ਜੀ ਸਾਰੇ ਦੋਸਤਾਂ ਨੂੰ ਜੀ ਆਇਆਂ ਨੂੰ ਹਿਸਟਰੀ ਲੈਕਚਰ ਸੀਰੀਜ਼ ਦੇ ਵਿੱਚ। ਅੱਜ ਉਸ ਤਰ੍ਹਾਂ ਅਸੀਂ ਹਿਸਟਰੀ ਲੈਕਚਰ ਸੀਰੀਜ਼ ਦੇ ਹਵਾਲੇ ਨਾਲ ਤੇ ਨਹੀਂ ਕੋਈ ਪ੍ਰੋਗਰਾਮ ਕਰ ਰਹੇ, ਲੇਕਿਨ ਅੱਜ ਅਸੀਂ ਇੱਕ ਸਪੈਸ਼ਲ ਪ੍ਰੋਗਰਾਮ ਰੱਖਿਆ ਮਹਾਰਾਜਾ ਦੀ ਯਾਦ ਦੇ ਵਿੱਚ। ਅੱਜ 27 ਜੂਨ ਦਾ ਦਿਨ ਕਰਕੇ ਉਹਨਾਂ ਦੀ ਡੈਥ ਐਨੀਵਰਸਰੀ ਵੀ ਹੈ। ਸੋ ਅੱਜ ਸਾਡੇ ਨਾਲ ਜਿਹੜਾ ਹੈ ਉਹ ਇੱਕ ਸੀਨੀਅਰ ਦੋਸਤਾਂ ਦਾ ਇੱਕ ਪੂਰਾ ਜਿਹੜਾ ਹੈ ਪੈਨਲ ਹੈ, ਜਿਹੜਾ ਅੱਜ ਗੱਲਬਾਤ ਸਾਡੇ ਨਾਲ ਸਾਂਝੀ ਕਰੇਗਾ। ਅੱਜ ਅਸੀਂ ਉਹਨਾਂ ਦੀ ਮੈਮਰੀਜ਼, ਉੱਥੇ ਦੀਆਂ ਕਹਾਣੀਆਂ, ਕੋਰਟ ਦੇ ਵਿੱਚ ਹੋਈਆਂ ਗੱਲਾਂ ਤੇ ਬਾਕੀ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਉਹਨਾਂ ਨੂੰ ਵੇਖਾਂਗੇ। ਤੇ ਅੱਜ ਜਿਹੜੇ ਸਾਨੂੰ ਦੋਸਤ ਜਿਹੜੇ ਸਾਨੂੰ ਵੇਖ ਰਹੇ ਨੇ ਉਹ ਪਲੀਜ਼ ਸਾਨੂੰ ਸ਼ੇਅਰ ਕਰਦੇ ਨੇ ਇਸ ਵੀਡੀਓ ਨੂੰ, ਤਾਂ ਕਿ ਬਾਕੀ ਦੋਸਤ ਵੀ ਜਿਹੜੇ ਉਹ ਆ ਜਾਣ ਤੇ ਅਸੀਂ ਫਿਰ ਜਿਹੜਾ ਨਾ ਉਹ ਆਪਣਾ ਪ੍ਰੋਗਰਾਮ ਸ਼ੁਰੂ ਕਰ ਸਕੀਏ। ਅੱਜ ਮੈਂ ਤਾਰਫ ਕਰਵਾਉਂਦਾ ਜਾਵਾਂ ਕਿ ਅੱਜ ਸਾਡੇ ਨਾਲ ਸਾਨੂੰ ਪ੍ਰੋਗਰਾਮ ਦੇ ਵਿੱਚ ਜੁਆਇਨ ਕਰ ਰਹੇ ਨੇ यूके तो राधा कपूरिया जी कर रहे हैं, और लाहौर तो अमर रियाज और सैयद काशिफ, और जिला है इंडियन पंजाब ईस्ट पंजाब तो साडे नाल बलजीत सिंह जी ने। ते असी अज गलबात जड़ी है ना वो सांझी करांगे। अज सब तो पहले मैं अपने दोस्तों को दसदा जावां कि अज साडे क्लब वालों जिला है वो खोला अज गलबात करनगे साडे क्लब के हवाले नाल, ते उन्नी देर जिला है बाकी दोस्त भी इन्हू शेयर कर देन ते खोला जलिए वो आके गलबात करेगी अज दे स्पैशल दिन नू लैके क्लब के हवाले नाल और अज के दिन के हवाले नाल। हाँ जी, सारे दोस्तों नू जी आयां नू कहनी आ। ते अज जिहड़ा वी असीं सारिआं नू इकट्ठा कीता इत्थे महाराजा दे दिन ते उहनू याद करन वास्ते। ते सब तो पहले ते सारे दोस्त जिहड़े साडे नाल रले, पाकिस्तान तू, इंडिया तू, यूके तू, कैनेडा, अमरीका, सारे जिथे जिथे सानू वेखदे ने ते सारे जिहड़े सानू सपोर्ट करदे ने, सब तो पहले तो उन्हां सब दा बहुत धन्नवाद कि तुसीं साडे नाल जुड़े हो। ਇਹ ਕਿਸੇ ਇਕੱਲੇ ਬੰਦੇ ਦਾ ਕੰਮ ਨਹੀਂ ਹੋ ਸਕਦਾ, ਸਾਰੇ ਇਕੱਠੇ ਹੋ ਕੇ ਇਸ ਕੰਮ ਨੂੰ ਕਰ ਰਹੇ ਨੇ। ਟੀਮ ਵਰਕ ਹੈ, ਤਦ ਹੀ ਇਹ ਕੰਮ ਜਿਹੜਾ ਵੇ ਨਾ ਇਹ ਚੱਲ ਰਿਹਾ ਵੇ। ਤੇ ਅੱਛੇ ਤਰੀਕੇ ਨਾਲ ਤਦ ਹੀ ਚੱਲਦਾ ਰਹਿਣਾ ਜਦੋਂ ਅਸੀਂ ਇਹਨੂੰ ਡੈਮੋਕ੍ਰੈਟਿਕਲੀ ਸਾਰੇ ਰਲ ਕੇ ਇਹਨੂੰ ਲੈ ਕੇ ਚੱਲਾਂਗੇ। ਮਹਾਰਾਜਾ ਦੇ ਹਵਾਲੇ ਨਾਲ ਚੁੱਕਿਆ ਅੱਜ ਅਸਾਂ ਉਹਨਾਂ ਨੂੰ ਯਾਦ ਕਰਨ ਵਾਸਤੇ ਦਿਨ ਰੱਖਿਆ ਵੇ ਤੇ ਇਹ ਪ੍ਰੋਗਰਾਮ ਰੱਖਿਆ ਵੇ। ਤੇ ਜਦੋਂ ਮੈਂ ਮਹਾਰਾਜਾ ਤੇ ਕੰਮ ਕੀਤਾ ਸੀ, ਆਪਣਾ ਐਮਫਿਲ ਦਾ ਥੀਸਿਸ ਕੀਤਾ ਸੀ ਪੰਜਾਬ ਯੂਨੀਵਰਸਿਟੀ ਤੋਂ, ਤੇ ਮੈਨੂੰ ਉਦੋਂ ਵੀ ਬਹੁਤ ਘੱਟ ਸੋਰਸਿਸ ਜਿਹੜੇ ਕੰਮ ਹੋਇਆ ਲੱਭਦਾ ਸੀ। ਸੋ ਮੈਂ ਸਮਝਦੀ ਹਾਂ ਕਿ ਹਲੇ ਸਟਿਲ ਗੈਪ ਹੈ ਵੇ ਜਿਹਦੇ ਤੇ ਕੰਮ ਹੋਣਾ ਚਾਹੀਦਾ, ਤੇ ਜਿਹਦੀ ਵਜ੍ਹਾ ਤੋਂ ਅੱਜ ਦਾ ਪ੍ਰੋਗਰਾਮ ਵੀ ਰੱਖਿਆ ਗਿਆ ਵੇ ਤਾਂ ਕਿ ਲੋਕ ਸਾਡੇ ਸਕਾਲਰਸ ਉੱਥੇ ਗੱਲ ਕਰਨ ਜੋ ਉਹਨਾਂ ਨੇ ਕੰਮ ਕੀਤਾ ਵੇ ਮਹਾਰਾਜਾ ਤੇ ਉਹਦੇ ਹਵਾਲੇ ਨਾਲ ਵੀ, ਤੇ ਜੋ ਕੰਮ ਅੱਗੂ ਹੋਣਾ ਚਾਹੀਦਾ ਉਹਦੇ ਹਵਾਲੇ ਨਾਲ ਵੀ। ਸੋ ਮੈਂ ਜ਼ਿਆਦਾ ਟਾਈਮ ਨਹੀਂ ਲਾਂਗੀ। ਮੈਂ ਆਪਣੇ ਮਹਿਮਾਨਾਂ ਨੂੰ ਵੀ ਜਿਹੜਾ ਉਹ ਜੀ ਆਇਆਂ ਨੂੰ ਆਖਦੀ ਹਾਂ, ਅਮਰ ਰਿਆਜ਼ ਟੂਟੂ ਸਾਹਿਬ ਨੂੰ, ਰਾਧਾ ਕਪੂਰੀਆ ਨੂੰ, ਸੈयद ਕਾਸ਼ਫ ਹੋਰਾਂ ਨੂੰ, ਬਲਜੀਤ ਸਿੰਘ ਜੀ ਹੋਰਾਂ ਨੂੰ, ਸਾਰਿਆਂ ਨੂੰ ਜੀ ਆਇਆਂ ਨੂੰ ਆਖਦੀ ਹਾਂ। ਤੇ ਤੁਸੀਂ ਜਿਹੜਾ ਵੇ ਉਹ ਇਸ ਗੱਲਬਾਤ ਨੂੰ ਅੱਗੇ ਲੈ ਕੇ ਟੁਰੋਗੇ, ਮੇਰੇ ਵੱਲੋਂ ਬਸ ਇਹੀ ਹੈ। ਅੱਛਾ, ਇੱਕ ਹੋਰ ਚੀਜ਼ ਜਿਹੜੀ ਡਿਸਕਸ ਕਰਨਾ ਚਾਹੁੰਦੀ ਸਾਂ ਉਹ ਇਵੈਂਟ ਕੈਲੰਡਰ ਦੇ ਹਵਾਲੇ ਨਾਲ ਸੀ। ਅਸੀਂ ਸੋਚਿਆ ਵੀ ਕਿ ਇੱਕ ਇਵੈਂਟ ਕੈਲੰਡਰ ਜਿਹੜਾ ਵੀ ਉਹ ਡਿਵੈਲਪ ਕਰੀਏ ਹਿਸਟਰੀ ਆਫ ਪੰਜਾਬ ਦੇ ਹਵਾਲੇ ਨਾਲ, ਤੇ ਜਿਹੜਾ ਖਾਸ ਦਿਨ ਆਉਂਦਾ ਜਾਏ ਉਹਦੇ ਤੇ ਅਸੀਂ ਇੱਕ ਪ੍ਰੋਗਰਾਮ ਰੱਖੀਏ, ਗੱਲਬਾਤ ਰੱਖੀਏ। ਤੇ ਉਹਦੇ ਵਾਸਤੇ ਤੁਹਾਡੀਆਂ ਸੁਜੈਸ਼ਨਸ ਵੀ ਚਾਹੀਦੀਆਂ ਨੇ ਤੇ ਤੁਹਾਡੀ ਮਦਦ ਵੀ ਚਾਹੀਦੀ ਹੈ। ਸਾਰੇ ਆਪਣੀਆਂ ਸੁਜੈਸ਼ਨ ਜ਼ਰੂਰ ਸਾਨੂੰ ਦਿਓ ਕਿ ਅਸੀਂ ਉਹਨੂੰ ਕਿਸ ਤਰੀਕੇ ਨਾਲ ਕਰ ਸਕਦੇ ਹਾਂ, ਕਿਹੜੇ ਇਵੈਂਟਸ ਉਹਦੇ ਵਿੱਚ ਪਾ ਸਕਦੇ ਹਾਂ ਤੇ ਉਹਦੇ ਤੇ ਕਿਸ ਤਰੀਕੇ ਨਾਲ ਉਹਨੂੰ ਲੈ ਕੇ ਚੱਲ ਸਕਦੇ ਹਾਂ। ਸੋ ਇਹ ਵੀ ਇੱਕ ਵੱਡਾ ਕੰਮ ਹੋਏਗਾ ਜਿਹੜਾ ਸਾਡੇ ਲਾਇਲਪੁਰ ਯੰਗ ਹਿਸਟੋਰੀਅਨਸ ਕਲੱਬ ਵੱਲੋਂ ਹੋਏਗਾ ਕਿ ਅਸੀਂ ਪੰਜਾਬ ਹਿਸਟਰੀ ਦਾ ਇੱਕ ਪੂਰਾ ਕੈਲੰਡਰ ਜਿਹੜਾ ਵੇ ਉਹਨੂੰ ਐਸਟੈਬਲਿਸ਼ ਕਰੀਏ। ਤੇ ਬਹੁਤ ਸ਼ੁਕਰੀਆ, ਤੁਸੀਂ ਆ ਜਾਓ ਤੇ ਤੁਸੀਂ ਪ੍ਰੋਗਰਾਮ ਨੂੰ ਅੱਗੇ ਲੈ ਕੇ ਚੱਲੋ। ਥੈਂਕ ਯੂ ਜੀ। जी सारे दोस्तों का बहुत शुक्रिया। साडे क्लब के अज बहुत वड्डे हस्ती मेहमान साडे प्रेजिडेंट गलबात कर रही सन, ते बिल्कुल असी उन्हां दे जिद्दां उन्हां कहा कि असी इहदा कैलेंडर डिवेलप करने की कोशिश कर रहे हैं। ते ਉਹਦੇ ਹਵਾਲੇ ਨਾਲ ਅਸੀਂ ਇਹ ਚਾਹਾਂਗੇ ਕਿ ਜਿਹੜੀ ਤਰੀਕ ਦੀ ਉਹਨਾਂ ਨੇ ਜਿੱਦਾਂ ਗੱਲ ਕੀਤੀ ਕਿ ਕੋਈ ਇਵੈਂਟ ਰਹਿ ਨਾ ਜਾਵੇ, ਉਹਨਾਂ ਸਾਰੀਆਂ ਹਿੱਸਿਆਂ ਨੂੰ ਅਸੀਂ ਕਰੀਏ। ਸੋ ਅਸੀਂ ਅੱਜ ਦੀ ਗੱਲਬਾਤ ਜਿਹੜੀ ਹੈ ਉਹਨੂੰ ਸ਼ੁਰੂ ਕਰਾਂਗੇ। ਤੇ ਮੈਂ ਸਭ ਤੋਂ ਪਹਿਲਾਂ ਜਿਹੜਾ ਹੈ ਉਹ ਗੱਲਬਾਤ ਵਾਸਤੇ ਰਾਧਾ ਜੀ ਨੂੰ ਕਹਾਂਗਾ ਕਿ ਉਹ ਅੱਜ ਸਾਡੇ ਨਾਲ ਆਉਣ। ਰਾਧਾ ਜੀ, ਜੀ ਆਇਆਂ ਨੂੰ ਲਾਇਲਪੁਰ ਯੰਗ ਹਿਸਟੋਰੀਅਨ ਕਲੱਬ ਵਿੱਚ ਤੇ ਤੁਹਾਡੇ ਆਪਣੇ ਸ਼ਹਿਰ ਲਾਇਲਪੁਰ ਵਿੱਚ ਵੀ। ਬਹੁਤ ਧੰਨਵਾਦ ਤੁਹਾਡਾ। ਬਹੁਤ ਹੀ ਚੰਗਾ ਇੱਕ ਤੁਸੀਂ ਇਵੈਂਟ ਸੋਚਿਆ ਹੈ ਕਿ ਡੈਥ ਐਨੀਵਰਸਰੀ ਮਹਾਰਾਜਾ ਦੀ
ਇੱਕ ਯਾਦਗਾਰ ਦੇ ਯੂ نو ਮੀਨਸ ਤੋਂ ਆਪਾਂ ਇੱਥੇ ਆਏ। ਤਾਂ ਮੈਂ ਤੇ ਬਹੁਤ ਹੀ ਛੋਟੀ ਸ਼ਖਸੀਅਤ ਹਾਂ ਇਸ ਗੱਲ ਤੇ। ਬਹੁਤ ਵੱਡੇ ਵੱਡੇ ਸਕੋਲਰਸ ਵੀ ਹੈਗੇ, ਅਮੀਰ ਰਿਆਜ਼ ਸਾਹਿਬ ਤੇ ਖੌਲਾਤ। ਮੇਰੀ ਜੇ ਛੋਟੀ ਸੀ ਕੰਟਰੀਬਿਊਸ਼ਨ ਹੈਗੀ ਮਹਾਰਾਜਾ ਰਣਜੀਤ ਸਿੰਘ ਨੂੰ ਲੈ ਕੇ, ਪਰ ਛੋਟੀ ਇੰਪੋਰਟੈਂਟ ਹੈਗੀ ਕਿਉਂਕਿ ਪੋਲੀਟੀਕਲ ਹਿਸਟਰੀ ਦੇ ਵੱਲੋਂ ਤੇ ਬਹੁਤ ਉਹਨਾਂ ਦਾ ਇੰਪੋਰਟੈਂਟ ਇੱਕ ਯੋਗਦਾਨ, ਇੱਕ ਉਹਨਾਂ ਦੀ ਕੰਟਰੀਬਿਊਸ਼ਨ ਰਹੀ ਹੈ। ਮੈਂ ਜੇ ਹੈਗੀ ਇੱਕ ਕਲਚਰਲ ਹਿਸਟੋਰੀਅਨ ਹੈਗੀ, ਮਿਊਜ਼ੀਸ਼ੀਅਨਸ ਦੀ ਰਿਸਰਚ ਕਰਦੀ ਹਾਂ ਤੇ ਮਿਊਜ਼ੀਸ਼ੀਅਨਸ ਐਂਡ ਡਾਂਸਰਸ ਦੀ ਹਿਸਟਰੀ ਨੂੰ ਵੇਖਿਆ ਜਾਏ ਪੰਜਾਬ ਵਿੱਚ ਤਾਂ ਮਹਾਰਾਜਾ ਦਾ ਬਹੁਤ ਵੱਡਾ ਕੰਟਰੀਬਿਊਸ਼ਨ ਰਿਹਾ। ਐਂਡ ਜੋ ਇੱਕ ਪੈਟਰਨ ਹੈ ਜੋ ਉਹਨਾਂ ਨੂੰ ਉਹ ਮਿਊਜ਼ੀਸ਼ੀਅਨਸ ਐਂਡ ਡਾਂਸਰਸ ਕਲਾਸ ਨੂੰ ਕਾਇਮ ਕੀਤੀ ਉਹਨਾਂ ਦੇ ਰੇਨ ਦੇ ਵਿੱਚ, ਉਹਨਾਂ ਦੇ ਰਾਜ ਦੇ ਵਿੱਚ, ਉਹ ਫਿਰ ਵੇਖੀ ਨਹੀਂ ਗਈ ਪੰਜਾਬ ਵਿੱਚ। ਤਾਂ ਜਿਸ ਤਰੀਕੇ ਸੇ ਜੇ ਮਿਊਜ਼ੀਸ਼ੀਅਨਸ ਐਂਡ ਡਾਂਸਰਸ ਨੂੰ ਜਾਗੀਰ ਮਿਲਦੇ ਸੀਗੇ ਪੰਜਾਬ ਵਿੱਚ ਅੰਡਰ ਦ ਮਹਾਰਾਜਾ, ਉਹ ਇੱਕ there was an attempt by Maharaja Ranjit Singh to bring the Sikh empire, the Sikh state, to reflect the cultural glory of Lahore. ਤਾਂ ਬਹੁਤ ਸਾਰੇ ਜੇ ਪੁਰਾਣੇ ਮੁਗਲ ਟ੍ਰੈਡੀਸ਼ਨਸ ਵੀ ਸੀਗੇ ਡਾਂਸਰਸ ਐਂਡ ਮਿਊਜ਼ੀਸ਼ੀਅਨਸ ਨੂੰ ਲੈ ਕੇ, ਉਹ ਵੀ ਕਾਇਮ ਰੱਖੇ, ਉਹਨੂੰ ਵੀ ਕੰਟੀਨਿਊ ਕੀਤਾ ਤੇ ਸਾਥ ਹੀ ਸਾਥ ਆਪਣੇ ਬਹੁਤ ਨਈ ਇਨੋਵੇਸ਼ਨਸ ਵੀ ਮਹਾਰਾਜਾ ਰਣਜੀਤ ਸਿੰਘ ਲਾਏ। ਤਾਂ ਇੱਕ ਬਹੁਤ ਹੀ ਇੰਪੋਰਟੈਂਟ ਗਰੁੱਪ ਸੀਗਾ ਐਮਾਜ਼ੋਨੀਅਨ, ਜੇ ਕਿ ਵੀਰ ਵਾਰੀਅਰ ਜਨਾਨੀਆਂ ਸੀਗੀ ਜੇ ਕਿ ਡਾਂਸ ਵੀ ਕਰਦੀ ਸੀਗੀ ਐਂਡ ਉਹ ਜੇ वॉर फील्ड यानी युद्ध के फील्ड का जो वो मॉक मिमिक करती सीगी कि जिस तरीके दे महाराजा दी आर्मीज जांदी सी लड़ाई करन लई, तो उदा एक प्रदर्शन होंदा सी महाराजा दे दरबार विच, और वो प्रदर्शन खास करके डिप्लोमेसी दे लई बहुत जरूरी सीगा। लॉन्ग एंड शॉर्ट ऑफ इट इज मैं ज़्यादा समय तो नहीं लेना चाहती, बहुत सारे होर भी लोग हैगे इस टॉक विच। But the financial and social patronage that Maharaja Ranjit Singh gave to these musicians and dancers was unparalleled. They were wealthy, they were well off. They were, one of the dancers, Kaula, was given a jagir of 7,000 rupees. This is in the early 19th century, which you can imagine how much it would amount to today. ਅਸੀਂ ਇਹ ਵੀ ਜਾਣਦੇ ਨੇ ਕਿ ਉਹ ਦੋ ਕੋਰਟਿਜ਼ਾਨਸ, ਦੋ ਤਵਾਇਫਾਂ ਨਾਲ ਉਹਨਾਂ ਦੀ ਸ਼ਾਦੀ ਵੀ ਹੋਈ ਤੇ ਉਹ ਵੀ ਬਹੁਤ ਪਾਵਰਫੁਲ ਸੀਗੀ, ਬੀਬੀ ਮੋਹਰਾ ਤੇ ਗੁਲ ਬੇਗਮ। ਐਂਡ ਹੀ ਵਾਜ਼ ਅ ਕਨੋਇਸਰ ਆਫ ਦ ਆਰਟਸ। ਉਹ ਅਤਰ ਖਾਂ ਦੀ ਬਾਂਸੁਰੀ ਵੀ ਸੁਣਦੇ ਸੀ। ਤਾਂ ਬਹੁਤ ਸਾਰੇ ਐਸੇ ਇੰਸਟੈਂਸਿਸ ਹੈਗੇ। ਜਸਟ ਟੂ ਪੁਆਇੰਟ ਆਊਟ that he was a patron of the arts, of culture in a major way. ਤਾਂ ਫਿਰ ਉਹਦੇ ਬਾਅਦ ਚੀਜ਼ਾਂ ਬਦਲੀ ਬ੍ਰਿਟਿਸ਼ ਰੂਲ ਨਾਲ। ਤਾਂ ਮੈਂ ਆਪਣੀ ਬਾਤ ਇੱਥੇ ਹੀ ਰੱਖ ਕੇ ਤੋਹੀਦ ਨੂੰ ਬੋਲਦੀ ਹਾਂ ਕਿ ਤੁਸੀਂ ਵਾਪਸ ਆਓ। ਜੀ ਬਹੁਤ ਸ਼ੁਕਰੀਆ ਰਾਧਾ ਜੀ। ਔਰ ਮੈਂ ਦੋਸਤਾਂ ਨੂੰ ਦੱਸਦਾ ਜਾਵਾਂ ਕਿ ਰਾਧਾ ਜੀ ਹੋਰਾਂ ਦਾ ਜਿਹੜਾ ਕੰਮ ਹੈ ਉਹ ਰਾਜਾ ਦੇ ਮਿਊਜ਼ੀਸ਼ੀਅਨਸ ਦੇ ਉੱਪਰ ਹੈ, ਔਰ ਇਹਨਾਂ ਦੀ ਜਿਹੜੀ ਕਿਤਾਬ ਹੈ ਉਹ ਵੀ ਹੁਣ ਜਲਦੀ ਸਾਡੇ ਕੋਲ ਜਿਹੜੀ ਹੈ ਨਾ ਉਹ ਆ ਜਾਏਗੀ। ਤੁਸੀਂ ਆਪਣੀ ਕਿਤਾਬ ਦਾ ਨਾਮ ਹੀ ਜ਼ਰਾ ਦੱਸੋ ਤੇ ਸਾਨੂੰ ਦੱਸੋ ਕਦੋਂ ਤੱਕ ਉਹ ਆ ਰਹੀ ਹੈ। I think ਉਹ ਨੈਕਸਟ ਈਅਰ ਲੱਗਦਾ ਮੈਨੂੰ अर्लीस्ट। हाँ, आजकल तो फिर कोविड की वजह तो भी थोड़ा जा डिले ने सारियां चीज़ां तो हो गए। हाँ जी, कम। तो किताब दा प्रोविजनल टाइटल तो यही हैगा बिटवीन फ्रॉम पुल कंजरी टू पटियाला, सोशल हिस्ट्री ऑफ म्यूजिक इन पंजाब। ता पुल कंजरी वी पीबी मोहरा लई महाराजा रणजीत सिंह हैड बिल्ट इट। आज के कॉन्टेक्स्ट जो वाघा बॉर्डर दे बड़े नेड़े हैगा। पुल मोहरा, पुल कंजरी, तवाइफ पुल कलोकविली दोनों ही पंजाब विच बहुत बड़ी एक मैमरी हैगी पुल कंजरी नूं लैके। ਤਾਂ ਉਹਦੀ ਵੀ ਬਹੁਤ ਵੱਡੀ ਪਿਆਰੀ ਸੀ ਕਹਾਣੀ ਹੈਗੀ। ਤਾਂ ਮੈਂ ਆਈ ਡੋਂਟ ਵਾਂਟ ਟੂ ਟੇਕ ਅਪ ਆਲ ਦ ਟਾਈਮ, ਪਰ ਕਿਸੇ ਨੂੰ ਇੰਟਰਸਟ ਹੈਗਾ ਤਾਂ ਮੈਂ ਦੱਸ ਸਕਦੀ ਹਾਂ।
ਜੀ ਜੀ ਜ਼ਰੂਰ। ਤੁਸੀਂ ਜਿਹੜਾ ਤੁਹਾਡੇ ਅੱਜ ਮਿਹਰਬਾਨੀ, ਤੁਸੀਂ ਅੱਜ ਅਸੀਂ ਬਿਲਕੁਲ ਸ਼ਾਰਟ ਨੋਟਿਸ ਤੇ ਸਾਰੇ ਦੋਸਤਾਂ ਨੂੰ ਬੁਲਾਇਆ ਸੀ ਔਰ ਖੋਲਾ ਨੇ ਰਿਕੁਐਸਟ ਕੀਤੀ ਰਾਧਾ ਨੂੰ ਔਰ ਰਾਧਾ ਨੇ ਸਾਨੂੰ ਟਾਈਮ ਦਿੱਤਾ ਤੇ ਬਹੁਤ ਮਿਹਰਬਾਨੀ ਤੁਹਾਡੀ, ਬੜਾ ਸ਼ੁਕਰੀਆ। ਤੁਸੀਂ ਕੋਈ ਗੱਲ ਸਾਡੇ ਨਾਲ ਹੋਰ ਸਾਂਝੀ ਕਰਨੀ ਚਾਹੋ ਤੇ ਜ਼ਰੂਰ ਕਰੋ। ਨਹੀਂ ਔਰ ਠੀਕ ਹੈ, ਠੀਕ ਹੈ ਜੀ। ਅਸੀਂ ਫਿਰ ਆਪਣੇ ਅਗਲੇ ਜਿਹੜੇ ਗੈਸਟ ਨੇ ਉਹਨਾਂ ਦੇ ਨਾਲ ਗੱਲਬਾਤ ਰੱਖਨੇ। ਮੈਂ ਹੁਣ ਗੱਲ ਕਰਾਂਗਾ ਕਾਸ਼ਿਫ ਜੀ ਨਾਲ ਕਿ ਉਹ ਆਣ, ਸੈयद ਕਾਸ਼ਿਫ ਜੀ। ਜੀ 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 ਸਰ, ਜੀ ਆਇਆਂ ਨੂੰ ਲੈਲਪੁਰ ਯੰਗ ਜੀ ਹਿਸਟੋਰੀਅਨ ਜਨਾਬ ਕਲੱਬ। ਜੀ, ਕੀ ਹਾਲ ਹੈ? ਆਵਾਜ਼ ਠੀਕ ਆ ਹਾਂਜੀ, ਰਹੀ ਅੱਜ ਬੇਟੇ? ਦੇ ਦਿਨ ਦੇ ਹਵਾਲੇ ਨਾਲ ਅਸੀਂ ਤੁਹਾਡੇ ਕੋਲ ਕੋਈ ਗੱਲਬਾਤ ਜਿਹੜੀ ਨਾ ਸੁਣਨਾ ਚਾਹਾਂਗੇ ਜੀ ਜੀ ਤੇ ਸਕਰੀਨ ਤੁਹਾਡੇ ਕੋਲ ਹੈ, ਤੁਸੀਂ ਆਪਣੀ ਗੱਲਬਾਤ ਸਾਂਝੀ ਕਰੋ। ਜੀ, ਜੱਗ ਵਸਤੇ ਪੰਜਾਬੀਆਂ ਨੂੰ ਜੀ ਆਇਆਂ ਨੂੰ। ਅੱਛਾ, ਗੱਲ ਇਹ ਜੇ ਕਿ ਮਹਾਰਾਜਾ ਰਣਜੀਤ ਸਿੰਘ ਹੋਰਾਂ ਬਾਰੇ ਬਹੁਤ ਸਾਰੀ ਗੱਲਾਂ ਹੋ ਚੁੱਕੀਆਂ ਨੇ ਔਰ ਬਹੁਤ ਸਾਰੀਆਂ ਚੀਜ਼ਾਂ ਜਿਹੜੀ ਅੰਗਰੇਜ਼ਾਂ ਦੇ ਹਵਾਲੇ ਦੇ ਨਾਲ ਸਾਡੇ ਕੋਲ ਖੋਹ ਲਈ ਗਈ ਸੀ, ਹਿਸਟਰੀ ਸਾਡੀ ਜਿਹੜੀ ਸੀ ਉਤਲ ਪੱਤਲ ਕੀਤੀ ਗਈ ਸੀ, ਉਹ ਬਹੁਤ ਸਾਰੀ ਚੀਜ਼ਾਂ ਤੋਂ ਹੁਣ ਆਹਿਸਤਾ ਆਹਿਸਤਾ ਜਿਹੜਾ ਨਾ ਉਹ ਧੂੜ ਛੱਡਦੀ ਜਾ ਰਹੀ ਹੈ। ਤੇ ਮਤਲਬ ਹੁਣ ਬਹੁਤ ਸਾਰੀ ਚੀਜ਼ਾਂ ਕਲੀਅਰ ਨੇ, ਸਾਨੂੰ ਕਲੀਅਰ ਹੈ ਕਿ ਮਹਾਰਾਜਾ ਜਿਹੜਾ ਸੀ ਉਹ ਟੋਲਰੈਂਟ ਰਾਜਾ ਸੀ। ਉਹਨੇ ਜ਼ਬਰਦਸਤੀ ਕਿਸੇ ਦਾ ਮਜ਼ਹਬ ਚੇਂਜ ਨਹੀਂ ਕੀਤਾ। ਉਸਨੇ ਰਿਆਸਤ ਨੂੰ ਕਿਸੇ ਇੱਕ ਮਜ਼ਹਬ ਦੇ ਤਹਿਤ ਨਹੀਂ ਚਲਾਇਆ। ਉਹ ਬਹੁਤ ਕਾਬਰ ਜਰਨੈਲ ਸੀ, ਉਹ ਬਹੁਤ ਹੁਸ਼ਿਆਰ ਸਿਆਸਤਦਾਨ ਸੀ। ਉਹਨੇ ਕਿਸੇ ਮਸਜਿਦ ਜਾਂ ਮੰਦਰ ਤੋਂ ਜਾਂ ਕਿਸੇ ਵੀ ਮਜ਼ਾਰ ਤੋਂ ਪੱਥਰ ਤੋੜ ਕੇ ਦਰਬਾਰ ਸਾਹਿਬ ਤੇ ਨਹੀਂ ਲਾਏ ਔਰ ਕਿਸੇ ਦੇ ਨਾਲ ਉਸਨੇ ਜ਼ਿਆਦਤੀ ਨਹੀਂ ਕੀਤੀ। ਠੀਕ ਹੈ, ਇਹ ਗੱਲਾਂ ਅਸੀਂ ਸਭ ਜਾਣਦੇ ਹਾਂ। ਮੈਂ ਚਾਹਾਂਗਾ ਕੁਝ ਸਵਾਲ ਚੁੱਕਾਂ ਤੇ ਕੁਝ ਗੱਲਾਂ ਉਹਨਾਂ ਚੀਜ਼ਾਂ ਦੇ ਬਾਰੇ 'ਚ ਕਰਾਂ ਜਿਹੜੀਆਂ ਹਾਲੇ ਉਹਨਾਂ ਤੇ ਗਵੇੜ ਕਰਨ ਦੀ ਲੋੜ ਹੈ। ਮੇਰੀ ਚੇਤੇ ਦੇ ਵਿੱਚ ਇਹ ਹੈ ਕਿ ਮੈਂ ਆਪਣੀ ਬਚਪਨ 'ਚ ਸਭ ਤੋਂ ਪਹਿਲੇ ਮਹਾਰਾਜਾ ਤੇ ਉਹਦੀ ਫੈਮਿਲੀ ਦੇ ਬਾਰੇ 'ਚ ਇਸ ਤਰ੍ਹਾਂ ਸੁਣਿਆ ਔਰ ਇਹ ਗੱਲ ਹੁਣ ਮੇਰੇ ਜ਼ਿਹਨ 'ਚ ਇਸ ਤਰ੍ਹਾਂ ਆਈ ਕਿ ਨੈਣ ਸਿੰਘ ਹੋਰਾਂ ਨੇ ਆਪਣੇ ਜਿਹੜੀ ਹੜੱਪਾ ਦੇ ਬਾਰੇ 'ਚ ਗੁਫ਼ਤਗੂ ਕੀਤੀ ਸੀ, ਉਹਦਾ ਜੋ ਉਹਨਾਂ ਨੇ ਗੱਲ ਕੀਤੀ ਸੀ ਕਿ ਹੁਣ ਫੈਸ਼ਨ ਹੋ ਗਿਆ ਹੈ ਕਿ ਮਹਾਰਾਜਾ ਦੇ ਬਾਰੇ 'ਚ ਗੱਲ ਕੀਤੀ ਜਾਵੇ ਔਰ ਹਰ ਕੋਈ ਕਰ ਰਿਹਾ। ਤੇ ਮੇਰਾ ਖਿਆਲ ਹੈ ਕਿ ਫੈਸ਼ਨ ਨਹੀਂ ਹੈਗਾ। ਮਹਾਰਾਜਾ ਰਣਜੀਤ ਸਿੰਘ ਪੰਜਾਬੀਆਂ ਦੇ ਚੇਤੇ ਤੋਂ ਕभी ਨਿਕਲਿਆ ਹੀ ਨਹੀਂ, ਬੈਕ ਆਫ ਦਾ ਹੈਡ ਰਿਹਾ ਹੈ, ਉਹਨੇ ਸਬ ਕੌਂਸ਼ੀਅਸ 'ਚ ਰਿਹਾ ਹੈ। ਉਹਦੀ ਮਿਸਾਲ ਮੈਂ ਤੁਹਾਨੂੰ ਦੇਣਾ ਕਿ ਜਦੋਂ ਮੇਰਾ ਛੋਟਾ ਭਰਾ ਜੰਮਿਆ ਤੇ ਮੇਰੀ ਮਾਂ ਨੇ ਉਹਨੂੰ ਦਲੀਪ ਸਿੰਘ ਕਹਿਣਾ ਸ਼ੁਰੂ ਕਰਤਾ। ਅੱਛਾ, ਮੈਨੂੰ ਸਮਝ ਨਹੀਂ ਆਈ। ਜਦੋਂ ਮੈਂ ਵੱਡਾ ਹੋਇਆ ਥੋੜਾ ਜਿੰਨਾ ਤੇ ਮੈਂ ਮਾਂ ਕੋਲ ਪੁੱਛਿਆ ਕਿ ਇਹਨੂੰ ਤੁਸੀਂ ਦਲੀਪ ਸਿੰਘ ਕੌਣ ਹੈ ਤੇ ਇਹਨੂੰ ਕਿਉਂ ਕਹਿੰਦੇ ਹੋ? ਤੇ ਉਹਨੇ ਕਿਹਾ ਦਲੀਪ ਸਿੰਘ ਮਹਾਰਾਜੇ ਰਣਜੀਤ ਸਿੰਘ ਦਾ ਪੁੱਤਰ ਸੀ, ਉਹਦੀ ਅੱਖਾਂ ਬਹੁਤ ਸੋਹਣੀਆਂ ਸਨ ਤੇ ਇਹਦੀ ਅੱਖਾਂ ਵੀ ਬਹੁਤ ਸੋਹਣੀਆਂ ਤੇ ਮੈਂ ਇਹਨੂੰ ਦਲੀਪ ਸਿੰਘ ਕਹਿੰਦੀ ਹਾਂ। ਤੇ ਮੈਂ ਆਪਣੇ ਪਿਓ ਨੂੰ ਕਿਹਾ ਕਿ ਮੈਨੂੰ ਦਿਖਾਓ ਕਿਸ ਤਰ੍ਹਾਂ ਸੇ ਤਸਵੀਰ ਹੋ ਗਈ। ਤੇ ਮੇਰਾ ਪਿਓ ਮੈਨੂੰ ਫਿਰ ਲਾਹੌਰ ਦੇ ਸ਼ਾਹੀ ਕਿਲੇ ਲੈ ਕੇ ਗਿਆ, ਉਹ ਜਿੱਥੇ ਸਿੱਖ ਗੈਲਰੀ ਹੈ, ਤੇ ਉੱਥੇ ਮੈਨੂੰ ਦਿਖਾਇਆ। ਉਹਨੇ ਕਿਹਾ ਦਲੀਪ ਸਿੰਘ ਹੈ। ਤੇ ਫਿਰ ਥੋੜਾ ਬਹੁਤ ਹੁਣ ਉਹ ਇੱਕ ਆਮ, ਮੇਰਾ ਪਿਓ ਔਰ ਮੇਰੀ ਮਾਂ ਇੱਕ ਆਮ ਲੋਕ ਸਨ, ਕੋਈ ਹਿਸਟਰੀ ਦੇ ਸਟੂਡੈਂਟ ਨਹੀਂ ਸਨ, ਲੇਕਿਨ ਉਹਨਾਂ ਦੇ ਬੈਕ ਆਫ ਮਾਈਂਡ ਤੇ ਫਿਰ ਮੇਰੇ ਵਾਲਾ ਸਾਹਿਬ ਨੇ ਮੈਨੂੰ ਦੱਸਿਆ ਕਿ ਮੇਰਾ ਦਾਦਾ ਜਿਹੜਾ ਬ੍ਰਿਟਿਸ਼ ਇੰਡੀਅਨ ਆਰਮੀ ਸੀ, ਉਹ ਜਦੋਂ ਕਲਕੱਤੇ ਗਿਆ ਤੇ ਉਹਦੇ ਨਾਲ ਜਿਹੜੇ ਸਿੱਖ ਸਿਪਾਹੀ ਸੀ, ਉਹਨੇ ਦੱਸਿਆ ਕਿ ਕਲਕੱਤੇ 'ਚ ਜਦੋਂ ਮਹਾਰਾਜਾ ਦਲੀਪ ਸਿੰਘ ਨੂੰ ਲੈ ਕੇ ਆਏ ਅੰਗਰੇਜ਼, ਤੇ ਕਲਕੱਤੇ ਤੇ ਮੌਜੂਦ ਪੰਜਾਬੀ ਜਿਹੜੇ ਸੀ ਉਹ ਸਿਪਾਹੀ ਸੀ, ਉਹਨਾਂ ਨੇ ਉਹਦਾ ਇਸਤਕਬਾਲ ਕੀਤਾ ਤਾਂ ਅੰਗਰੇਜ਼ ਬਹੁਤ ਪਰੇਸ਼ਾਨ ਹੋਇਆ। ਤੇ ਉਸ ਤੋਂ ਬਾਅਦ ਜਦੋਂ ਮਹਾਰਾਜਾ ਦਲੀਪ ਸਿੰਘ ਅੰਗਰੇਜ਼ਾਂ ਕੋਲ ਸੀ ਔਰ ਉਹ ਜਦੋਂ ਇੰਡੀਆ ਆ ਰਿਹਾ ਸੀ ਤੇ ਅਦਨ ਦੇ ਕੋਲ ਉਹਨੂੰ ਰੋਕ ਲਿੱਤਾ ਗਿਆ, ਕਿਉਂਕਿ ਇਹ ਮੇਰਾ ਪਿਓ ਦੱਸਦਾ ਹੈ ਕਿ ਉਹਦੇ ਵਾਲਿਦ ਨੇ ਉਹਨੂੰ ਦੱਸਿਆ ਸੀ ਕਿ ਪੰਜਾਬ ਦੇ ਵਿੱਚ ਅੰਗਰੇਜ਼ਾਂ ਨੂੰ ਸ਼ੁਭਾ ਸੀ ਕਿ ਅਗਰ ਇੱਥੇ ਦਲੀਪ ਸਿੰਘ ਆਇਆ ਤੇ ਇੱਥੇ ਬਗਾਵਤ ਹੋ ਜਾਏਗੀ। ਤੇ ਲਿਹਾਜ਼ਾ ਇਹ ਫਿਰ ਉਸ ਤੋਂ ਬਾਅਦ ਜਦੋਂ ਦਲੀਪ ਸਿੰਘ ਦੀ ਬੇਟੀ ਸੋਫੀਆ ਇੱਥੇ ਆਈ ਤੇ ਉਹਨੇ ਵੀ ਲਿਖਿਆ ਹੈ ਔਰ ਉਹ ਵੀ ਕਿਤਾਬ ਵਿੱਚ ਮੌਜੂਦ ਹੈ ਕਿ ਜਦੋਂ ਉਹ ਕਿਲੇ ਵਿੱਚ ਆਈ ਔਰ ਰਾਵੀ ਤੇ ਗਈ ਤੇ ਉੱਥੇ ਕੋਈ ਤਿਉਹਾਰ ਤੇ ਉੱਥੇ ਬਾਕਾਇਦਾ ਜਿਹੜਾ ਗੁਫ਼ਤਗੂ ਸ਼ੁਰੂ ਹੋਈ ਔਰ ਲੋਕ ਬਹੁਤ ਸ਼ੌਕ ਨਾਲ ਉਹਨੂੰ ਦੇਖਣ ਆਏ। ਤੇ ਲਿਹਾਜ਼ਾ ਮੈਂ ਕਹਿੰਦਾ ਕਿ ਇਹ ਪੰਜਾਬੀਆਂ ਦੇ ਚਿੱਤ ਵਿੱਚ ਮੌਜੂਦ ਸੀ ਕਿ ਸਾਡਾ ਇੱਕ ਰਾਜਾ ਸੀ ਜਿਹੜਾ ਕਿ ਤੁਸੀਂ ਦੇਖੋ ਕਿ ਸਭ ਤੋਂ ਵੱਡੀ ਖੂਬੀ ਰਣਜੀਤ ਸਿੰਘ ਦੀ ਉਹਦੀ ਸਾਦਗੀ ਸੀ। ਅਸੀਂ ਅਗਰ ਲਾਹੌਰ ਦਾ ਕਿਲ੍ਹਾ ਦੇਖੀਏ ਤੇ ਉਹਦਾ ਜਿਹੜਾ ਦੀਵਾਨੇ ਖਾਸ ਔਰ ਦੀਵਾਨੇ ਆਮ ਹੈ, ਉਹ ਦਿੱਲੀ ਦੇ ਕਿਲ੍ਹੇ ਦਾ ਰੈਪਲੀਕਾ ਹੈਗਾ, ਉਸੇ ਤਰ੍ਹਾਂ ਦਾ ਹੀ ਹੈ। ਔਰ ਉੱਥੇ
ਕਿ ਦੱਸੇ ਜਾਂਦੇ ਕਿ ਸ਼ਾਹਜਹਾਨ ਨੇ ਉੱਥੇ ਦਰਬਾਰ ਕੀਤਾ ਤੇ ਦੀਵਾਨੇ ਖਾਸ ਜਿੱਥੇ ਬਾਦਸ਼ਾਹ ਬੈਠਦਾ ਸੀ ਉਹ ਬਹੁਤ ਫਾਸਲੇ ਤੇ ਆਵਾਮ ਦੀਵਾਨੇ ਆਮ 'ਚ ਬੈਠੇ ਸੀ, ਔਰ ਉਹ ਆਵਾਮ ਵੀ ਕੋਈ ਆਮ ਆਵਾਮ ਨਹੀਂ ਸੀ ਹੁੰਦੇ, ਉਹ ਦਰਬਾਰੀ ਹੁੰਦੇ ਸਨ। ਬਾਦਸ਼ਾਹ ਦੇ ਨਜ਼ਦੀਕ ਜਾਣ ਦੀ ਕਿਸੇ ਨੂੰ ਇਜਾਜ਼ਤ ਨਹੀਂ ਸੀ ਹੁੰਦੀ। ਰਣਜੀਤ ਸਿੰਘ ਨੇ ਅੱਜ ਤੱਕ ਮੈਨੂੰ ਨਹੀਂ ਮਿਲਿਆ, ਕੋਈ ਅਗਰ ਹੋ ਰਹੇ ਤੇ ਕੋਈ ਰੋਸ਼ਨੀ ਪਾਣਾ ਚਾਹੇ ਤੇ ਪਾ ਸਕਦਾ ਹੈ, ਉਸ ਜਗ੍ਹਾ ਤੇ ਕਦੀ ਦਰਬਾਰ ਨਹੀਂ ਕੀਤਾ, ਕੋਈ ਤਸਵੀਰ ਮੌਜੂਦ ਨਹੀਂ। ਉਹਦੇ ਸਾਰੇ ਦਰਬਾਰ ਬਹੁਤ ਸਿੰਪਲ ਔਰ ਬਹੁਤ ਸਾਦਾ ਹੈਗੇ ਸਨ, ਔਰ ਉਹ ਅਪਰੋਚੇਬਲ ਹੈਗਾ ਸੀ ਆਪਣੇ ਯਾਰਾਂ ਦੋਸਤਾਂ ਨੂੰ, ਆਪਣੇ ਆਵਾਮ ਨੂੰ ਅਪਰੋਚੇਬਲ ਹੈਗਾ ਸੀ। ਇਹ ਉਹਦੀ ਸਾਦਗੀ ਸੀ, ਔਰ ਇਸ ਲਈ ਉਹ ਆਵਾਮ ਦੇ ਚਿੱਤ ਵਿੱਚ ਹਾਲੇ ਤੱਕ ਮੌਜੂਦ ਹੈਗਾ। ਤਾਂ ਇਹ ਕੋਈ ਫੈਸ਼ਨ ਨਹੀਂ, ਮੇਰਾ ਖਿਆਲ ਹੈ। ਦੂਸਰੀ ਗੱਲ ਹੈ ਕਿ ਇੱਕ ਮੈਂ ਸਵਾਲ ਉਠਾਉਣਾ ਚਾਹੁੰਦਾ ਕਿ ਇਹ ਕਿਸ ਤਰ੍ਹਾਂ ਹੋਇਆ ਕਿ ਇੱਕ ਮਹਾਰਾਜਾ ਦੇ ਦਰਬਾਰ ਦੇ ਜਿੰਨੇ ਦਰਬਾਰੀ, ਉਹਦੇ ਜਿੰਨੇ ਅਹਿਲਕਾਰ, ਉਹਦੇ ਜਿੰਨੇ ਜਰਨੈਲ ਸੀ, ਉਹਨਾਂ 'ਚੋਂ ਕੋਈ ਵੀ ਪੰਜਾਬ ਦੀ ਪੁਰਾਣੀ ਜਿਹੜੀ ਸੀ ਨਾ ਫੈਮਿਲੀ, ਰਾਠਾਚਾਰੀ ਜਿਹਨੂੰ ਕਹਿ ਸਕਦੇ ਹੋ, ਉਹਦੇ ਵਿੱਚੋਂ ਨਹੀਂ ਸੀ। ਆਮ ਲੋਕ ਸਨ, ਉਹਨਾਂ 'ਚ ਤਰਖਾਨ ਵੀ ਸਨ, ਉਹਨਾਂ 'ਚ ਹੋਰ ਵੀ ਲੋਕ ਸਨ, ਮਹਾਰਾਜਾ ਆਪ ਸਾਂਸੀ ਸੀ। ਤੇ ਇਹ ਕਿਸ ਤਰ੍ਹਾਂ ਮਤਲਬ ਹੋਇਆ ਕਿ ਉਹ ਇੰਨੇ ਕੁ ਟ੍ਰੇਨਡ ਹੋ ਗਏ ਕਿ ਉਹਨਾਂ ਨੇ ਇੱਕ ਰਿਆਸਤ ਨੂੰ ਚਲਾਇਆ, ਔਰ ਉਹ ਰਿਆਸਤ ਜਿਹਨੇ ਨਾ ਸਿਰਫ ਸ਼ੁਮਾਲ ਤੋਂ ਆਉਣ ਵਾਲੇ ਹਮਲਿਆਂ ਨੂੰ ਰੋਕਿਆ, ਬਲਕਿ ਈਸਟ ਜਿੱਥੇ ਅੰਗਰੇਜ਼ ਬੈਠਾ ਸੀ ਉਹਨਾਂ ਤੱਕ ਵੀ ਬੰਨ ਲਾ ਦਿੱਤਾ। ਇਹ ਗੱਲ ਬਹੁਤ ਜ਼ਰੂਰੀ ਹੈ ਕਿ ਸਮਝੀ ਜਾਏ, ਔਰ ਮੇਰੇ ਖਿਆਲ 'ਚ ਇਹ ਗੱਲ ਸਾਨੂੰ ਸਮਝਣ ਲਈ ਜਦ ਤੱਕ ਅਸੀਂ ਦੋ ਚੀਜ਼ਾਂ ਨਾ ਸਮਝੀਏ ਅਸੀਂ ਸਮਝ ਨਹੀਂ ਸਕਦੇ। ਇੱਕ ਤੇ ਮਿਸਲਾਂ ਦੇ ਦੌਰ ਦੇ ਬਾਰੇ 'ਚ ਸਾਨੂੰ ਜੋ ਕੁਛ ਮਿਲਦਾ ਹੈ ਉਹ ਬਹੁਤ ਜ਼ਿਆਦਾ ਮਜ਼ਬੀ ਹੈ, ਠੀਕ ਹੈ, ਉਹਦੇ ਤੋਂ ਧੂੜ ਝਾੜਨ ਦੀ ਬਹੁਤ ਲੋੜ ਹੈਗੀ ਹੈ। ਔਰ ਮਿਸਲਾਂ ਇੱਕ ਹਿੰਦੁਸਤਾਨ ਦੇ ਵਿੱਚ ਇੱਕ ਅਨੋਖਾ ਨਿਜ਼ਾਮ ਹੈਗਾ ਸੀ, ਔਰ ਉਹਨਾਂ ਮਿਸਲਾਂ ਨੇ ਹੀ ਅਫਗਾਨ ਹਮਲਾਵਰਾਂ ਨੂੰ ਇੱਥੋਂ ਉਹਨਾਂ ਦੇ ਹਮਲੇ ਬੰਦ ਕੀਤੇ ਸੀ। ਔਰ ਉਹ ਇੱਕ ਨਿਜ਼ਾਮ ਐਸਾ ਸੀ ਜਿਹੜਾ ਅਵਾਮੀ ਨਿਜ਼ਾਮ ਸੀ। ਮਿਸਲਾਂ ਦੇ ਮਿਸਲਦਾਰ ਸਾਰੇ ਆਮ ਲੋਕ ਸਨ, ਜੋ ਤਰਖਾਰ ਵੀ ਸੀ, ਜਿਵੇਂ ਜੱਸਾ ਸਿੰਘ ਠੋਕਾ ਤਰਖਾਨ ਸੀ, ਜੱਸਾ ਸਿੰਘ ਕਲਾਲ ਜਿਹਨੇ ਲਾਹੌਰ 'ਚ ਹਕੂਮਤ ਵੀ ਕੀਤੀ। ਤੇ ਇਹ ਸਾਰਾ ਇਹ ਆਮ ਲੋਕ ਜਿਹੜੇ ਥਲੜੀ ਪੱਧਰ ਦੇ ਲੋਕ ਸਨ, ਉਹ ਉਹਨਾਂ ਨੇ ਇੱਕ ਨਿਜ਼ਾਮ ਬਣਾਇਆ। ਉਹਨੂੰ ਸਮਝਣ ਤੋਂ ਬਗੈਰ ਮਹਾਰਾਜਾ ਰਣਜੀਤ ਸਿੰਘ ਨੂੰ ਸਮਝਿਆ ਨਹੀਂ ਜਾ ਸਕਦਾ। ਔਰ ਉਸ ਤੋਂ ਪਿੱਛੇ ਜਾਓ ਅਗਰ ਤੇ ਆਮਰ ਨੇ ਆਪਣੇ ਲੈਕਚਰ 'ਚ ਗੱਲ ਕੀਤੀ ਸੀ ਕਿ ਇਹ ਮਹਾਰਾਜਾ ਦਾ ਦੌਰ ਜਿਹੜਾ ਹੈਗਾ ਨਾ ਪੰਜਾਬੀ ਆਇਡੈਂਟੀਟੀ ਦੀ ਬਿਗਨਿੰਗ ਹੈਗੀ ਸੀ। ਤੇ ਅਗਰ ਮੈਂ ਗੱਲ ਕਰਾਂ ਪੰਜਾਬੀ ਆਇਡੈਂਟੀਟੀ ਦੀ ਬਿਗਨਿੰਗ ਜਿਹੜੀ ਹੈ ਨਾ, ਉਹ ਬੰਦਾ ਬਹਾਦਰ ਤੋਂ ਬਗੈਰ ਉਹ ਤੇ ਗੱਲ ਨਹੀਂ ਹੋ ਸਕਦੀ, ਕਿਉਂਕਿ ਬੰਦਾ ਬਹਾਦਰ ਨੇ ਪੋਲੀਟੀਕਲ ਆਇਡੈਂਟੀਟੀ ਪੰਜਾਬੀਆਂ ਦੀ ਉਹਨੇ ਬਣਾਈ ਸੀ। ਉਹਨੇ ਪੰਜਾਬੀਆਂ ਵਾਸਤੇ ਇੱਕ ਜਗ੍ਹਾ ਬਣਾਈ ਸੀ ਜਿੱਥੇ ਬੈਠ ਕੇ ਉਹ ਆਪਣੀ ਪੋਲੀਟੀਕਲ ਪਾਵਰ ਅਸਰਟ ਕਰ ਸਕਣ। ਹੁਣ ਜਿਸ ਕਿਤਾਬ ਤੇ ਆਮਰ ਨੇ ਗੱਲ ਕੀਤੀ ਸੀ, ਇਵੈਂਟਸ ਆਫ ਦਾ ਕੋਰਟਸ ਆਫ ਮਹਾਰਾਜਾ, ਉਸ ਵੇਲੇ 'ਚ ਪੂਨਾ ਤੋਂ ਜਿਹੜੇ ਖੱਤ ਮਿਲੇ ਸਨ ਔਰ ਜਿਹੜੇ ਮਖਤੂਤੇ ਮਿਲੇ ਸਨ ਫਾਰਸੀ 'ਚ, ਉਹਨਾਂ ਵਿੱਚ ਇੱਕ ਹੋਰ ਰੂਦਾਦ ਹੈਗੀ ਹੈ ਜੈਪੁਰ ਦੀ, ਜਿਹੜਾ ਮੁਗਲ ਦਰਬਾਰ ਦੇ ਵਿੱਚ ਜੈਪੁਰ ਦਾ ਖਬਰੀ ਸੀ। ਉਹਨੇ ਉਸ ਦੌਰ 'ਚ ਲਿਖੀ ਜਦੋਂ ਬੰਦਾ ਬਹਾਦਰ ਆਪਣਾ ਸਾਰਾ ਉਹ ਸਿਲਸਿਲਾ ਕਰ ਰਹੇ ਸੀ। ਉਹਨੇ ਇੱਕ ਔਰ ਫਾਰਸੀ 'ਚ, ਔਰ ਉਹ ਫਾਰਸੀ ਵੀ ਨਾਲ ਉਹਦੇ ਮੌਜੂਦ ਹੈ ਜਿਹੜੀ ਪੜ੍ਹੀ ਜਾ ਸਕਦੀ, ਖਤ ਸ਼ਿਕਸਤਾ 'ਚ ਨਹੀਂ ਹੈਗੀ ਸਰ। ਆਪਣਾ ਕਿਲ੍ਹਾ ਨੌਰ 'ਚ ਸੀ ਉਦੋਂ ਬੰਦਾ, ਤੇ ਉਹਨੇ ਖਤ ਲਿਖਿਆ ਬਾਦਸ਼ਾਹ ਨੂੰ ਔਰ ਦੱਸਿਆ ਕਿ ਬੰਦਾ ਬਹਾਦਰ ਦੀ ਫੌਜ ਦੇ ਵਿੱਚ ਇਸ ਵੇਲੇ 5000 ਮੁਸਲਮਾਨ ਘੋੜਸਵਾਰ ਨੇ, ਔਰ ਉਹਨੇ ਉਹਨਾਂ ਨੂੰ ਖੁਤਬੇ ਦੀ ਇਜਾਜ਼ਤ ਦਿੱਤੀ ਹੈ ਔਰ ਨਮਾਜ਼ ਪੜ੍ਹਨ ਦੀ ਇਜਾਜ਼ਤ ਦਿੱਤੀ ਹੈ, ਔਰ ਕਿਸੇ ਨੂੰ ਕੁਛ ਨਹੀਂ ਕਿਹਾ। ਬੰਦਾ ਬਹਾਦਰ ਦਾ ਜਿਹੜਾ ਮਾਮਲਾ ਵਜ਼ੀਰ ਖਾਨ ਫੌਜਦਾਰ ਸਰਹੰਦ ਨਾਲ ਸੀ, ਉਹਦੀ ਵਜ੍ਹਾ ਅਸਲ 'ਚ ਜੋ ਗੁਰੂ ਗੋਬਿੰਦ ਸਿੰਘ ਦੇ ਜਿਹੜੇ ਸਾਹਿਬਜ਼ਾਦੇ ਸਨ ਉਹਨਾਂ ਨੂੰ ਸ਼ਹੀਦ ਕੀਤਾ ਸੀ ਉਹਨੇ, ਔਰ ਉਹ ਲੜਾਈ ਸੀ। ਲੇਕਿਨ ਔਨ ਦਾ ਹੋਲ ਉਹ ਐਂਟੀ ਮੁਸਲਮਾਨ ਲੜਾਈ ਬਿਲਕੁਲ ਨਹੀਂ ਸੀ। ਔਰ ਉਹੀ ਪੰਜਾਬੀ ਆਇਡੈਂਟੀਟੀ ਜਿਹੜੀ ਹੈ ਉਹਨੂੰ ਸਮਝੇ ਬਗੈਰ ਤੁਸੀਂ ਨਾ ਰਣਜੀਤ ਸਿੰਘ ਨੂੰ ਸਮਝ ਸਕਦੇ ਹੋ, ਨਾ ਮਿਸਲਾਂ ਨੂੰ ਸਮਝ ਸਕਦੇ ਹੋ। ਔਰ ਉਹ ਤੇ ਮੇਰੇ ਖਿਆਲ ਦੇ ਵਿੱਚ ਉਹਦੇ 'ਤੇ ਗੱਲ ਕਰਨੀ ਬਹੁਤ ਜ਼ਰੂਰੀ ਹੈ, ਔਰ ਉਹਨੂੰ ਮਜ਼ਹਬ ਦੀ ਧੂੜ ਤੋਂ ਹਟਾ ਕੇ ਉਸ ਹਿਸਟਰੀ ਨੂੰ ਦੇਖਣਾ ਚਾਹੀਦਾ ਹੈ, ਬਾਬਾ ਬੰਦਾ ਦੀ ਹਿਸਟਰੀ ਨੂੰ ਵੀ ਔਰ ਮਿਸਲਾਂ ਦੀ ਹਿਸਟਰੀ ਨੂੰ ਵੀ। ਔਰ ਉਸ ਤੋਂ ਬਾਅਦ ਫਿਰ
ਤੁਸੀਂ ਦੇਖੋ ਕਿ ਮਹਾਰਾਜਾ ਜੇ ਤੋਂ ਬਾਅਦ ਜੋ ਪੰਜਾਬ ਦਾ ਫਾਲ ਹੋਇਆ ਔਰ ਅੰਗਰੇਜ਼ਾਂ ਨੂੰ ਜਿੰਨਾ ਕੁ ਪੰਜਾਬ ਤੋਂ ਗੁੱਸਾ ਸੀ ਚੇਲੇ ਵਾਲੇ ਦੀ ਵਾਰ ਤੋਂ ਬਾਅਦ, ਉਹਦੇ 'ਚ ਬੜੀ ਮਾਰ ਖਾਧੀ ਅੰਗਰੇਜ਼ਾਂ ਨੇ ਔਰ ਪੰਜਾਬੀ ਫੌਜ ਫਿਰ ਜ਼ਾਹਿਰ ਹੈ ਉਹਦਾ ਜੋ ਰਿਜ਼ਲਟ ਹੈਗਾ ਸਭ ਨੂੰ ਪਤਾ ਹੈਗਾ। ਲੇਕਿਨ ਇੱਕ ਜਿਹੜਾ ਮੈਂ ਜ਼ਿਕਰ ਕੀਤਾ ਬੰਦੇ ਦਾ ਔਰ ਮਿਸਲਾਂ ਦਾ, ਉਹਨੂੰ ਔਰ ਮਹਾਰਾਜਾ ਤੋਂ ਬਾਅਦ ਜਿਹੜੀ ਮਹਾਰਾਜਾ ਦਲੀਪ ਸਿੰਘ ਦੇ ਹਵਾਲੇ ਨਾਲ ਚੀਜ਼ਾਂ ਹੈਗੀਆਂ, ਉਹ 'ਤੇ ਇੱਕ ਵੱਖਰਾ ਪ੍ਰੋਗਰਾਮ ਕਰ ਲਾਂਗੇ, ਇੱਕ ਬਹੁਤ ਵੱਡਾ ਇੱਕ ਟੌਪਿਕ ਹੈਗਾ। ਲੇਕਿਨ ਮੈਂ ਸਮਝਦਾ ਕਿ ਇਹਨਾਂ ਦੋਵਾਂ ਤੋਂ ਜਦ ਤੱਕ ਅਸੀਂ ਇਹਨਾਂ 'ਚ ਰਿਸਰਚ ਨਹੀਂ ਕਰਾਂਗੇ ਨਾ, ਮਹਾਰਾਜਾ ਪੂਰੀ ਤਰ੍ਹਾਂ ਸਮਝ ਨਹੀਂ ਆ ਸਕਦਾ। ਥੈਂਕ ਯੂ ਤੋਹੀਦ ਜੀ। ਕਾਸ਼ੂ ਜੀ ਬਹੁਤ ਮਿਹਰਬਾਨੀ, ਬੜੀ ਸੋਹਣੀ ਗੱਲਬਾਤ ਚੱਲ ਰਹੀ ਹੈ। ਤੇ ਸਾਡੇ ਨਾਲ ਬਲਜੀਤ ਸਿੰਘ ਜੀ ਕਰਨਗੇ ਸਾਨੂੰ ਜੁਆਇਨ। ਉਹ ਅਜੇ ਉਹਨਾਂ ਦੇ ਨਾਲ ਸਾਡਾ ਕਨੈਕਟ ਨਹੀਂ ਹੋ ਰਿਹਾ, ਤੇ ਜਿਸਦਾਂ ਹੀ ਉਹ ਜੁਆਇਨ ਕਰਨ, ਸਾਨੂੰ ਵੇਖ ਰਹੇ ਹੋਣਗੇ ਤੇ ਉਹ ਪਲੀਜ਼ ਆ ਜਾਣ, ਟਾਈਮ ਕਾਫੀ ਹੋ ਗਿਆ। ਤੇ ਮੈਂ ਹੁਣ ਆਪਣੇ ਬਹੁਤ ਹੀ ਪਿਆਰੇ ਸਾਡੇ ਦੋਸਤ ਆਮਰ ਰਿਆਜ਼ ਜੀ ਹੋਰਾਂ ਨੂੰ ਜਿਹੜਾ ਹੈ ਨਾ ਉਹ ਇਨਵਾਈਟ ਕਰਾਂਗਾ ਕਿ ਉਹ ਵੀ ਆਪਣੀ ਜਿਹੜੀ ਵਿਚਾਰ ਨੇ ਉਹ ਵੀ ਸਾਂਝੇ ਕਰਨ ਸਾਡੇ ਨਾਲ। ਜੀ ਜੀ ਆਇਆਂ ਨੂੰ। हाँ जी जी जी। देखो जी, ये दिन मनाना बड़ा जरूरी है। एक 29 मार्च का दिन मनाना बड़ा जरूरी है, एक 27 जून का दिन मनाना बड़ा जरूरी है, पंजाबी कैलेंडर बनाना बड़ा जरूरी है। वजह उसकी ये कि ताकि किसी भी तरह जोड़ा है वो सानू पता चले। वैसे तो इत्थे जिस दिन सिंध के उत्ते अंग्रेज़ां कब्जा किया वो वाली दिन भी नहीं मनाया जाता। तो यह जो 29 मार्च का दिन है वो असल दे विच पाकिस्तान दे विच जिहड़ा है खास तौर पर पंजाब तो इलावा वो कश्मीरियां नूं भी मनाना चाहिए ते पठानां नूं भी मनाना चाहिए, क्योंकि उस दिन अंग्रेज़ां दा कब्जा होया सी इत्थे। ते मैं गलबात जिहड़ी हैगी है वो वधिया हो रही है। ते इसलिए मैं एक गल ते दसांगा कि एक साडे इत्थे जिहड़ा एक पिछले दिन कालम छपिया लाहौर दे विच जंग अखबार दे विच, ते काफ़ी वड्डे एक इत्थे हैगे ने अपना एंकर हैगे ने, उन्होंने लिखा मजमून भगत सिंह और रणजीत सिंह के हवाले नाल, और पढ़ के बहुत जिहड़ा है अफसोस भी होया। और यह भी है कि ज़ाहिर है किताबां पंजाब दे उत्ते नहीं हैगियां ते लोग कन्हैया लाल वर्गी किताबां दा रैफरेंस दिंदे ने, थॉर्टन वर्गी दी किताबां दा रैफरेंस दिंदे ने, सैयद लतीफ़ वर्गे दी किताबां दा रैफरेंस दिंदे ने, जिहदी वजह तो ज़्यादा पुआड़ा भी पिया इत्थे। और उन्होंने एंटी सिख जिहड़ा कैंपेन हैगी है उहदे विच खासा काम जिहड़ा है कीता, और रणजीत सिंह के खिलाफ एक पूरी कैंपेन बनाई और सिखा ईसाई और पता नहीं की जिहड़ा है वो फैलाया इत्थे। ते ਉਹ ਕਾਲਮ ਦੇ ਵਿੱਚ ਵੀ ਇਹੀ ਕੁਛ ਹੈਗਾ ਸੀ। ਮੈਂ ਥੋੜੀ ਜੀ ਗੱਲ ਜਿਹੜੀ ਅੱਜ ਕਰਨਾ ਚਾਹੁੰਦਾ ਹਾਂ ਉਹ ਜਿਹੜੀ ਰੀਅਲ ਰਣਜੀਤ ਸਿੰਘ ਹੈ ਫਕੀਰ ਵਹੀਦੁੱਦੀਨ ਦੀ ਕਿਤਾਬ, ਉਹਦੇ 'ਚੋਂ ਥੋੜੀ ਜਿਹੀ ਚੀਜ਼ਾਂ ਮੈਂ ਜੋੜੀਆਂ ਨੇ, ਮੈਂ ਕਿਹਾ ਤੁਹਾਨੂੰ ਸ਼ੇਅਰ ਕਰੀਏ, ਕਿਉਂਕਿ ਉਹ ਕਿਤਾਬ ਪਹਿਲੇ 1965 ਵਿੱਚ ਛਪੀ ਸੀ ਪਾਕਿਸਤਾਨ 'ਚ। ਹੁਣ ਉਮੀਦ ਹੈ ਜਲਦੀ ਛਪ ਜਾਏਗੀ, ਰੀਡਿੰਗ ਵਾਲੇ ਛਾਪ ਰਹੇ ਨੇ ਉਹਨੂੰ, ਅਗਰ ਛਾਪ ਲੈਣਗੇ ਤਾਂ ਬਹੁਤ ਜਲਦੀ ਹੈ ਸਾਹਮਣੇ ਵੀ ਆ ਜਾਏਗੀ। ਤੇ ਉਹ ਕਿਤਾਬ ਜਿਹੜੀ ਹੈ ਉਹ ਇਸ ਵਾਸਤੇ ਅਹਿਮ ਹੈਗੀ ਹੈ ਕਿ ਉਹਨਾਂ ਦੇ ਵੱਡੇ ਜਿਹੜੇ ਨੇ ਜਿਹੜੇ ਫਕੀਰ ਹੈਗੇ ਨੇ ਉਹ ਮਹਾਰਾਜਾ ਦੇ ਨਾਲ ਰਹੇ ਸਨ। ਉਹ ਜਿਹੜੇ ਗੁਲਾਮ ਮਹੀਉਦੀਨ ਜਿਹੜੇ ਹੈਗੇ ਸਨ ਉਹਨਾਂ ਦੀ ਔਲਾਦ ਹੈਗੀ ਸੀ, ਅਜ਼ੀਜ਼ੁਦੀਨ ਤੇ ਹਕੀਮ ਨੂਰੁਦੀਨ ਤੇ ਹਕੀਮ ਇਮਾਮੁਦੀਨ ਹੁੰਦੇ ਸਨ। ਫਿਰ ਬਾਦਸ਼ਾਹ ਦਾ ਟਾਈਮ ਵੀ ਉਹਨਾਂ ਕੋਲ ਆਇਆ ਤੇ ਸੈਯਦ ਤੇ ਸਨ। ਤੇ ਉਹ ਇਹਨਾਂ ਭਰਾਵਾਂ ਨੇ ਜਿਹੜੀ ਇਹਨਾਂ ਦੀ ਔਲਾਦ ਹੈਗੀ ਸੀ ਅੱਗੋਂ, ਉਹਨਾਂ 'ਚੋਂ ਜਲਾਲੁਦੀਨ ਸਾਹਿਬ ਸਨ, ਫਕੀਰ ਜਲਾਲੁਦੀਨ। ਇਹ ਫਕੀਰ ਵਹੀਦੁੱਦੀਨ ਕਹਿੰਦੇ ਨੇ ਉਹ ਮੇਰੇ ਚਾਚਾ ਹੈਗੇ ਸਨ, ਅੰਕਲ ਲਿਖਿਆ ਹੋਇਆ ਹੁਣ ਪਤਾ ਨਹੀਂ ਚਾਚਾ ਸਨ ਤਾਇਆ ਸਨ। ਤੇ ਉਹਨਾਂ ਕੋਲੋਂ ਉਹਨਾਂ ਨੇ ਜਿਹੜੀ ਫੈਮਿਲੀ ਰਿਕਾਰਡ ਮਿਲਿਆ ਉਹਦੇ 'ਤੇ ਬੇਸ ਕਰਕੇ ਇਹਨਾਂ ਨੇ ਕਿਤਾਬ ਲਿਖੀ। ਔਰ ਇੱਕ ਹਾਦੀ ਹੁਸੈਨ ਸਾਹਿਬ ਹੈਗੇ ਸਨ, ICS ਅਫਸਰ ਹੈਗੇ ਸਨ, ਉਹਨਾਂ ਨੇ ਇਹਨਾਂ ਦੇ ਨਾਲ ਕੰਮ ਕੀਤਾ। ਤੇ ਮਹਾਰਾਜਾ ਦੀ ਅੰਪਾਇਰ ਜਿਹੜੀ ਹੈਗੀ ਹੈ ਉਹਦੇ ਮੁਤਲਕ ਤੇ ਸਭ ਨੂੰ ਪਤਾ ਹੈ ਕਿ ਉਹ ਤਿੱਬਤ ਤੋਂ ਸਿੰਧ ਤੱਕ ਹੈਗੀ ਸੀ ਤੇ ਫਾਟਾ ਤੋਂ ਸਤਲੁਜ ਤੱਕ ਹੈਗੀ ਸੀ, ਤੇ ਫੈਲੀ ਹੋਈ ਇੱਕ ਅੰਪਾਇਰ ਹੈਗੀ ਸੀ। ਲਾਹੌਰ ਦਰਬਾਰ ਉਹਦਾ ਨਾਂ ਹੈਗਾ ਸੀ। ਸ਼ੁਰੂ ਕਿਤਾਬ ਬੜੀ ਮਜ਼ੇਦਾਰ ਹੁੰਦੀ ਹੈ ਕਿ ਜਦੋਂ ਮਹਾਰਾਜਾ ਜਿਹੜਾ ਲਾਹੌਰ ਵਿੱਚ ਐਂਟਰ ਹੋ ਰਿਹਾ ਹੈ ਔਰ ਸ਼ਾਹੀ ਕਿਲੇ ਦੇ ਵਿੱਚ ਜਿਹੜਾ ਸਮਨ ਬੁਰਜ ਹੈਗਾ ਉਹਦੇ ਵੱਲ ਆਉਂਦਾ ਹੈ, ਤੇ ਰਾਹ 'ਚ ਥੋੜ੍ਹਾ ਜਿਹਾ ਹਨੇਰਾ ਆਉਂਦਾ ਹੈ, ਤੇ ਉਸ ਹਨੇਰੇ ਦੇ ਵਿੱਚੋਂ ਇੱਕ ਆਵਾਜ਼ ਆਉਂਦੀ ਹੈ ਕਿ ਰਣਜੀਤ ਸਿੰਘ ਇੱਧਰ ਆ ਜਾ। ਤੇ ਇਹ ਲਿਖਦੇ ਨੇ ਕਿ ਰਣਜੀਤ ਸਿੰਘ ਜਿਹੜਾ ਹੈ ਉਹ ਬਸ ਟੁਰ ਪਿਆ ਉਸ ਆਵਾਜ਼ ਦੇ ਮਗਰ। ਪਤਾ ਸੀ ਆਵਾਜ਼ ਕਿੱਥੋਂ ਆ ਗਈ, ਕਿਉਂਕਿ ਜਿੱਧਰੋਂ ਆਵਾਜ਼ ਆ ਉਸ ਪਾਸੇ ਬਹੁਤ ਜ਼ਿਆਦਾ ਸੀ।
और उधरों आवाज़ आई कि बई तू हुण तख्त लाहौर के उत्ते बहन लगे ते कुछ चीज़ां याद रखी। एक तो यह है कि सवेरे सवेरे उठ के तू इबादत करिया करी। दूजी जिहड़ी गल तैनूं याद रखण दी वो यह हैगी है जिहदी हले थोड़ी देर पहले काशिफ जिक्र भी कर रहा सी, वो यह सी कि तू चुगतियां वाला क्रोफर ना अपनाई। यानी तेरा जिहड़ा सारा क्रोफर है, जिहड़ा गैंजर है, वो सारा जिहड़ा है वो मुगलों वाला नहीं होना चाहिए, बल्कि आमियाना होना चाहिए, नज़र आना चाहिए कि लोगों की गल हो। तीजी जिहड़ी उन्हें हदायत की बाबे ने, जिहड़ी आवाज़ आ रही थी, वो यह सी कि तू अपने लोगों नूं जिहड़ा है वो रंग नस्ल ते मजहब तो बगैर वेखी। और आखिरी गल है की कि जिहड़े तेरे नाल हैगे ने उन्हां कोलों मशवरा करदा रही। अच्छा जी, हुण यह जिहड़ी 4 हदायत हैगियां सन, महाराजे ने यह गल किसी नूं दसी नहीं। यह सारा किस्सा उस किताब जदों शुरू होंदी है शुरू दे विच ही है। ਤੇ ਸ਼ੁਰੂ ਦੇ ਵਿੱਚ ਹੀ ਜਿਹੜਾ ਇਹ ਕਿੱਸਾ ਹੈਗਾ ਤੇ ਉਹਦੇ ਵਿੱਚ ਮਹਾਰਾਜਾ ਜਿਹੜਾ ਹੈ ਉਹ ਇਹ ਗੱਲ ਸੁਣ ਕੇ ਉਸ ਤੋਂ ਬਾਅਦ ਉਹਨੇ ਆਪਣਾ ਕੰਮ ਸ਼ਮ ਸ਼ੁਰੂ ਕਰਤਾ। ਤੇ ਮਹਾਰਾਜਾ ਦੇ ਦਰਬਾਰ ਦੇ ਵਿੱਚ ਇੱਕ ਹੋਰ ਬੰਦਾ ਹੈਗਾ ਸੀ, ਉਹਨਾਂ ਦਾ ਨਾਂ ਸੀ ਆਵਾਜ਼ ਖਾਨ। ਆਵਾਜ਼ ਖਾਨ ਉਹਨਾਂ ਦੇ ਅਸਤਬਲ ਦਾ ਜਿਹੜਾ ਹੈਗਾ, ਹਾਥੀਆਂ ਦਾ ਜਿਹੜਾ ਅਸਤਬਲ ਸੀ, ਉਹਦਾ ਹੈਡ ਹੈਗਾ ਸੀ। ਤੇ ਉਹਨੇ ਆਵਾਜ਼ ਖਾਨ ਨੇ ਜਿਹੜਾ ਹੈਗਾ ਇੱਕ ਦਿਨ ਉਹ ਗੜੀ ਸ਼ੋ ਗਿਆ, ਜਿਹੜਾ ਗੜੀ ਸ਼ੋ ਲਾਹੌਰ ਦੇ ਨੇੜੇ ਹੀ ਮਤਲਬ ਇੱਕ ਇਲਾਕਾ ਹਲੇ ਵੀ ਮੌਜੂਦ ਹੈਗਾ। ਤੇ ਗੜੀ ਸ਼ੋ ਦੇ ਵਿੱਚ ਇੱਕ ਮਸਜਿਦ ਦੇ ਵਿੱਚ ਉਹ ਬੈਠਾ ਸੀ, ਗਿਆ ਮਸਜਿਦ ਦੇ ਵਿੱਚ, ਉੱਥੇ ਇੱਕ ਫਕੀਰ ਆਇਆ। ਤੇ ਜਦੋਂ ਉਹ ਨਮਾਜ਼ ਪੜ੍ਹ ਕੇ ਫਾਰਗ ਹੋ ਗਿਆ ਜਾਂ ਜੋ ਵੀ ਉਹਨੇ ਮਸਜਿਦ ਦੇ ਵਿੱਚ ਕੀਤਾ, ਉਸ ਤੋਂ ਬਾਅਦ ਫਕੀਰ ਨੇ ਉਹਨੂੰ ਇਹ ਕਿਹਾ ਕਿ ਤੂੰ ਜਾ ਕੇ ਮਹਾਰਾਜਾ ਨੂੰ ਪੁੱਛੀ ਕਿ ਜਿਹੜੀ ਉਹਨੂੰ ਹਦਾਇਤ ਕੀਤੀ ਸੀ ਉਹ ਅਮਲ ਵੀ ਕਰ ਰਿਹਾ ਕਿ ਨਹੀਂ। ਹੁਣ ਆਵਾਜ਼ ਖਾਨ ਨੂੰ ਤਾਂ ਕੋਈ ਗੱਲ ਪਤਾ ਹੀ ਨਹੀਂ ਸੀ। ਆਵਾਜ਼ ਖਾਨ ਨੇ ਸੁਣੀ ਔਰ ਉਹਨੇ ਕਿਹਾ ਕਿ ਬਾਬਾ ਕਹਿ ਰਿਹਾ ਹੈ ਤੇ ਹੋਰੇ ਕੀ ਕਮਲਾ ਜਿਹਾ ਹੈਗਾ। ਖੈਰ ਆਵਾਜ਼ ਖਾਨ ਨੂੰ ਸੁਣ ਕੇ ਚਲਾ ਗਿਆ। ਔਰ ਜਦੋਂ ਮਹਾਰਾਜਾ ਨੂੰ ਮਿਲਿਆ ਤੇ ਉਹਨੇ ਮਹਾਰਾਜਾ ਨੂੰ ਇਹ ਗੱਲ ਕਹੀ, ਜਦੋਂ ਮਹਾਰਾਜਾ ਬਿਲਕੁਲ ਇਕੱਲਾ ਹੈਗਾ ਸੀ, ਤੇ ਜੈਸੇ ਹੀ ਉਹਨੇ ਇਹ ਗੱਲ ਕਹੀ ਤੇ ਉਹਨੇ ਕਿਹਾ ਮਹਾਰਾਜਾ ਦਾ ਰੰਗ ਜਿਹੜਾ ਇੱਕਦਮ ਪੀਲਾ ਪੈ ਗਿਆ। ਤੇ ਮਹਾਰਾਜਾ ਜਿਹੜਾ ਹੈਗਾ ਉਹ ਨੇ ਪੁੱਛਿਆ ਉਹਨੂੰ ਔਰ ਉਹਨੇ ਕਿਹਾ ਕਿ ਇਹ ਗੱਲ ਉਹਨੇ ਫਕੀਰ ਨੇ ਕਹੀ। ਤੇ ਮਹਾਰਾਜਾ ਨੂੰ ਨੇ ਕਿਹਾ ਕਿ ਮੈਂ ਖਿਆਲ ਤੇ ਰੱਖ ਰਿਹਾ ਲੇਕਿਨ ਉਹ ਫਕੀਰ, ਲੇਕਿਨ ਉਸ ਤੋਂ ਬਾਅਦ ਜ਼ਾਹਿਰ ਹੈ ਫਕੀਰ ਨੇ ਕਿੱਥੇ ਨਹੀਂ ਮਿਲਣਾ ਸੀ, ਫਕੀਰ ਗਾਇਬ ਹੋ ਗਿਆ। ਹੁਣ ਇਹ ਗੱਲ ਜਿਹੜੀ ਹੈਗੀ ਹੈ ਉਹ ਲਿਖ ਕੇ ਫਕੀਰ ਵਹੀਦੁੱਦੀਨ ਨੇ ਸ਼ੁਰੂ ਇਸ ਵਾਸਤੇ ਕੀਤੀ ਹੈ ਕਿ ਇਹ ਸਾਰੀ ਗੱਲਾਂ ਐਕਚੁਅਲੀ ਮਹਾਰਾਜਾ ਨੇ ਬੜੇ ਧਿਆਨ ਨਾਲ ਆਪਣੇ ਦੌਰ ਵਿੱਚ ਕੀਤੀਆਂ। ਇਹ ਮਿੱਥ ਹੈਗੀ ਹੈ, ਇਹ ਕਹਾਣੀ ਜਿਹੜੀ ਹੈਗੀ ਹੈ ਉਹ ਉਹਦਾ ਹੋਰ ਕੋਈ ਹਵਾਲਾ ਹੋਏ ਨਾ ਹੋਏ, ਕਿਉਂਕਿ ਉਸ ਤੋਂ ਬਾਅਦ ਇਹਨਾਂ ਨੇ ਇਹ ਲਿਖਿਆ ਹੈ ਆਪਣੀ ਇਸ ਕਿਤਾਬ ਦੇ ਵਿੱਚ ਕਿ ਉਹਨਾਂ ਨੇ ਮਹਾਰਾਜਾ ਨੇ ਉਹਨੂੰ ਵਾਅਦਾ ਦਿੱਤਾ ਕਿ ਉਹ ਇਹ ਗੱਲ ਕਿਸੇ ਨੂੰ ਨਹੀਂ ਕਹੇਗਾ। ਔਰ ਉਹਨੇ ਮਹਾਰਾਜਾ ਦੀ ਡੈਥ ਤੋਂ ਬਾਅਦ ਇਹ ਗੱਲ ਫਕੀਰ ਅਜ਼ੀਜ਼ੁਦੀਨ ਨੂੰ ਕਹੀ ਔਰ ਉਹਦੇ ਜ਼ਰੀਏ ਫਿਰ ਇਹਨਾਂ ਦੀ ਫੈਮਿਲੀ 'ਚ ਆਈ ਔਰ ਇਹਨਾਂ ਨੇ ਉਹਨੂੰ ਬਿਆਨ ਕੀਤਾ। ਲੇਕਿਨ ਇਹ ਗੱਲ ਹਕੀਕਤ ਹੈਗੀ ਹੈ ਕਿ ਮਹਾਰਾਜਾ ਦੀ ਜਿਹੜੀ ਆਪਣੀ ਅੰਪਾਇਰ ਹੈਗੀ ਸੀ, ਅੰਪਾਇਰ ਸੀ, ਉਹ ਬਾਦਸ਼ਾਹਤ ਸੀ। ਉਹਨੂੰ ਮਤਲਬ ਹੈ ਕਿ ਇੱਧਰ ਉੱਧਰ ਨਹੀਂ ਲਿਜਾਣਾ ਚਾਹੀਦਾ, ਉਹਨੂੰ ਬਾਦਸ਼ਾਹਤ ਕਹਿਣਾ ਚਾਹੀਦਾ ਔਰ ਸਿੱਖ ਬਾਦਸ਼ਾਹਤ ਨਹੀਂ ਕਹਿਣਾ ਚਾਹੀਦਾ ਹੈ। ਜਿਹੜਾ ਸਾਡਾ ਹੈਗਾ ਨਾ ਹਿੰਦੂ ਦੌਰ, ਮੁਸਲਿਮ ਦੌਰ, ਸਿੱਖ ਦੌਰ, ਇਸ ਅਜ਼ਾਬ ਤੋਂ ਅਸੀਂ ਨਿਕਲ ਜਾਈਏ ਤੇ ਅਸੀਂ ਬੜਾ ਕੁਛ ਜਿਹੜਾ ਹੈਗਾ ਨਾ ਉਹ ਬਿਹਤਰ ਕਰ ਲਾਂਗੇ। ਤੇ ਇਹੀ ਕਿਤਾਬ ਦੇ ਵਿੱਚ ਬਹੁਤ ਸਾਰੇ ਕਿੱਸੇ ਨੇ। ਇੱਕ ਤੇ ਅਜ਼ਾਨ ਵਾਲਾ ਕਿੱਸਾ ਹੈ, ਉਹ ਮੇਰਾ ਖਿਆਲ ਹੈ ਕਾਫੀ ਲੋਕਾਂ ਨੇ ਸੁਣਿਆ ਹੋਇਆ ਹੈ ਕਿ ਸਰਦਾਰਾਂ ਨੇ ਆ ਕੇ ਕਿਹਾ ਕਿ ਜਨਾਬ ਮੁਸਲਮਾਨਾਂ ਦੀ 5 ਟਾਈਮ ਅਜ਼ਾਨ ਹੁੰਦੀ ਹੈ ਤੇ ਅਜ਼ਾਨ ਜਿਹੜਾ ਹੈਗਾ ਨਾ ਕੰਮ ਬੜਾ ਖਰਾਬ ਕਰਦੀ ਹੈ ਤੇ ਇਹਨਾਂ ਨੂੰ ਕੋਈ ਅਜ਼ਾਨ ਨਾ ਦਿਆ ਕਰਨ, ਬਹੁਤ ਆਵਾਜ਼ ਆਉਂਦੀ ਹੈ। ਤੇ ਮਹਾਰਾਜਾ ਨੇ ਉਹਨਾਂ ਨੂੰ ਬੁਲਾ ਕੇ ਕਿਹਾ ਕਿ ਅੱਛਾ ਚਲੋ ਠੀਕ ਹੈ, ਤੁਹਾਡੀ ਗੱਲ ਮੰਨ ਲੈਂਦੇ ਹਾਂ, ਪਰ ਇੰਝ ਕਰੋ ਉਹਨਾਂ ਨੂੰ 5 ਟਾਈਮ ਜਾ ਕੇ ਤੁਸੀਂ ਉਠਾਇਆ ਕਰੋ, ਸਵੇਰੇ ਸਵੇਰੇ ਉਠਾਓ, ਸ਼ਾਮੀ ਦੁਪਹਿਰੇ ਉਠਾਓ, ਸ਼ਾਮੀ ਉਠਾਓ, ਹਰ ਵੇਲੇ ਜਾ ਕੇ ਦੱਸਿਆ ਕਰੋ। ਔਰ ਉਹ ਸਾਰੇ ਰਾਜ਼ੀ ਹੋ ਗਏ, ਲੇਕਿਨ ਹਫ਼ਤੇ ਬਾਅਦ ਦੁਬਾਰਾ ਹਾਜ਼ਰ ਹੋ ਗਏ ਔਰ ਉਹਨਾਂ ਨੂੰ ਕਿਹਾ ਪਹਿਲਾਂ ਵਾਲਾ ਕੰਮ ਹੀ ਠੀਕ ਹੈਗਾ ਸੀ, ਕਿਉਂਕਿ ਇੰਨੀ ਵਾਰੀ ਜਾ ਕੇ ਉਠਾਉਣਾ ਪੈਂਦਾ ਸੀ, ਉਸ ਤੋਂ ਬਾਅਦ ਆ ਗਏ। ਤੇ ਇਸ ਤਰ੍ਹਾਂ ਦੇ ਵਾਕਿਆਤ ਜਿਹੜੇ ਹੈਗੇ ਨੇ ਇਹ ਮਹਾਰਾਜਾ ਦੇ ਮੁਤਲਕ ਜਿਹੜੇ ਹੈਗੇ ਨੇ ਬਹੁਤ ਸਾਰੇ ਨੇ। ਫਿਰ ਇੱਕ ਉਸ ਕੈਲੀਗ੍ਰਾਫਰ ਦਾ ਵਾਕਿਆ ਹੈਗਾ ਜਿਹਨੇ ਇੱਕ ਬਹੁਤ ਵੱਡੇ ਉਹਦੇ ਤੇ ਕਿਤਾਬ, ਬਹੁਤ ਵੱਡੀ ਕਿਤਾਬ ਹੈਗੀ ਸੀ ਜਿਹਦੇ ਤੇ ਉਹਨੇ ਬਹੁਤ ਵੱਡਾ ਹੋਏਗਾ ਸੀ, ਜਿਹਦੇ ਤੇ ਕਾਗਜ਼ ਹੈਗੇ ਸਨ ਜਿਹਦੇ ਤੇ ਉਹਨੇ ਕੁਰਾਨ ਸ਼ਰੀਫ ਲਿਖਿਆ। ਔਰ ਜਦੋਂ ਲਿਖ ਲਿਆ ਤੇ ਉਸ ਤੋਂ ਬਾਅਦ ਉਹਨੂੰ ਉਹਨੇ ਰਖਵਾ ਕੇ ਤੇ ਉਹ ਲੈ ਕੇ ਜਾ ਰਿਹਾ ਸੀ ਹੈਦਰਾਬਾਦ ਦੱਖਣ।
ਕਿਉਂਕਿ ਹੈਦਰਾਬਾਦ ਦੱਖਣ ਦੇ ਨਵਾਬ ਨੂੰ ਉਹਨੇ ਸੋਚਿਆ ਸੀ ਕਿ ਦਿਆਂਗਾ, ਉੱਥੋਂ ਹੀ ਮੈਨੂੰ ਸਭ ਤੋਂ ਜ਼ਿਆਦਾ ਪੈਸੇ ਮਿਲਣਗੇ, ਉਸ ਹਦੀਆ ਮਿਲੇਗਾ। ਤੇ ਉਹ ਜਾ ਰਿਹਾ ਸੀ ਤੇ ਮਹਾਰਾਜਾ ਜਿਹੜਾ ਹੈਗਾ ਉੱਥੋਂ ਲੰਘ ਰਿਹਾ ਸੀ, ਉਹਨੇ ਦੇਖਿਆ ਕਿ ਇੱਕ ਬੜਾ ਵੱਡਾ ਕਾਟ ਹੈਗਾ ਔਰ ਉਹਦੇ ਉੱਤੇ ਉਹ ਲੈ ਕੇ ਜਾ ਰਹੇ ਨੇ, ਔਰ ਬੜੇ ਜ਼ਾਹਿਰ ਹੈ ਉਹਨੂੰ ਬੜੇ ਤਰੀਕੇ ਨਾਲ ਲੈ ਕੇ ਜਾਣਾ ਪੈਂਦਾ। ਤੇ ਉਹ ਮਹਾਰਾਜਾ ਨੇ ਪੁੱਛਿਆ ਕੀ ਹੈਗਾ, ਤੇ ਉਹਨੇ ਦੱਸਿਆ। ਤੇ ਮਹਾਰਾਜਾ ਨੇ ਪੁੱਛਿਆ ਤੈਨੂੰ ਉਸ ਜ਼ਮਾਨੇ ਦੇ ਵਿੱਚ ਜਿਸ ਤੇ ਮੁਲਕਾਂ ਦੀ ਇਕੋਨੋਮੀ ਬੜੀ ਥੋੜੀ ਹੁੰਦੀ ਸੀ ਔਰ ਚੰਦ ਪੈਸੇ ਵਾਲੇ, ਮੈਂ ਤੁਹਾਨੂੰ ਦੱਸਾਂਗਾ ਉਹਦਾ ਵੀ ਜ਼ਿਕਰ। ਤੇ ਉਸ ਵੇਲੇ ਉਹਨੇ ਪੁੱਛਿਆ ਕਿ ਕਿੰਨੇ ਦਾ ਤੇਰਾ ਖਿਆਲ ਵਿਕ ਜਾਏਗਾ। ਤੇ ਉਹਨੇ ਕਿਹਾ ਮੈਨੂੰ ਕਿਸੇ ਨੇ ਕਿਹਾ ਕਿ ਉਹ ਜਿਹੜਾ ਹੈਦਰਾਬਾਦ ਨਵਾਬ ਹੈਦਰਾਬਾਦ ਦੱਖਣ ਹੈਗਾ ਉਹ ਮੈਨੂੰ 10,000 ਰੁਪਇਆ ਦੇਗਾ। ਤੇ ਮਹਾਰਾਜਾ ਨੇ ਕਿਹਾ ਕਿ ਇਹਨੂੰ 10,000 ਰੁਪਇਆ ਦੇ ਦਿੱਤਾ ਜਾਏ, ਔਰ ਉਹਨੂੰ ਲੈ ਗਿਆ ਆਪਣੇ ਨਾਲ। ਔਰ ਉਸ ਤੋਂ ਬਾਅਦ ਜਦੋਂ ਮਹਾਰਾਜਾ ਦੂਜੇ ਕਮਰੇ 'ਚ ਸੀ ਤੇ ਫਕੀਰ ਅਜ਼ੀਜ਼ੁੱਦੀਨ ਨੇ ਕੋਸ਼ਿਸ਼ ਕੀਤੀ ਕਿ ਜਨਾਬ ਇਹ 10,000 ਤੋਂ ਥੋੜਾ 2-4 ਹਜ਼ਾਰ ਘਟਾ ਲਓ ਇਹਦੇ ਕੋਲੋਂ। ਤੇ ਮਹਾਰਾਜਾ ਨੇ ਸੁਣ ਲਿਆ ਤੇ ਆਇਆ। ਮਹਾਰਾਜਾ ਨੇ ਉਹਨੂੰ ਕਿਹਾ ਕਿ ਇਹ ਤੇ ਇਹਦੀ ਕੀਮਤ ਤੇ ਕੁਛ ਨਹੀਂ ਹੁੰਦੀ, ਹੈ ਤੇ ਹਦੀਆ ਹੈਗਾ, ਤੇ ਇਹਦੇ ਨਾਲ ਤੇ ਰੱਬ ਵੀ ਖੁਸ਼ ਹੁੰਦਾ। ਤੇ ਖੈਰ ਉਹ ਕਹਿ ਕੇ ਉਹਨੂੰ 10,000 ਰੁਪਇਆ ਦੇ ਦਿੱਤਾ। ਔਰ ਫਿਰ ਫਕੀਰ ਸਾਹਿਬ ਨੂੰ ਕਿਹਾ ਕਿ ਤੁਸੀਂ ਇਹਦੇ 'ਚੋਂ ਮੈਨੂੰ ਕੋਈ ਚੀਜ਼ ਸੁਣਾਓ। ਇਹ ਬਕੌਲ ਮਤਲਬ ਫਕੀਰ ਵਹੀਦੁੱਦੀਨ ਦੀ ਕਿਤਾਬ ਵਿੱਚ ਹੈ ਜੀ। ਤੇ ਉਹਨਾਂ ਨੇ ਸੂਰਾ ਯੂਸਫ ਸੁਣਾਈ ਉਹਨੂੰ, ਤੇ ਉਹਨੇ ਸੁਣ ਕੇ ਕਿਹਾ ਕਿ ਦੇਖੋ ਇਹ ਜਿਹੜੀ ਗੱਲਾਂ ਹੈਗੀਆਂ ਨੇ ਇਹ ਤੇ ਸਾਰੀਆਂ ਗ੍ਰੰਥ ਸਾਹਿਬ ਦੇ ਵਿੱਚ ਵੀ ਹੈ ਜੀ ਨੇ। ਤੇ ਫਕੀਰ ਸਾਹਿਬ ਨੇ ਉਹਨੂੰ ਕਿਹਾ ਕਿ ਹਾਂ ਰਸਤਾ ਜਿਹੜਾ ਹੈਗਾ ਉਹ ਮੰਜ਼ਿਲ ਤੇ ਇੱਕ ਹੀ ਹੈ, ਲੇਕਿਨ ਰਸਤੇ ਵੱਖਰੇ ਵੱਖਰੇ ਹੈਗੇ। ਤੇ ਉਸ ਤੋਂ ਬਾਅਦ ਮਹਾਰਾਜਾ ਨੇ ਇੱਕ ਜੁਮਲਾ ਬੋਲਿਆ ਜਿਹੜਾ ਉਹਦੇ 'ਚ ਕੋਟ ਵੀ ਹੋਇਆ, ਉਹ ਤਾਰੀਖੀ ਜੁਮਲਾ ਉਹਦਾ ਹੈਗਾ ਕਿ ਜਿਹਦੇ 'ਚ ਉਹਨੇ ਕਿਹਾ ਕਿ ਹੋਰੇ ਰੱਬ ਨੇ ਮੈਨੂੰ ਇੱਕ ਅੱਖ ਵੀ ਐਸੇ ਵਾਸਤੇ ਦਿੱਤੀ ਹੈ ਕਿ ਮੈਂ ਸਾਰੇ ਧਰਮਾਂ ਨੂੰ ਇੱਕੋ ਤਰ੍ਹਾਂ ਵੇਖਾਂ। ਇਹ ਵੀ ਉਹਦੇ 'ਚ ਲਿਖਿਆ ਹੈ, ਮਜ਼ੇਦਾਰ ਹੈਗਾ। ਮਤਲਬ ਉਹ ਕਿਤਾਬ ਅਸਲ ਜਿਹੜੀ ਫਕੀਰ ਵਹੀਦੁੱਦੀਨ ਦੀ ਉਹ ਬੜੀ ਕਾਮਨਰ ਦੇ ਅੰਦਾਜ਼ ਦੇ ਵਿੱਚ ਲਿਖੀ ਗਈ ਹੈ, ਬਹੁਤ ਅਪੀਲ ਕਰਦੀ ਹੈ। ਛੋਟੀ ਛੋਟੀ ਗੱਲਾਂ ਨੇ ਲੇਕਿਨ ਵੱਡੀ ਗੱਲਾਂ ਨੇ ਬਹੁਤ। ਇਹ ਜਿਹੜੀ ਗੱਲਾਂ ਮੈਂ ਤੁਹਾਨੂੰ ਦੱਸ ਰਿਹਾ ਇਹ ਸਾਰੀਆਂ ਇਹਦੇ ਵਿੱਚ ਹੈਗੀਆਂ। ਫਿਰ ਇਹ ਹੈ ਕਿ ਉਹ ਮਹਾਰਾਜਾ ਦੇ ਮੁਤਲਕ ਬਹੁਤ ਸਾਰੀ ਗਲਤਫਹਿਮੀਆਂ, ਮਤਲਬ ਬਹੁਤ ਸਾਰੇ ਅੰਗਰੇਜ਼ਾਂ ਨੇ ਔਸਬੋਰਨ ਸਮੇਤ ਔਰ ਬਹੁਤ ਸਾਰੇ ਹੋਰ ਹੈਗੇ ਨੇ ਜਿਨ੍ਹਾਂ ਨੇ ਮਤਲਬ ਐਸੀ ਗਲਤਫਹਿਮੀਆਂ ਫੈਲਾਈਆਂ। ਮਸਲਨ ਉਹਨੂੰ ਕਿਹਾ ਕਿ ਜਨਾਬ ਇਹ ਤੇ ਲੱਗਦਾ ਹੈ ਕਿ ਕੁਛ ਲੋਕਾਂ ਨੇ ਕਿਹਾ ਕਿ ਇਹ ਉਹਦੇ ਮਜ਼ਹਬੀ ਵੀ ਨਹੀਂ ਹੈਗਾ। ਔਰ ਉਹ ਇਸ ਵਾਸਤੇ ਕਿਹਾ ਕਿ ਜਦੋਂ ਉਹ ਮਿਲਦੇ ਸਨ ਤਾਂ ਉਹਨਾਂ ਨੂੰ ਲੱਗਦਾ ਸੀ ਕਿ ਉਹ ਇੱਕ ਆਪਣੇ ਗੁਫ਼ਤਗੂ ਦੇ ਅੰਦਰ, ਆਪਣੇ ਵਰਤਾਰੇ ਦੇ ਅੰਦਰ ਜਦੋਂ ਸਭ ਨੂੰ ਨਾਲ ਲੈ ਕੇ ਚੱਲਦਾ ਸੀ। ਤੇ ਉਹਦੇ ਤੇ ਉਹਨਾਂ ਨੇ ਅੰਗਰੇਜ਼ਾਂ ਨੇ ਇਤਰਾਜ਼ ਕੀਤਾ ਕਿ ਇਹ ਤੇ ਮਜ਼ਹਬੀ ਨਹੀਂ ਹੈਗਾ। ਔਰ ਬਹੁਤ ਸਾਰੇ ਸਿੱਖ ਧਰਮ ਦੇ ਲੋਕ ਜਿਹੜੇ ਹੈਗੇ ਨੇ ਜਿਨ੍ਹਾਂ ਨੇ ਮਹਾਰਾਜਾ ਦੀ ਮੁਖਾਲਫਤ ਵੀ ਕੀਤੀ, ਉਹਨਾਂ ਨੇ ਇਸ ਬੁਨਿਆਦ ਦੇ ਉੱਤੇ ਚੀਜ਼ਾਂ ਲਿਖੀਆਂ। ਅੱਛਾ, ਇਨਵੇਰੀਏਬਲੀ ਮਹਾਰਾਜਾ ਦੇ ਉੱਤੇ ਜਿੰਨੀਆਂ ਵੀ ਕਿਤਾਬਾਂ ਲਿਖੀਆਂ ਹੋਈਆਂ ਨੇ ਉਹਦੇ ਤੁਹਾਨੂੰ ਪਤਾ ਚੱਲਦਾ ਕਿ ਉਹ ਈਦਾਂ ਦੇ ਉੱਤੇ ਵੀ ਜਿਹੜਾ ਹੈਗਾ ਲੋਕਾਂ ਨੂੰ ਪੈਸੇ ਭੇਜਦਾ ਹੈ, ਨਿਆਜ਼ਾਂ ਭੇਜਦਾ ਹੈ, ਮੁਹੱਰਮ ਤੇ ਵੀ ਭੇਜਦਾ ਹੈ, ਖਨਕਾਵਾਂ 'ਚ ਵੀ ਭੇਜਦਾ ਹੈ, ਉਹ ਮੇਲਿਆਂ ਤੇ ਵੀ ਜਾਂਦਾ। ਮੇਲਾ ਚਿਰਾਗਾਂ ਤੇ ਜਾਣ ਦਾ ਤੇ ਬਹੁਤ ਸੀਨ ਹੈਗਾ ਔਰ ਬਹੁਤ ਦਫਾ ਲਿਖਿਆ ਗਿਆ। ਔਰ ਮੰਦਰਾਂ ਤੇ ਵੀ ਜਾਂਦਾ ਹੈ। ਤੇ ਇਹ ਨਹੀਂ ਕਿ ਮੰਦਰਾਂ ਤੇ ਜਾਂਦਾ ਤੇ ਉਹਨੂੰ ਹਿੰਦੂ ਡਿਕਲੇਅਰ ਕਰ ਦਿਓ ਤੇ ਜੇ ਉਧਰ ਚਲੇ ਜਾਏ। ਲੇਕਿਨ ਇਸ ਤਰ੍ਹਾਂ ਦੀ ਜਿਹੜੀ ਵਰਤਾਰਾ ਹੈ ਉਹਦਾ, ਇਹ ਵਰਤਾਰਾ ਜਿਹੜਾ ਹੈਗਾ ਇਸ ਤੋਂ ਪਤਾ ਚੱਲਦਾ ਕਿ ਉਹ ਕੋਈ ਕਿਸੇ ਦਾਇਰੀਆ ਤਨਜ਼ੀਮ ਦਾ ਬੰਦਾ ਤਾਂ ਨਹੀਂ ਨਾ ਹੈਗਾ। ਉਹ ਇੱਕ ਮਜ਼ਹਬੀ ਆਦਮੀ ਜ਼ਰੂਰ ਹੈਗਾ ਸੀ, ਲੇਕਿਨ ਉਹਦਾ ਮਜ਼ਹਬ ਜਿਹੜਾ ਹੈਗਾ ਉਹ ਦੂਜੇ ਧਰਮਾਂ ਦੇ ਨਾਲ ਜਿਹੜਾ ਉਹਦਾ ਵੈਰ ਨਹੀਂ ਹੈ। ਔਰ ਇਹੀ ਉਹਦੀ ਇਸੇ ਵਾਸਤੇ ਤੇ ਉਹਦੇ ਖਿਲਾਫ ਅੰਗਰੇਜ਼ਾਂ ਨੂੰ ਬਹੁਤ ਵੱਡਾ ਪ੍ਰੋਪੇਗੈਂਡਾ ਕਰਨਾ ਪਿਆ ਔਰ ਕਹਿਣਾ ਪਿਆ ਕਿ ਇਹ ਜਿਹੜਾ ਹੈਗਾ ਨਾ ਉਹ ਬਹੁਤ ਹੀ ਜਿਹੜਾ ਹੈਗਾ ਮੁਸਲਮਾਨਾਂ ਦੇ ਖਿਲਾਫ ਹੈ, ਕਦੀ ਕੁਛ ਹੈਗਾ, ਮੁਖਤਲਿਫ ਚੀਜ਼ਾਂ ਉਹਦੇ ਮੁਤਲਕ ਫੈਲਾਈਆਂ। ਔਰ ਇੱਕ ਹੋਰ ਅਹਿਮ ਗੱਲ ਹੈ ਇਹ ਕਿ ਤੁਸੀਂ ਦੇਖੋਗੇ ਕਿ ਮਹਾਰਾਜਾ ਦੇ ਇਸ ਕਿਤਾਬ ਦੇ ਵਿੱਚ ਵੀ ਹੈਗਾ, ਹੋਰ ਵੀ ਕਿਤਾਬਾਂ ਮੈਂ ਜਿਹੜੀ ਪੜ੍ਹੀਆਂ, ਪ੍ਰਿੰਸਿਪ ਦੀ ਕਿਤਾਬ ਦੇ ਵਿੱਚ ਹੀ ਹੈਗਾ, ਹਾਲਾਂਕਿ ਉਹ ਅੰਗਰੇਜ਼ ਪ੍ਰਿੰਸਿਪ ਜਿਹੜਾ ਹੈਗਾ ਬੈਂਟਿਕ ਦੇ ਨਾਲ ਸੀ ਉਹਨੇ ਲਿਖਿਆ। ਤੇ ਉਹਦੇ ਬਾਵਜੂਦ ਤੁਹਾਨੂੰ ਨਜ਼ਰ ਆਉਂਦਾ ਹੈ ਕਿ ਫਕੀਰਾਂ ਦੇ ਨਾਲ ਉਹਦਾ ਬੜਾ ਤਾਲੁਕ ਹੈ। ਇਹ ਜਿਹੜੀ ਕਿਤਾਬ ਜਿਹਦਾ ਮੈਂ ਪਿੱਛੇ ਰਿਵਿਊ ਵੀ ਕੀਤਾ ਸੀ, ਕੋਰਸ ਆਫ ਇਵੈਂਟਸ, ਉਹਦੇ 'ਚ ਇੱਕ ਜਾਂਗਲੀ ਬਲੋਚ ਦਾ ਤਾਲੁਕ ਹੈਗਾ, ਜਿਹੜਾ ਸਰਦਾਰ ਹੈਗਾ, ਜਿਹੜਾ ਮਹਾਰਾਜਾ ਦਾ ਵਾਕਫ ਵੀ ਹੈਗਾ ਬਹੁਤ ਦੋਸਤ। ਉਹ ਮੱਝਾਂ ਚੋਰੀ ਕਰਨ ਤੋਂ ਬਾਅਦ ਨਹੀਂ ਆਉਂਦਾ ਜੰਗ ਕਰਨਾ, ਤੁਹਾਨੂੰ ਪਤਾ ਫਿਰ ਇੱਕ ਮਤਲਬ ਉਹ ਵੀ ਰਵਾਇਤ ਦਾ ਹਿੱਸਾ ਹੈਗਾ ਸੀ। ਅੱਜ ਅਸੀਂ ਉਹਨੂੰ ਚੋਰੀ ਕਹਿੰਦੇ ਹਾਂ, ਉਹ ਕਰਦੇ ਹੈਗੇ ਸਨ। ਜਿਸ ਤਰ੍ਹਾਂ ਅੱਜ ਅਸੀਂ ਉਹ ਕੀ ਕਰਦੇ ਸਨ ਉਹ ਬਿਲਕੁਲ ਹੋਰ ਗੱਲ ਹੈਗੀ ਹੈ, ਮਤਲਬ ਕਿ ਉਹਨੂੰ ਡੰਗਰ ਚੋਰੀਏ। ਲੇਕਿਨ ਐਕਚੁਅਲੀ ਉਹ ਸਾਰਾ ਜਿਹੜਾ ਹੈਗਾ ਉਹਦਾ ਤਾਲੁਕ ਜਿਹੜਾ ਹੈਗਾ ਉਹ ਉਸ ਵੇਲੇ ਦੇ ਸਮਾਜ ਦੇ ਨਾਲ ਹੈਗਾ। ਔਰ ਕਿਉਂਕਿ ਅਸੀਂ ਉਸ ਵੇਲੇ ਦੇ ਸਮਾਜ ਦੇ ਹਵਾਲੇ ਨਾਲ ਚੀਜ਼ਾਂ ਨਹੀਂ ਵੇਖਦੇ, ਇਸ ਵਾਸਤੇ ਅਸੀਂ ਕਦੀ ਅਫਵਾਨ ਹਮਲਾਵਰ, ਕਦੀ ਕੋਈ ਹਮਲਾਵਰ, ਇਸ ਤਰ੍ਹਾਂ ਦੀ ਜਿਹੜੀ ਟਰਮਾਂ ਅਸੀਂ ਬੋਲਦੇ ਰਹਿੰਦੇ ਹਾਂ। ਤੇ ਉਹ ਜਿਹੜਾ ਬਲੋਚ ਹੈਗਾ, ਜਾਂਗਲੀ ਬਲੋਚ, ਉਹਨੂੰ ਮਹਾਰਾਜਾ ਨੇ ਫੜ ਲਿਆ ਤੇ ਫੜ ਕੇ ਡੱਕ ਦਿੱਤਾ, ਕਿਉਂਕਿ ਉਹ ਮੰਨ ਗਿਆ ਸੀ ਕਿ ਮੈਂ ਤਾਂ ਡੰਗਰ ਕੀਤੇ ਨੇ।
ਕਹਿੰਦਾ ਸੀ ਮੈਂ ਜਿਹੜਾ ਹੈਗਾ ਉਹ ਬਾਰ-ਬਾਰ ਉਹਨੇ ਕਿਹਾ ਕਿ ਮੈਂ ਤੈਨੂੰ ਛੱਡਾਂਗਾ, ਉਹਨੂੰ ਕਿ ਮੈਂ ਫਿਰ ਚੋਰੀ ਕਰਾਂ। ਤੇ ਮਹਾਰਾਜਾ ਉਹਨੂੰ ਡੱਕਣਾ ਚਾਹੁੰਦਾ ਸੀ, ਲੇਕਿਨ ਔਰ ਉਹ ਕਿਉਂਕਿ ਉਹਦਾ ਉਸਲੇ ਸਟੇਟ ਪੋਲਿਟਿਕਸ ਦਾ ਵੀ ਮਸਲਾ ਹੈਗਾ ਸੀ, ਤੇ ਉਹਨੇ ਉਹਨੂੰ ਡੱਕ ਲਿਆ। ਤੇ ਇੱਕ ਦਿਨ ਮਹਾਰਾਜਾ ਆਪਣੇ ਆਇਆ ਦਰਬਾਰ ਦੇ ਵਿੱਚ, ਦੇਖਿਆ ਕਿ ਬਾਹਰ ਇੱਕ ਫਕੀਰ ਬੈਠਾ ਹੈ, ਤੇ ਉਹਨੇ ਡਿਊਟੀਦਾਰ ਨੂੰ ਬੁਲਾ ਕੇ ਕਿਹਾ ਕਿ ਕੌਣ ਹੈ ਬਾਹਰ ਬੈਠਾ। ਉਹਨੇ ਕਿਹਾ ਜੀ ਇੱਕ ਫਕੀਰ ਹੈਗਾ ਤੇ ਪਿਛਲੇ 7 ਦਿਨਾਂ ਤੋਂ ਬੈਠਾ ਹੋਇਆ। ਤੇ ਕਹਿੰਦਾ ਇਹਨੂੰ ਕੋਈ ਦੇ ਦੂ ਤੇ ਦੇ ਕੇ ਚਲਾ, ਕਿਉਂਕਿ ਮਹਾਰਾਜਾ ਬਹੁਤ ਵੰਡਦਾ ਸੀ, ਬਹੁਤ ਨਿਆਜ਼ਾਂ ਬਹੁਤ ਕਰਦਾ ਸੀ। ਤੇ ਉਹ ਜਦੋਂ ਉਹਨੇ ਇਹ ਕਿਹਾ ਤਾਂ ਉਹਨੇ ਕਿਹਾ ਜੀ ਇਹਨੂੰ ਦੇਣੇ ਆ, ਲੈਂਦਾ ਹੀ ਕੁਛ ਨਹੀਂ ਹੈਗਾ। ਤੇ ਕਹਿੰਦਾ ਮਿਲਣਾ ਤੁਹਾਨੂੰ। ਕਹਿੰਦਾ ਬੁਲਾ ਲਓ ਇਹਨੂੰ। ਫਿਰ ਦੇਖੋ ਫਕੀਰ ਹੈਗਾ ਬਾਹਰ ਆ ਕੇ ਬੈਠਾ ਹੈ, ਔਰ ਮਹਾਰਾਜਾ ਦੀ ਨਜ਼ਰ ਪੈ ਗਈ ਔਰ ਬੁਲਾ ਰਿਹਾ ਹੈ। ਤੇ ਕਰੋਫਰ ਤੇ ਨਾ ਹੋਇਆ ਨਾ, ਮਤਲਬ ਇੱਕ ਜਿਹੜਾ ਹੈਗਾ ਉਹ ਉਹਨੂੰ ਅੰਦਰ ਲੈ ਆਏ। ਤੇ ਉਹਨੇ ਆਂਦੇ ਨਾਲ ਹੀ ਕਿਹਾ ਕਿ ਤੂੰ ਜਿਹੜਾ ਹੈਗਾ ਨਾ ਬਲੋਚ ਨੂੰ ਛੱਡ ਦੇ ਬਸ। ਤੇ ਮਹਾਰਾਜਾ ਇੱਕਦਮ ਜਿਹੜਾ ਹੈਗਾ ਘਬਰਾ ਗਿਆ, ਔਰ ਉਸ ਤੋਂ ਬਾਅਦ ਫਿਰ ਉਹਨੇ ਉਹਨੂੰ ਛੱਡ ਦਿੱਤਾ। ਮਤਲਬ ਇਹ ਹੈਗਾ ਕਿ ਫਕੀਰਾਂ ਦੀ ਗੱਲ ਨੂੰ ਉਹ ਇੱਕ ਖਾਸ ਅਹਿਮੀਅਤ ਦਿੰਦਾ ਸੀ। ਹੁਣ ਇਹ ਸਾਰਾ ਉਹਦੀ ਜ਼ਾਤ ਦਾ ਹਿੱਸਾ, ਉਹ ਸਾਰਾ ਉਹਦੇ ਇੱਕ ਪੋਲੀਟੀਕਲ ਐਂਗਲ ਹੈਗਾ, ਉਹ ਵੀ ਬਹੁਤ ਅਹਿਮ ਹੈਗਾ। ਇਹ ਜਿਹੜਾ ਐਂਗਲ ਹੈ ਇਹ ਵੀ ਬਹੁਤ ਅਹਿਮ ਹੈਗਾ, ਕਿ ਜਿਹੜਾ ਮਤਲਬ ਹੈ ਕਿ ਉਹ ਫਕੀਰਾਂ ਦੇ ਨਾਲ ਉਹਦਾ ਸਿਲਸਿਲਾ ਹੈਗਾ, ਉਹ ਹੋ ਸਕਦਾ ਹੈ ਮਤਲਬ ਹੈ ਕਿ ਸਾਂਸੀ ਹੈ ਤੇ ਜਿਹੜੇ ਖੁਦ ਉਹ ਇੱਕ ਐਸੀ ਤੁਸੀਂ ਸ਼ਿਮਲੇ ਵਾਲੀ ਜ਼ਾਤ ਤੋਂ ਨਹੀਂ ਹੈਗਾ ਸੀ, ਤੇ ਉਹਨੂੰ ਇਸ ਚੀਜ਼ ਦਾ ਅਹਿਸਾਸ ਵੀ ਹੈਗਾ ਸੀ, ਤੇ ਉਹਦਾ ਪਿਛੋਕੜ ਵੀ ਇਸ ਤਰ੍ਹਾਂ ਦਾ ਹੈਗਾ ਸੀ। ਤੇ ਮਤਲਬ ਇਹਦੇ ਬਹੁਤ ਸਾਰੀ ਚੀਜ਼ਾਂ ਹੋ ਸਕਦੀਆਂ ਜਿਨ੍ਹਾਂ ਤੇ ਹਲੇ ਅਸੀਂ ਬਹੁਤ ਜ਼ਿਆਦਾ ਕੋਈ ਕੰਮ ਨਹੀਂ ਕੀਤਾ। ਅੱਛਾ, ਫਿਰ ਇਹ ਤੇ ਉਹਦੇ ਹੈਗੇ ਨੇ ਬਿਲਕੁਲ। ਫਿਰ ਇਹ ਵੀ ਹੈਗਾ ਕਿ ਜਿਹੜੇ ਇਹ ਹੈਗੇ ਸਨ ਫਕੀਰ, ਦੇਖੋ ਫਕੀਰਾਂ ਦਾ ਕੰਮ ਜਿਹੜਾ ਹੈਗਾ ਨਾ, ਫਕੀਰ ਯਾਨੀ ਫਕੀਰ ਮਤਲਬ ਫਕੀਰ ਫੈਮਿਲੀ। ਉਹ ਇੱਕ ਵਾਕਿਆ ਉਹਨਾਂ ਨੇ ਲਿਖਿਆ ਜਿਹਦੇ 'ਚ ਜਦੋਂ ਮਹਾਰਾਜਾ ਜਿਹੜਾ ਬੈਂਟਕ ਹੈਗਾ, ਜਿਹੜਾ ਆਪਣਾ ਵਾਇਸਰਾਏ ਹੈਗਾ ਸੀ, ਉਹ ਫਕੀਰ ਅਜ਼ੀਜ਼ੁਦੀਨ ਨੂੰ ਮਿਲਦਾ, ਔਰ ਉਹਨੇ ਐਸੀ ਇੱਕ ਸਵਾਲ ਕੀਤਾ ਕਿ ਜਿਸ ਤੁਹਾਨੂੰ ਅੰਗਰੇਜ਼ਾਂ ਦੀ ਤੇ ਬਾਦਸ਼ਾਹ ਗਏ, ਵਾਇਸਰਾਏ ਗਏ, ਲੇਕਿਨ ਇਹ ਪਤਾ ਚੱਲਦਾ ਕਿੰਨੇ ਛੋਟੇ ਲੋਕ ਹੈਗੇ ਸਨ। ਹੁਣ ਤੇ ਅਸੀਂ ਤੇ ਮਤਲਬ ਉਹਨੂੰ ਲਾਡ ਛਾੜ ਲਿਖ ਕੇ ਜਿਹੜਾ ਹੈਗਾ ਬੜਾ ਉੱਤੇ ਚੁੱਕ ਲੈਂਦੇ ਹਾਂ ਨਾ, ਕਿਉਂਕਿ ਸਾਨੂੰ ਤਾਂ ਵੈਸੇ ਹੀ ਗੁਲਾਮੀ ਦੀ ਆਦਤ ਪਈ ਹੋਈ ਹੈ। ਤੇ ਉਹ ਬੈਂਟਿਕ ਨੇ ਉਹਨੂੰ ਕਿਹਾ ਅਜ਼ੀਜ਼ੁਦੀਨ ਨੂੰ ਕਿ ਬਾਦਸ਼ਾਹ ਦੀ ਕਿਹੜੀ ਅੱਖ ਖਰਾਬ ਹੈਗੀ, ਗੌਰ ਕਰੋ। ਜਿਵੇਂ ਤੁਹਾਨੂੰ ਇਹ ਪੁੱਛਿਆ ਜਾ ਰਿਹਾ ਹੈ ਕਿ ਮਤਲਬ ਜ਼ਾਹਿਰ ਹੈ ਉਹ ਬਾਦਸ਼ਾਹ ਉਹਦਾ ਰਾਜਾ ਹੈਗਾ, ਉਹਦਾ ਬੌਸ ਹੈਗਾ ਉਹ, ਔਰ ਤੁਸੀਂ ਉਹਨੂੰ ਇਹ ਕਹਿ ਰਹੇ ਹੋ ਕਿ ਉਹਦੀ ਕਿਹੜੀ ਅੱਖ ਜਿਹੜੀ ਹੈਗੀ ਉਹ ਖਰਾਬ ਹੈ। ਤੇ ਫਕੀਰ ਅਜ਼ੀਜ਼ੁਦੀਨ ਵੀ ਬੜਾ ਸਿਆਣਾ ਹੈਗਾ ਸੀ, ਪੂਰਾ ਹੈਗਾ ਸੀ, ਉਹਨੂੰ ਇੰਨੇ ਆਸਾਨੀ ਨਾਲ ਜਿਹੜਾ ਹੈਗਾ ਇਹ ਟੇਰ ਨਹੀਂ ਸਕਦੇ ਸਨ ਗੋਰੇ ਜਿਹੜੇ ਹੈਗੇ ਨੇ। ਤੇ ਉਹਨੇ ਕਿਹਾ ਕਿ ਬਾਦਸ਼ਾਹ ਜਿਹੜਾ ਹੈਗਾ ਨਾ, ਉਹਨੇ ਕਿਹਾ ਸੂਰਜ ਦੀ ਜਿਹੜੀ ਇੱਕੋ ਅੱਖ ਹੁੰਦੀ ਹੈ, ਸੂਰਜ ਜਿਹੜਾ ਹੈਗਾ ਉਹਦੇ ਵੱਲ ਦੇਖਿਆ ਨਹੀਂ ਜਾ ਸਕਦਾ, ਤੇ ਅਸੀਂ ਤੇ ਬਾਦਸ਼ਾਹ ਦੇ ਪੈਰਾਂ 'ਚ ਹੀ ਦੇਖਦੇ ਹਾਂ, ਅਸੀਂ ਤਾਂ ਉੱਤੇ ਵੇਖ ਹੀ ਨਹੀਂ ਸਕਦੇ। ਤੇ ਕਹਿੰਦੇ ਵੈਸੇ ਵੀ ਹਿੰਦੂਆਂ ਦੀ ਮਿੱਥ ਹੈਗੀ ਹੈ ਕਿ ਅਗਰ ਉੱਤੇ ਜਿਹੜਾ ਹੈਗਾ ਵੇਖੋ, ਅਗਰ ਸੂਰਜ ਦੀਆਂ 2 ਅੱਖਾਂ ਹੁੰਦੀਆਂ ਤਾਂ ਪੂਰੀ ਦੁਨੀਆ ਹੀ ਸ਼ਾਇਦ ਬਸਮ ਹੋ ਜਾਂਦੀ। ਮਤਲਬ ਹੈ ਕਿ ਇਸ ਤਰ੍ਹਾਂ ਦੀ ਉਹਨੇ ਗੱਲ ਕੀਤੀ ਕਿ ਜਿਹਦੇ 'ਚ ਬੈਂਟਿਕ ਜਿਹੜਾ ਹੈਗਾ ਉਹ ਲਾਜਵਾਬ ਹੋ ਗਿਆ। ਤੇ ਫਿਰ ਉਹਨੇ ਜਿਹੜਾ ਹੈਗਾ ਨਾ ਉਹਨੂੰ ਤੋਹਫੇ ਦੇ ਵਿੱਚ ਆਪਣੀ ਸੋਨੇ ਦੀ ਘੜੀ ਦਿੱਤੀ, ਜਿਹਦੀ ਬਕੌਲ ਵਹੀਦੁਦੀਨ ਸਾਹਿਬ ਦੇ ਫੈਮਿਲੀ ਰਿਕਾਰਡ 'ਚ ਹਲੇ ਵੀ ਪਈ ਹੋਈ ਹੈ। ਹੁਣ ਹੋਏਗੀ ਕਿ ਨਹੀਂ ਮੈਨੂੰ ਪਤਾ ਨਹੀਂ ਹੈਗਾ। ਤੇ ਮੈਂ ਇਸ ਵਾਸਤੇ ਇਹ ਗੱਲ ਕਰਨਾ ਕਿ ਮਹਾਰਾਜਾ ਦੇ ਮੁਤਲਿਕ ਜਿਹੜੀ ਗਲਤਫਹਿਮੀਆਂ ਫੈਲਾਈਆਂ, ਉਹਦੀ ਬੇਸਿਸ ਉਹਨਾਂ ਨੇ ਬਹੁਤ ਜ਼ਿਆਦਾ ਬੜੀ ਮਜ਼ੇਦਾਰ ਬਣਾਈ ਹੈ ਕਿ ਉਹਦੇ ਮੁਤਲਿਕ ਬੇਸਿਕ ਇਨਫੋਰਮੇਸ਼ਨ ਹੀ ਤੁਹਾਡੇ ਤੱਕ ਨਾ ਪਹੁੰਚੇ। ਉਹਦਾ ਦਰਬਾਰ ਕਿਹੋ ਜਿਹਾ ਹੈਗਾ ਸੀ। ਤੁਸੀਂ ਦਰਬਾਰ ਹੁਣ ਜਦੋਂ ਲਿਸਟ ਆਫ ਉਹਦੇ ਪੜ੍ਹਦੇ ਹੋ ਕਿਹੜੇ ਲੋਕ ਬੈਠੇ ਨੇ, ਜਦੋਂ ਤੁਸੀਂ ਪੜ੍ਹਦੇ ਹੋ ਬਾਜੋੜ ਦਾ ਨਵਾਬ ਬੈਠਾ, ਖਾਨ ਬੈਠਾ ਹੋਇਆ ਉੱਥੇ, ਜਦੋਂ ਤੁਸੀਂ ਦੇਖਦੇ ਹੋ ਉੱਥੇ ਦੋਸਤ ਮਖਾਂ ਦਾ ਭਰਾ ਬੈਠਾ ਹੋਇਆ, ਜਦੋਂ ਤੁਸੀਂ ਦੇਖਦੇ ਹੋ ਕਿ ਪਿੰਡੀ ਦਾਸ ਜਿਹੜਾ ਬੱਖਰ ਛੱਟਾ ਜਿਹੜਾ ਹੈਗਾ ਆਪਣਾ ਸਿਲਸਿਲਾ, ਉਹਦੇ ਵਿੱਚ ਜਿਹੜਾ ਹੈਗਾ ਉਹ ਦਰਿਆਈ ਤਜਾਰਤ ਨੂੰ ਕੰਟਰੋਲ ਕਰ ਰਿਹਾ ਹੈ, ਔਰ ਉਹਦਾ ਨਵਾਬ ਉੱਥੇ ਬੈਠਾ, ਉਹਦਾ ਨਵਾਬ ਦਾ ਨੁਮਾਇੰਦਾ ਉੱਥੇ ਬੈਠਾ ਹੋਇਆ ਹੈ। ਜਦੋਂ ਦੇਖਦੇ ਹੋ ਮੁਜ਼ੱਫਰ ਖਾਨ ਦਾ ਨੁਮਾਇੰਦਾ ਉੱਥੇ ਬੈਠਾ ਹੋਇਆ ਹੈ, ਬਹਾਵਲਪੁਰ ਦਾ ਨੁਮਾਇੰਦਾ ਉੱਥੇ ਬੈਠਾ ਹੋਇਆ ਹੈ। ਤੇ ਤੁਹਾਨੂੰ ਅੰਦਾਜ਼ਾ ਹੁੰਦਾ ਹੈ ਕਿ ਇਹ ਮਤਲਬ ਹੈ ਕਿ ਇਹ ਦਰਬਾਰ ਬਲਤੀ ਦੇ ਸਰਦਾਰ ਉੱਥੇ ਬੈਠੇ ਹੋਏ ਨੇ, ਕਸ਼ਮੀਰੀ ਬੈਠੇ ਹੋਏ ਨੇ ਸਰਦਾਰ। ਤੇ ਉਹ ਜਦੋਂ ਤੁਸੀਂ ਉਹਦੀ ਜਦੋਂ ਐਸੇ ਵਾਸਤੇ ਉਹਨਾਂ ਨੇ ਉਹਦੀ ਕੋਰਟ ਦੀ ਕੰਪੋਜੀਸ਼ਨ ਨਹੀਂ ਤੁਹਾਨੂੰ ਦੱਸੀ, ਉਹਨਾਂ ਕੰਮ ਹੀ ਹੋਰ ਪਾਤਾ, ਉਹਨਾਂ ਦਾ ਬਾਦਸ਼ਾਹੀ ਮਸਜਿਦ ਤੋਂ ਖਰਾਬ ਕੀਤੀ ਸੀ, ਫਲਾਂ ਕੀਤਾ ਸੀ, ਫਲਾਂ ਕੀਤਾ, ਤੁਸੀਂ ਉਸੇ ਪਾਸੇ ਲੱਗੇ ਰਹੋ, ਤੁਹਾਨੂੰ ਪਤਾ ਹੀ ਨਾ ਚੱਲੇ। ਅੱਛਾ, ਫਿਰ ਇਹਦੀ ਜਦੋਂ ਰਾਜਾ ਨੇ ਆਪਣਾ ਸਿਲਸਿਲਾ ਸਾਰਾ ਬਣਾਇਆ ਤੇ ਉਹਨੇ 15 ਦਫ਼ਤਰ ਬਣਾਏ।
यानी 15 डिफरेंट ਤੁਸੀਂ ਸਮਝੋ ਮਿਨਿਸਟਰੀਜ਼ ਹੈਗੀਆਂ ਸਨ ਜਿਨ੍ਹਾਂ ਦੇ ਜ਼ਰੀਏ ਪੂਰਾ ਕੰਮ ਹੁੰਦਾ ਸੀ ਰਾਜਨੀਤੀ ਦਾ ਕੰਮ ਪੂਰਾ ਜਿਹੜਾ ਹੈਗਾ ਔਰ ਮੁਕੰਮਲ ਇੱਕ ਪੂਰਾ ਸਿਲਸਿਲਾ ਹੈਗਾ ਸੀ ਜਿਹਦੇ ਵਿੱਚ ਸਰਿਸ਼ਤਾ-ਏ ਹਜ਼ੂਰ ਹੈਗਾ ਸੀ ਨਕਲ ਦਫ਼ਤਰ ਹੈਗਾ ਸੀ ਸਰਿਸ਼ਤਾ-ਏ ਦੀਵਾਨੀ ਹੈਗਾ ਸੀ ਫਿਰ ਦੇਵੀ ਦਾਸ ਦਾ ਇੱਕ ਦਫ਼ਤਰ ਹੈਗਾ ਸੀ ਫਿਰ ਭਵਾਨੀ ਦਾਸ ਦਾ ਦਫ਼ਤਰ ਸੀ ਫਿਰ ਗੰਗਾ ਰਾਮ ਦਾ ਇੱਕ ਦਫ਼ਤਰ ਹੈਗਾ ਸੀ ਵੱਖਰਾ ਦਫ਼ਤਰ ਔਰ ਦਫ਼ਤਰ ਔਰ ਫਿਰ ਤੋਸ਼ਾਖਾਨਾ ਖਾਸ ਹੈਗਾ ਸੀ ਫਿਰ ਦਫ਼ਤਰ ਸ਼ਹਿਜ਼ਾਦਾ ਹੈਗਾ ਸੀ ਫਿਰ ਦਫ਼ਤਰ ਦਰੋਗਾ ਹੈਗਾ ਸੀ ਫਿਰ ਦਫ਼ਤਰ ਰੋਜ਼ਨਾਮਚਾ ਸੀ ਜਿਹਦੇ 'ਚ ਰੋਜ਼ਨਾਮਚੇ ਲਿਖੇ ਜਾਂਦੇ ਸਨ ਤੇ ਫਿਰ ਮਿਹਰਬਾਨੀ ਦਾ ਇੱਕ ਦਫ਼ਤਰ ਹੈਗਾ ਸੀ ਜਿਹੜੀ ਮਿਹਰਬਾਨੀਆਂ ਦਿੱਤੀਆਂ ਜਾਂਦੀਆਂ ਸਨ ਜਿਹੜੀ ਬਾਦਸ਼ਾਹ ਨੂੰ ਮਿਲਦੇ ਸਨ ਪੈਸੇ ਮਿਲਦੇ ਸਨ ਉਹਨਾਂ ਦਾ ਇੱਕ ਅਲੱਗ ਦਫ਼ਤਰ ਹੈਗਾ ਸੀ ਫਿਰ ਇੱਕ ਦਫ਼ਤਰ ਮੁੱਲਾ ਵੀ ਹੈਗਾ ਸੀ ਤੇ 15 ਦਫ਼ਤਰ ਹੈਗੇ ਸਨ ਔਰ ਉਹਦਾ ਪੂਰੀ ਇਹਨੇ ਦੱਸਿਆ ਕਿ ਕੰਪੋਜੀਸ਼ਨ ਕਿ ਕਿਸ ਤਰ੍ਹਾਂ ਕੋਈ ਐਪਲੀਕੇਸ਼ਨ ਆਉਂਦੀ ਸੀ ਤੁਹਾਨੂੰ ਕਿੱਥੇ ਜਾਣਾ ਹੁੰਦਾ ਸੀ ਫਿਰ ਉਹਦੀ ਨਕਲ ਤਿਆਰ ਹੁੰਦੀ ਸੀ ਫਿਰ ਤੋਸ਼ਾਖਾਨੇ ਆਖਰ ਦੇ ਵਿੱਚ ਪਹੁੰਚਦੀ ਸੀ ਟਰੈਜਰੀ ਵਿੱਚ ਔਰ ਟਰੈਜਰੀ ਤੋਂ ਉਹਨੂੰ ਪੈਸੇ ਮਿਲਦੇ ਸਨ ਤੇ ਇਹ ਸਿਸਟਮ ਜਿਹੜਾ ਹੈਗਾ ਇਹ ਪੂਰਾ ਇੱਕ ਬਣਾਉਣਾ ਔਰ ਉਹਨੂੰ ਚਲਾਉਣਾ ਹੁਣ ਇਹਦੇ ਉੱਤੇ ਸਾਡੇ ਕੋਲ ਕਿੰਨੀ ਇਨਫੋਰਮੇਸ਼ਨ ਹੋਏਗੀ ਅੱਛਾ ਫਿਰ ਇਸੇ ਤਰ੍ਹਾਂ ਜਿਹੜਾ ਭਵਾਨੀ ਦਾਸ ਸੀ ਉਹਦੇ ਮੁਤਲਕ ਵੀ ਲਿਖਿਆ ਕਿ ਜਦੋਂ ਉਹ ਮਤਲਬ ਉਹ ਖੁਦ ਸ਼ਾਹ ਸ਼ੁਜਾ ਦਾ ਜਿਹੜਾ ਹੈਗਾ ਉਹ ਰੈਵਨਿਊ ਆਫਿਸਰ ਹੈਗਾ ਸ਼ਾਹ ਸ਼ੁਜਾ ਦਾ ਜਿਹੜਾ ਭਵਾਨੀ ਦਾਸ ਹੈ ਹੁਣ ਅਸੀਂ ਭਾਵੇਂ ਅੱਜ ਹਿੰਦੂ ਸਿੱਖ ਉਹਦੇ ਜੋ ਮਸਲੇ ਕੱਢ ਲਈਏ ਮੁਸਲਮਾਨ ਲੇਕਿਨ ਤੁਸੀਂ ਦੇਖੋ ਕਿ ਭਵਾਨੀ ਦਾਸ ਉਹਦਾ ਬਕੌਲ ਇਸ ਕਿਤਾਬ ਦੇ ਵਿੱਚ ਦਿੱਤੀ ਔਰ ਫਿਰ ਉਹ ਭਵਾਨੀ ਦਾਸ ਜਿਹੜਾ ਹੈਗਾ ਦੂਜਾ ਜਿਹੜਾ ਹੈਗਾ ਸੀ ਆਪਣਾ ਭਵਾਨੀ ਦਾਸ ਦੇ ਨਾਲ ਗੰਗਾ ਰਾਮ ਉਹ ਗਵਾਲੀਅਰ ਦੇ ਰਾਜੇ ਕੋਲ ਜਿਹੜਾ ਹੈਗਾ ਮੁਲਾਜ਼ਮ ਉਹਨਾਂ ਨੂੰ ਤਜਰਬੇ ਹੈਗੇ ਸਨ ਬਹੁਤ ਸਾਰੇ ਰਿਆਸਤਾਂ ਚਲਾਉਣ ਦੇ ਉਹ ਇਹਦੇ 'ਚ ਆਏ ਔਰ ਫਿਰ ਉਹਨਾਂ ਨੇ ਸਾਰਾ ਸਿਸਟਮ ਬਣਾਇਆ ਔਰ ਫਿਰ ਜਦੋਂ 1834 ਦੇ ਵਿੱਚ ਉਹ ਮਰ ਗਿਆ ਭਵਾਨੀ ਦਾਸ ਤੇ ਫਿਰ ਜਿਹੜਾ ਹੈਗਾ ਨਾ ਉਹ ਆ ਗਿਆ ਆਪਣਾ ਦੀਨਾਨਾਥ ਆ ਗਿਆ ਫਿਰ ਉਸ ਤੋਂ ਬਾਅਦ ਤੇ ਮਤਲਬ ਹੈ ਕਿ ਔਰ ਫਿਰ ਇਸ ਤੋਂ ਤੁਹਾਨੂੰ ਇਹ ਵੀ ਪਤਾ ਚੱਲਦਾ ਹੈ ਕਿ ਉਹਦੇ ਜਿਹੜੇ ਸੂਬੇ ਹੈਗੇ ਸਨ 4 ਸੂਬੇ ਹੈਗੇ ਸਨ ਜਿਹੜੀ ਮਹਾਰਾਜਾ ਦੇ ਉਸ ਟਾਈਮ ਦੇ ਉੱਤੇ 4 ਸੂਬੇ ਸਨ ਤੇ ਲਾਹੌਰ ਦਰਬਾਰ ਦੇ ਇੱਕ ਲਾਹੌਰ ਇੱਕ ਮੁਲਤਾਨ ਇੱਕ ਕਸ਼ਮੀਰ ਤੇ ਇੱਕ ਪਿਸ਼ੌਰ ਲਾਹੌਰ ਮੁਲਤਾਨ ਕਸ਼ਮੀਰ ਤੇ ਪਿਸ਼ੌਰ ਇਹ 4 ਸੂਬੇ ਹੈਗੇ ਸਨ ਬਾਕੀ ਸਾਰੇ ਰਾਜਵਾੜੇ ਹੈਗੇ ਸਨ ਜਿਨ੍ਹਾਂ ਤੋਂ ਉਹ ਬਾਜ ਲੈਂਦਾ ਸੀ ਅੱਛਾ ਫਿਰ ਸਿਸਟਮ ਇਹ ਹੈਗਾ ਸੀ ਕਿ ਸੂਬੇ ਬਣਾਏ ਸੂਬਿਆਂ ਦੇ ਅੰਦਰ ਪਰਗਨੇ ਹੈਗੇ ਸਨ ਜਿਹੜੀ ਸੂਬਿਆਂ ਦੇ ਅੰਦਰ ਇਸ ਤਰ੍ਹਾਂ ਜ਼ਿਲ੍ਹੇ ਹੁੰਦੇ ਨੇ ਇਸ ਤਰ੍ਹਾਂ ਪਰਗਨੇ ਹੈਗੇ ਸਨ ਔਰ ਹਰ ਪਰਗਨੇ ਦੇ ਵਿੱਚ ਫਿਰ ਤਲਕੇ ਹੈਗੇ ਸਨ ਜਿਨ੍ਹਾਂ ਦੀ ਸਰ ਤਹਿਸੀਲਾਂ ਹੁੰਦੀਆਂ ਨੇ ਔਰ ਹਰ ਤਲਕੇ ਦੇ ਵਿੱਚ ਫਿਰ 50 ਤੋਂ 100 ਤੱਕ ਮੌਜ਼ੇ ਹੁੰਦੇ ਸਨ ਹੁਣ ਇਹ ਪੂਰਾ ਸਿਸਟਮ ਹੈ ਨਾ ਮੁਗਲਾਂ ਦੇ ਜ਼ਮਾਨੇ 'ਚ ਵੀ ਚੱਲ ਰਿਹਾ ਸੀ ਵੈਸੇ ਵੀ ਅਗਰ ਇਹ ਜਿਹੜਾ ਹਲੇ ਥੋੜ੍ਹੀ ਦੇਰ ਪਹਿਲੇ ਸਵਾਲ ਹੋ ਰਿਹਾ ਸੀ ਕਿ ਪੰਜਾਬੀ ਆਈਡੈਂਟੀਟੀ ਕਿਸ ਤਰ੍ਹਾਂ ਬਣੀ ਤੇ ਅਗਰ ਉਹਨੂੰ ਤੁਸੀਂ ਦੇਖਣਾ ਹੈਗਾ ਤੇ ਉਹਦੇ ਵਿੱਚ ਸ਼ਾਇਦ ਸਾਨੂੰ ਲਾਹੌਰ ਸੂਬਾ ਜਿਹੜਾ ਹੈਗਾ ਉਸ ਤੋਂ ਗੱਲ ਸ਼ੁਰੂ ਕਰਨੀ ਪਏਗੀ ਕਿਉਂਕਿ ਸੂਬਾ ਲਾਹੌਰ ਤੋਂ ਐਕਚੁਅਲੀ ਇੱਥੇ ਇੱਕ ਖਾਸ ਰੰਗ ਤੁਹਾਨੂੰ ਨਜ਼ਰ ਆਏਗਾ ਔਰ ਫਿਰ ਤੁਹਾਨੂੰ ਉਹਦੇ ਲਾਹੌਰੀ ਬੰਦਰ ਨੂੰ ਵੀ ਸਮਝਣਾ ਪਏਗਾ ਔਰ ਪੂਰੀ ਧਰਤੀ ਪੰਜ ਦਰਿਆਈ ਦੇ ਹਵਾਲੇ ਨਾਲ ਤੁਹਾਨੂੰ ਗੱਲ ਕਰਨੀ ਪਏਗੀ ਫਿਰ ਤੁਹਾਨੂੰ ਜਾ ਕੇ ਪੰਜਾਬੀ ਆਈਡੈਂਟੀਟੀ ਦੇ ਹਵਾਲੇ ਨਾਲ ਸਿੱਧਾ ਸਮਝ ਆਉਣੀ ਹੈ ਇਸੇ ਤਰ੍ਹਾਂ ਜਿਹੜੇ ਸੂਬੇ ਹੈਗੇ ਸਨ ਇਹਨਾਂ ਦੇ ਜਿਹੜੇ ਗਵਰਨਰ ਹੁਣ ਤੇ ਗਵਰਨਰ ਕਹਿੰਦੇ ਨੇ ਉਹਨੂੰ ਉਹ ਨਾਜ਼ਮ ਕਹਿੰਦੇ ਸਨ ਔਰ ਨਾਜ਼ਮ ਦੇ ਕੋਲ ਬਹੁਤ ਸਾਰੇ ਡਿਸਟ੍ਰਿਕਟ ਆਫੀਸਰ ਹੁੰਦੇ ਸਨ ਜਿਨ੍ਹਾਂ ਨੂੰ ਕਾਰਦਾਰ ਕਹਿੰਦੇ ਸਨ ਕਾਰਦਾਰ ਤੇ ਉਹ ਡਿਸਟ੍ਰਿਕਟ ਆਫੀਸਰ ਜਿਹੜੇ ਹੈਗੇ ਨੇ ਉਹ ਪੂਰਾ ਸਿਲਸਿਲਾ ਚਲਾਉਂਦੇ ਸਨ ਹੁਣ ਇਹ ਮਹਾਰਾਜਾ ਦੀ ਅੰਪਾਇਰ ਦਾ ਤੁਸੀਂ ਦੇਖਦੇ ਹੋ ਕਿ ਮੁਖਤਲਿਫ ਰੰਗ ਹੈਗੇ ਨੇ ਨਾ ਉਹਦੇ ਵਿੱਚ ਤੇ ਇਹ ਬੜੀ ਮਜ਼ੇਦਾਰ ਗੱਲ ਇਹਨਾਂ ਨੇ ਲਿਖੀ ਕਿ ਔਰ ਇਹ ਬਹੁਤ ਸਾਰੇ ਲੋਕਾਂ ਨੇ ਲਿਖੀ ਕਿ ਮਹਾਰਾਜਾ ਨੂੰ ਤੇ ਸਰ ਪੰਜਾਬੀ ਆਉਂਦੀ ਸੀ ਸਿਰਫ ਤੇ ਉਹਨੂੰ ਫਾਰਸੀ ਦੇ ਵਿੱਚ ਉਹ ਪਹਿਲੇ ਆਰਡਰ ਦਿੰਦਾ ਸੀ ਉਹ ਆਰਡਰ ਜਿਹੜਾ ਹੈਗਾ ਉਹ ਫਾਰਸੀ ਦੇ ਵਿੱਚ ਮੁੰਸ਼ੀ ਲਿਖਦਾ ਸੀ ਔਰ ਮੁੰਸ਼ੀ ਲਿਖ ਕੇ ਉਹ ਅੱਗੇ ਸੁਣਾਉਂਦਾ ਸੀ ਮਹਾਰਾਜਾ ਨੂੰ ਹੁਣ ਦੱਸੋ ਵੈਸੇ ਤੁਸੀਂ ਕਹਿ ਰਹੇ ਹੋ ਅਨਪੜ੍ਹ ਹੈ ਲੇਕਿਨ ਉਹ ਸੁਣਾਉਂਦਾ ਸੀ ਔਰ ਮਹਾਰਾਜਾ ਉਹਦੇ ਤਰਮੀਮੋ ਇਜ਼ਾਫੇ ਕਰਦਾ ਸੀ ਉਹਨੂੰ ਲੱਗਦਾ ਸੀ ਕਿ ਇਹ ਚੀਜ਼ ਠੀਕ ਨਹੀਂ ਹੈਗੀ ਇਹਦਾ ਮਤਲਬ ਕਿ ਜਿਹਨੂੰ ਅੱਜ ਅਸੀਂ ਇਹ ਉਹਦੇ ਹੀ ਕੰਮ ਹੈਗਾ ਨਾ ਜਿਹਨੂੰ ਅੱਜ ਅਸੀਂ ਜੋ ਅਨਪੜ੍ਹ ਔਰ ਪੜ੍ਹੇ ਲਿਖੇ ਦੀ ਅਸੀਂ ਅੱਜ ਉਹ ਰੱਖੀ ਹੋਈ ਹੈ ਇੱਕ ਯਾਨੀ ਲਿਖਤ ਯਾਨੀ ਜਿਹੜਾ ਰਾਈਟਿੰਗ ਕਰ ਸਕਦਾ ਉਹ ਪੜ੍ਹਿਆ ਲਿਖਿਆ ਹੈਗਾ ਉਹ ਪੜ੍ਹੇ ਲਿਖਿਆ ਨੇ ਜਿੰਨਾ ਬੇੜਾ ਗਰਕ ਕੀਤਾ ਸਾਨੂੰ ਪਤਾ ਅੱਛਾ ਹੁਣ ਉਹ ਮਤਲਬ ਹੈ ਕਿ ਰਾਜਾ ਚੰਗਾ ਭਲਾ ਪੜ੍ਹਿਆ ਲਿਖਿਆ ਹੈਗਾ ਆਪਣੇ ਉਸ ਹਵਾਲੇ ਨਾਲ ਉਹਦੀ ਸਿਆਣਤ ਦੇ ਹਵਾਲੇ ਨਾਲ ਹਰ ਲਿਹਾਜ਼ ਨਾਲ ਆਲਮ ਹੈਗਾ ਸੀ ਪੂਰਾ ਔਰ ਜਿੰਨੀ ਉਹਨੂੰ ਸਮਝ ਆਪਣੇ ਇਲਾਕੇ ਦੀ ਸੀ ਔਰ ਉਹਦੀ ਅਹਿਮੀਅਤ ਦੀ ਕੀ ਸੀ ਉਹਦੇ 'ਤੇ ਮੈਂ ਥੋੜ੍ਹੀ ਜਿਹੀ ਗੱਲ ਜ਼ਰੂਰ ਕਰਾਂਗਾ ਲੇਕਿਨ ਉਸ ਤੋਂ ਪਹਿਲੇ ਮੈਂ ਇਹ ਦੱਸਦਾ ਕਿ ਮਤਲਬ ਉਹ ਫਾਰਸੀ ਜਿਹੜਾ ਹੈਗਾ ਉਹਨੂੰ ਆਂਦੀ ਸੀ ਤੇ ਉਹ ਮਤਲਬ ਉਹਨੂੰ ਸਮਝ ਸਕਦਾ ਸੀ ਨਾ ਔਰ ਉਹ 'ਚ ਗਲਤੀਆਂ ਵੀ ਕੱਢਦਾ ਸੀ ਅੱਛਾ ਹੁਣ ਅਗਰ ਤੁਸੀਂ ਦੇਖੋ ਜਿਸ ਤਰ੍ਹਾਂ ਪ੍ਰਿੰਸਿਪ ਨੇ ਕਿਤਾਬ ਲਿਖੀ ਅੱਛੀ ਕਿਤਾਬ ਹੈ ਉਹ ਦੇਖਣੀ ਚਾਹੀਦੀ ਹੈ ਪੜ੍ਹਨੀ ਚਾਹੀਦੀ ਹੈ
ਇਸੇ ਤਰ੍ਹਾਂ ਸ਼ਾਮਤ ਅਲੀ ਦੀ ਕਿਤਾਬ ਹੈ, ਉਹ ਪੜ੍ਹਨੀ ਚਾਹੀਦੀ ਹੈ। ਫਿਰ ਇੱਕ ਬ੍ਰਾਇਨ ਹਿਊਗਲ ਦੀ ਕਿਤਾਬ ਹੈ। ਮਤਲਬ ਇਹ ਸਾਰੀ ਕਿਤਾਬਾਂ ਦੇ ਵਿੱਚ ਇਸ ਵਾਸਤੇ ਅਹਿਮ ਨੇ ਕਿ ਇਹਨਾਂ ਫਾਈਨੈਂਸ਼ੀਅਲ ਰਿਕਾਰਡ ਵੀ ਦਿੱਤੇ ਨੇ ਇਸ ਇਲਾਕੇ ਦੇ। ਵੈਸੇ ਤਾਂ ਇੱਕ ਕਿਤਾਬ ਹੈਗੀ ਹੈ ਅਰਬਨਾਈਜੇਸ਼ਨ ਇਨ ਇੰਡੀਆ 16th ਸੈਂਚੁਰੀ ਦੀ, ਉਹ ਇੱਕ ਮੇਰਾ ਖਿਆਲ ਹੈ ਆਪਣਾ ਇੱਕ ਇੰਡੀਆ ਤੋਂ ਹੀ ਛਪੀ, ਉਹ ਮੇਰੇ ਕੋਲ ਹੈਗੀ ਹੈ ਵੈਸੇ, ਹਲੇ ਮੈਂ ਯਾਦ ਆ ਜਾਏਗਾ। ਉਹ ਖਾਤੂਨ ਜੋਗਰਾਫੀ ਦੀ ਹੈਗੀ ਹੈ ਖਾਤੂਨ, ਉਹਨੇ PhD ਦਾ ਥੀਸਿਸ ਉੱਤੇ ਕੀਤਾ ਹੈ ਔਰ ਬਹੁਤ ਅੱਛੀ ਕਿਤਾਬ ਹੈ। ਉਹਦੇ ਅੰਦਰ ਵੀ ਬਹੁਤ ਅੱਛੇ ਟੇਬਲ ਦਿੱਤੇ ਹੋਏ ਨੇ ਔਰ ਉਹਦੇ ਲਾਹੌਰ ਸੂਬੇ ਦਾ ਟੇਬਲ ਦਿੱਤੇ ਹੋਏ ਨੇ ਆਈਨ ਐਕਟਰੀ ਤੋਂ ਲੈ ਕੇ, ਔਰ ਉਸ ਦੇ ਵਿੱਚ ਵੀ ਤੁਹਾਨੂੰ ਪਤਾ ਚੱਲਦਾ ਹੈ ਕਿ ਲਾਹੌਰ ਦਾ ਰੈਵਨਿਊ ਜਿਹੜੇ ਪੂਰੇ ਇੰਡੀਆ ਦੇ ਉਹਨਾਂ ਨੇ ਉਸਲੇ 12 ਸੂਬੇ ਹੁੰਦੇ ਸਨ, ਇੱਕ ਅਰਸੇ ਤੱਕ ਮੁਗਲਾਂ ਦੇ 12 ਸੂਬੇ ਹੀ ਰਹੇ ਨੇ, ਤੇ 12 ਸੂਬੇ ਜਿਹੜੇ ਹੈਗੇ ਨੇ ਉਹਨਾਂ ਦੇ ਅੰਦਰ ਲਾਹੌਰ ਦਾ ਰੈਵਨਿਊ ਔਰ ਸੂਰਤ ਦਾ ਰੈਵਨਿਊ ਇੱਕ ਬਰਾਬਰ ਹੈਗਾ। ਤੇ ਉਹ ਇਸ ਵਾਸਤੇ ਸਾਨੂੰ ਅਗਰ ਇਕਨੋਮਿਕ ਅਸੀਂ ਹਵਾਲੇ ਨਾਲ ਦੇਖਾਂਗੇ ਔਰ ਚੈੱਕ ਕਰਾਂਗੇ ਨਾ, ਤੇ ਸੂਬਾ ਔਰ ਪੋਲੀਟੀਕਲੀ ਵੀ ਦੇਖਾਂ, ਸੂਬਾ ਲਾਹੌਰ ਤੋਂ ਸਾਨੂੰ ਸ਼ੁਰੂ ਕਰਨਾ ਪਏਗਾ ਸਾਰਾ ਕੰਮ। ਤੇ ਪ੍ਰਿੰਸਿਪ ਦੀ ਜਿਹੜੀ ਕਿਤਾਬ ਹੈ ਜਿਹੜੀ 1834 ਦੇ ਵਿੱਚ ਸ਼ਾਇਦ ਲਿਖੀ ਗਈ, ਉਹਦੇ ਵਿੱਚ ਉਹਨਾਂ ਨੇ ਲਿਖਿਆ ਕਿ ਜਿਹੜਾ ਉਸਲੇ ਟੋਟਲ ਪੈਸਾ ਆਉਂਦਾ ਸੀ ਅੰਪਾਇਰ ਕੋਲ, ਉਹ 1 ਕਰੋੜ 48 ਲੱਖ ਤੇ 81,500 ਹੈਗਾ। 1 ਕਰੋੜ 48 ਲੱਖ 81,500, ਜਿਨ੍ਹਾਂ 'ਚੋਂ ਸਭ ਤੋਂ ਵੱਡਾ ਸੋਰਸ ਜਿਹੜਾ ਹੈ ਉਹ ਲੈਂਡ ਰੈਵਨਿਊ ਔਰ ਦਾ ਹੈਗਾ ਸੀ, ਔਰ ਉਹ ਹੈਗਾ ਸੀ 1 ਕਰੋੜ 24 ਲੱਖ ਦੇ ਕਰੀਬ, ਔਰ ਫਿਰ ਕਸਟਮ ਦੇ ਹੈਗਾ ਸੀ ਉਹ ਕੋਈ ਤਕਰੀਬਨ 19 ਲੱਖ ਦੇ ਕਰੀਬ ਹੈਗਾ, ਔਰ ਫਿਰ 5 ਲੱਖ ਦੇ ਕਰੀਬ ਜਿਹੜਾ ਹੈਗਾ ਉਹ ਮਹਾਰਾਨਾ ਆਉਂਦਾ ਸੀ। ਮਹਾਰਾਨਾ ਜਿਹੜਾ ਉਹ ਦਿੰਦਾ ਬਾਦਸ਼ਾਹ ਨੂੰ ਪੈਸੇ ਦਿੰਦੇ ਸਨ। ਲੇਕਿਨ ਜਦੋਂ ਤੁਸੀਂ ਬ੍ਰਾਇਨ ਹਿਊਗਲ ਦੀ ਕਿਤਾਬ ਪੜ੍ਹਦੇ ਹੋ ਤੇ ਉਹਦੇ ਵਿੱਚ, ਕਿਉਂਕਿ ਇੱਕ ਤਾਂ ਵੈਸੇ ਥੋੜ੍ਹਾ ਜਿਹਾ ਟਾਈਮ ਦਾ ਵੀ ਫਰਕ ਹੈਗਾ ਔਰ ਥੋੜ੍ਹਾ ਜਿਹਾ ਉਹਦੇ ਵਿੱਚ ਵੈਸੇ ਸਟੇਨਬੈਕ ਨੇ ਵੀ ਦਿੱਤਾ ਹੈ, ਤੇ ਬ੍ਰਾਇਨ ਹਿਊਗਲ ਨੇ ਜਿਹੜਾ ਹੈਗਾ ਉਹ ਟੋਟਲ ਅਮਾਊਂਟ ਦਿੱਤਾ ਹੈ ਕਿ ਕਿੰਨਾ ਹੈ, ਕਿਉਂਕਿ ਉਹਨੇ ਐਕਚੁਅਲੀ ਲਿਖ ਕੇ ਭੇਜਿਆ ਉੱਥੇ ਵੀ ਕਿ ਇੰਨਾ ਕਮਾ ਰਹੇ ਨੇ, ਔਰ ਉਹ ਫਿਰ ਅਗਰ ਤੁਸੀਂ ਨੇ 1843 ਦੀ ਡਿਬੇਟਸ ਬਣੀਆਂ ਹੋਣ ਬ੍ਰਿਟਿਸ਼ ਅਸੈਂਬਲੀ ਦੀ, ਤੇ ਉਹਦੇ 'ਚ ਉਹ ਬ੍ਰਾਇਨ ਹਿਊਗਲ ਨੂੰ ਹੀ ਕੋਟ ਕਰਦੇ ਨੇ ਔਰ ਉਹ ਕਹਿੰਦੇ ਨੇ ਕਿ ਜਨਾਬ 3 ਕਰੋੜ ਰੁਪਇਆ ਕਮਾ ਰਹੇ ਨੇ। ਮਤਲਬ ਇਹ ਹੈਗਾ ਸੀ ਕਿ ਬੜਾ ਮਾਲ ਹੈਗਾ ਉਹਨਾਂ ਦੇ ਕੋਲ ਤੇ ਉੱਥੇ ਕਬਜ਼ਾ ਕਰਨਾ ਜ਼ਰੂਰੀ ਹੈ। 1843 ਦੀ ਬ੍ਰਿਟਿਸ਼ ਅਸੈਂਬਲੀ ਦੀ ਜਿਹੜੀ ਨਾ ਪੀਲਸ ਦੀ ਜਿਹੜੀ ਹੈਗੀ ਹੈ ਆਪਣਾ ਡਿਬੇਟ ਹੈਗੀ ਪੀਲ ਸਰਵੇ, ਉਹਦੇ ਵਿੱਚ ਹੈਗਾ। ਅੱਛਾ, ਹੁਣ ਜਿਹੜਾ ਇਹ 3 ਕਰੋੜ ਰੁਪਏ ਦਾ ਉਹਨੇ ਲਿਖਿਆ ਰੈਵਨਿਊ, ਇਹਨੂੰ ਸ਼ਾਮਤ ਅਲੀ ਨੇ ਵੀ ਲਿਖਿਆ ਔਰ ਹਿਊਗਲ ਨੇ ਵੀ ਲਿਖਿਆ, ਉਹਦੇ ਵਿੱਚ ਸਭ ਤੋਂ ਜ਼ਿਆਦਾ ਪੈਸਾ ਜਿਹੜਾ ਹੈ ਉਹ ਖਾਲਸਾ ਦਾ ਮਤਲਬ ਸਿੱਖ ਨਹੀਂ ਹੈਗਾ, ਖਾਲਸਾ ਦਾ ਮਤਲਬ ਹੈ ਸ਼ਾਹੀ ਸਟੇਟ ਲੈਂਡ, ਜਿਹਨੂੰ ਸਟੇਟ ਲੈਂਡ ਕਹਿੰਦੇ ਨੇ। ਸਟੇਟ ਲੈਂਡ ਤੋਂ ਸਭ ਤੋਂ ਜ਼ਿਆਦਾ ਪੈਸੇ ਆਉਂਦੇ ਸੀ, ਯਾਨੀ 3 ਕਰੋੜ ਦੇ ਵਿੱਚੋਂ 2 ਕਰੋੜ ਤਕਰੀਬਨ ਉੱਥੋਂ ਹੀ ਆਉਂਦਾ ਹੈਗਾ ਸੀ, ਔਰ ਫਿਰ ਬਾਕੀ ਜਾਗੀਰਾਂ ਤੋਂ ਆਉਂਦਾ ਸੀ, ਔਰ ਫਿਰ ਜਿਹੜਾ ਹੈਗਾ ਉਹ ਖਿਰਾਜਦਾਰਾਂ ਤੋਂ ਆਉਂਦਾ ਸੀ, ਔਰ ਖਿਰਾਜਦਾਰਾਂ ਤੋਂ ਜਿਹੜਾ ਆਉਂਦਾ ਸੀ ਬਹੁਤ ਥੋੜਾ ਹੈਗਾ। ਅਗਰ ਤੁਸੀਂ ਉਹਨੂੰ 3 ਕਰੋੜ ਦੇ ਮੁਕਾਬਲੇ ਦੇਖੋ ਤੇ ਉਹ 12,66,000 12.5 ਲੱਖ ਰੁਪਇਆ ਬਣਦਾ ਹੈ। ਯਾਨੀ ਮੇਨ ਜਿਹੜਾ ਇਨਕਮ ਹੈਗੀ ਹੈ ਸਟੇਟ ਦੀ ਉਹ ਸਟੇਟ ਲੈਂਡ ਦੇ ਜ਼ਰੀਏ ਹੈਗੀ, ਔਰ ਕਸਟਮ ਦੇ ਜ਼ਰੀਏ ਵੀ ਆਉਂਦਾ ਸੀ, ਉਹ ਵੀ 5 ਲੱਖ ਹੈਗਾ। ਤੇ ਮਤਲਬ ਇਹ ਹੈ ਕਿ ਇਹ ਇਸ ਤੋਂ ਤੁਹਾਨੂੰ ਇਸ ਸਟਰੈਂਥ ਦਾ ਅੰਦਾਜ਼ਾ ਹੁੰਦਾ ਹੈ ਕਿ ਜਿਹੜੀ ਉਹਨੇ ਅੰਪਾਇਰ ਬਣਾਈ ਉਹਦੇ ਅੰਦਰ ਸਟਰੈਂਥ ਕੀ ਹੈਗੀ। ਔਰ ਫਿਰ ਤੁਸੀਂ ਦੇਖੋ ਕਿ ਅੰਗਰੇਜ਼ਾਂ ਨੇ ਬਹੁਤ ਕੁਛ ਲਿਖਿਆ, ਬਹੁਤ ਕੁਛ ਇਹਦੇ ਖਿਲਾਫ ਲਿਖਿਆ, ਕੋਈ ਇੱਕ ਵਾਕਿਆ ਨਹੀਂ ਲਿਖ ਸਕੇ ਹਿੰਦੂ ਮੁਸਲਿਮ ਸਿੱਖ ਫਸਾਦ ਦਾ, ਇੱਕ ਵਾਕਿਆ ਨਹੀਂ ਲਿਖ ਸਕੇ। ਬਈ ਦੱਸਦੇ ਨਾ ਕਿੱਥੇ ਫਸਾਦ ਹੋਇਆ, ਕਿਸ ਤਰ੍ਹਾਂ ਹੋਇਆ, ਆਪ ਤੇ ਤੁਸੀਂ ਕਰਾ ਮਾਰ ਛੱਡੇ। ਮਤਲਬ 1849 ਤੋਂ ਲੈ ਕੇ ਤੇ 1947 ਦੇ ਦਰਮਿਆਨ ਜਿੰਨੇ ਫਸਾਦਾਤ ਕਰਾਏ, ਔਰ 47 ਦੇ ਵਿੱਚ ਜੋ ਕਰਾ ਕੇ ਗਏ, ਉਹ ਅਸੀਂ ਹੁਣ ਜੋ ਮਰਜ਼ੀ ਇੱਕ ਦੂਜੇ ਨੂੰ ਮਤਲਬ ਕਹਿੰਦੇ ਰਹੀਏ, ਉਹ ਜਿਹੜੇ ਕਰਾ ਕੇ ਗਏ ਉਹ ਤੁਹਾਨੂੰ ਪਤਾ ਕੌਣ ਹੈਗਾ, ਔਰ ਉਹਨਾਂ ਨੇ ਪੂਰੇ ਪਲਾਨ ਦੇ ਨਾਲ ਕਰਾਏ, ਔਰ ਆਪ ਜਿਹੜਾ ਹੈਗਾ ਨਿਕਲ ਗਏ। ਤੇ ਉਹ ਸਾਰਾ ਕੁਝ ਜਿਹੜਾ ਹੈਗਾ ਰਣਜੀਤ ਸਿੰਘ ਦੇ ਦੌਰ ਦੇ ਵਿੱਚ ਤੁਹਾਨੂੰ ਇਹੋ ਜਿਹਾ ਵਾਕਿਆ ਨਹੀਂ ਨਜ਼ਰ ਆਉਂਦਾ। ਤੇ ਮਤਲਬ ਇਹਦੀ ਕੋਈ ਅਹਿਮੀਅਤ ਤੇ ਹੈ ਨਾ ਸਾਰੀ ਗੱਲ ਦੀ। ਅੱਛਾ, ਫਿਰ ਇਹ ਵੀ ਹੈ ਕਿ ਉਸਲੇ ਅੰਗਰੇਜ਼ ਦੇ ਦੌਰ ਤੋਂ ਪਹਿਲੇ, ਯਾਨੀ ਮਹਾਰਾਜਾ ਦੇ ਦੌਰ ਵਿੱਚ ਲਾਹੌਰ ਸਭ ਤੋਂ ਵੱਡਾ ਸ਼ਹਿਰ ਹੈਗਾ, ਉਹਦੀ ਆਬਾਦੀ 75,000 ਲਿਖੀ ਹੋਈ ਹੈ, ਤੇ ਅੰਮ੍ਰਿਤਸਰ ਉਸ ਤੋਂ ਛੋਟਾ ਸੀ। ਅੰਮ੍ਰਿਤਸਰ ਦਾ ਜਿਹੜਾ ਹੈਗਾ ਉਹ ਕੋਈ 60,000 ਆਬਾਦੀ। ਤੀਸਰਾ ਵੱਡਾ ਸ਼ਹਿਰ ਪਿਸ਼ੌਰ ਹੈਗਾ ਸੀ ਪੰਜਾਬ, ਤੇ ਉਹਦੀ 55,000 ਹੈਗੀ ਸੀ। ਫਿਰ ਇਸੇ ਤਰ੍ਹਾਂ ਮੁਲਤਾਨ ਹੈਗਾ ਸੀ, ਉਹਦੀ 45,000 ਹੈਗੀ। ਹੁਣ ਤੁਸੀਂ ਜ਼ਰਾ ਇਸ ਦੇ ਨਾਲ ਇਹ ਤਾਂ ਹੈਗੇ ਬਿਲਕੁਲ ਉਹ ਗੱਲਾਂ ਜਿਹੜੀਆਂ ਮਹਾਰਾਜੇ ਦਾ ਇੱਕ ਪੂਰਾ ਸਿਲਸਿਲਾ ਹੈ ਉਹਦੇ ਨਾਲ ਜੁੜੀਆਂ ਹੋਈਆਂ ਨੇ, ਜੋ ਤੁਹਾਨੂੰ ਤਸਵੀਰ ਨਜ਼ਰ ਆਉਂਦੀ ਹੈ। ਲੇਕਿਨ ਅਗਰ ਤੁਸੀਂ ਇਸ ਸਾਰੇ ਨੂੰ ਪੋਲੀਟੀਕਲ ਜਿਹੜਾ ਉਹਦੀ ਫੇਸ ਹੈਗਾ ਉਹਦੇ ਨਾਲ ਰੱਖ ਕੇ ਵੇਖੋ,
ਤੇ ਫਿਰ ਜਾ ਕੇ ਐਕਚੁਅਲੀ ਤੁਹਾਨੂੰ ਇਹ ਅੰਦਾਜ਼ਾ ਹੁੰਦਾ ਹੈ ਕਿ ਇੱਕ ਵੱਡੀ ਅੰਪਾਇਰ ਬਣਨ ਲਈ ਜਿਹੜੀ ਤਮਾਮ ਤਰ ਲੌਜਿਸਟਿਕਸ ਮੌਜੂਦ ਨੇ ਔਰ ਇੱਕ ਨੇਸ਼ਨ ਸਟੇਟ ਬਣਨ ਵਾਸਤੇ ਜਿਹੜੀ ਲੌਜਿਸਟਿਕਸ ਮੌਜੂਦ ਨੇ, ਉਹ ਸਾਰੀ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਉਹ ਤੁਹਾਨੂੰ ਉਸ ਦੌਰ ਦੇ ਵਿੱਚ ਮਿਲਦੀਆਂ ਨੇ। ਔਰ ਮੈਂ ਤਾਂ ਖੈਰ ਇਹ ਨਹੀਂ ਕਹਾਂਗਾ ਕਿ ਉਹ ਕਿਉਂਕਿ ਮੇਰਾ ਖਿਆਲ ਹੈ ਕਿ ਜਿਹੜੀ ਧਰਮੀ ਇਹਦੇ ਵਿੱਚ ਜਿਹੜੀ ਵੰਡਾਂ ਹੈਗੀਆਂ ਸਨ, ਧਰਮੀ ਲੜਾਈਆਂ ਹੈਗੀਆਂ ਸਨ ਔਰ ਧਰਮੀ ਅਪੀਲਾਂ ਹੈਗੀਆਂ ਸਨ, ਸ਼ਾਇਦ ਉਹਨਾਂ ਨੇ ਤੇ ਪੰਜਾਬੀ ਆਇਡੈਂਟੀਟੀ ਨੂੰ ਖਰਾਬ ਕਰਨ ਦੇ ਵਿੱਚ ਬਹੁਤ ਹੱਦ ਕੀਤਾ। ਉਹ ਜਿਹਨੇ ਵੀ ਕੀਤੀਆਂ ਹੋਣ, ਉਹ ਇੱਧਰੋਂ ਹੋਈਆਂ ਹੋਣ ਜਾਂ ਉੱਧਰੋਂ ਹੋਈਆਂ ਹੋਣ, ਉਹ ਕਿਸੇ ਵੀ ਜਗ੍ਹਾ ਤੋਂ ਹੋਈਆਂ ਹੋਣ, ਜਿਹੜੀਆਂ ਧਰਮ ਬੇਸਡ ਮਤਲਬ ਹੈ ਕਿ ਸਾਰੇ ਸਿਲਸਿਲੇ ਹੈਗੇ ਸਨ, ਉਹ ਸਾਰਿਆਂ ਨੇ ਪੰਜਾਬੀ ਆਇਡੈਂਟੀਟੀ ਦੇ ਬਜਾਏ ਸਿੱਖ ਜਾਂ ਪੰਜਾਬੀ ਮੁਸਲਮਾਨ ਜਾਂ ਪੰਜਾਬੀ ਹਿੰਦੂ ਦੀ ਆਇਡੈਂਟੀਟੀ ਨੂੰ ਬਣਾਉਣ ਦੀ ਜਿਹੜੀ ਕੋਸ਼ਿਸ਼ਾਂ ਹੈਗੀਆਂ ਨੇ, ਉਹ ਉਹਨਾਂ ਨੇ ਪੰਜਾਬੀ ਆਇਡੈਂਟੀਟੀ ਨਹੀਂ ਬਣਾਉਣ ਦਿੱਤੀ। ਲੇਕਿਨ ਮਹਾਰਾਜਾ ਜਿਹੜਾ ਹੈਗਾ ਉਹ ਉਸਦਾ ਸਾਰਾ ਜਿਹੜਾ ਕੰਮ ਹੈਗਾ, ਤੁਸੀਂ ਦੇਖੋ ਕਿ ਇੱਕ ਬੰਦਾ ਮਰਦਾ ਹੈ ਤੇ ਕਿੰਝ ਮਤਲਬ ਹੈ ਕਿ ਪੂਰਾ ਜਿਹੜਾ ਹੈਗਾ ਤੂਫਾਨ ਆ ਜਾਂਦਾ। ਜਿਹੜੀ ਉਹ 39 ਦੇ ਵਿੱਚ ਮਰ ਰਿਹਾ ਜੂਨ ਦੇ ਵਿੱਚ, ਤੇ ਕਿਸ ਤਰ੍ਹਾਂ ਕਲਾਤ ਦੇ ਉੱਤੇ ਕਬਜ਼ਾ ਹੋਇਆ, ਕਿਸ ਤਰ੍ਹਾਂ ਜਿਹੜਾ ਹੈਗਾ ਉਹ ਕਾਬਲ ਕੰਧਾਰ ਦੋਵਾਂ ਤੇ ਕਬਜ਼ਾ ਹੋਇਆ, ਔਰ ਫਿਰ ਉਸ ਤੋਂ ਬਾਅਦ ਜਿਹੜਾ ਹੈਗਾ ਸਿੰਧ ਦੇ ਉੱਤੇ ਕਬਜ਼ਾ ਹੋਇਆ, ਕਸ਼ਮੀਰ ਤੇ ਕਬਜ਼ਾ ਹੋਇਆ, ਪੰਜਾਬ ਤੇ, ਪਿਸ਼ੌਰ ਤੇ, ਮੁਲਤਾਨ ਤੇ, ਲਾਹੌਰ ਤੇ, ਹਰ ਜਗ੍ਹਾ ਕਬਜ਼ਾ ਹੋਇਆ, ਅੰਮ੍ਰਿਤਸਰ। ਹੁਣ ਇਹ ਸਾਰਾ ਕੀ ਹੈਗਾ, ਕੌਣ ਇਹਨੂੰ ਦਿਖੇਗਾ? ਔਰ ਇਹਨੂੰ ਅਫਸੋਸ ਦੀ ਗੱਲ ਹੈਗੀ ਹੈ ਕਿ ਇੰਡੀਆ ਪਾਕਿਸਤਾਨ ਦੇ ਵਿੱਚ ਜਿਹੜਾ ਹੈਗਾ ਉਹ ਨਹੀਂ ਦੇਖਿਆ, ਔਰ ਉਹਦੀ ਦੋਨੋਂ ਜਗ੍ਹਾ ਤੇ ਦੋ ਮੁਖਤਲਿਫ ਵਜੂਹਾਤ ਨੇ, ਲੇਕਿਨ ਸ਼ਾਇਦ ਇੱਕ ਹੀ ਵਜ੍ਹਾ ਹੈਗੀ ਕਿ ਉਹ ਮਹਾਰਾਜਾ ਨੂੰ ਜਿਹੜਾ ਹੈਗਾ ਉਹ, ਹੁਣ ਮੈਂ ਜਿੰਨੀਆਂ ਮੈਂ ਗੱਲਾਂ ਕੀਤੀਆਂ ਨੇ, ਤੁਹਾਡਾ ਖਿਆਲ ਹੈ ਕਿ ਇਹਨਾਂ ਨੂੰ ਨਹੀਂ ਪਤਾ ਹੈਗੀਆਂ ਜਿਨ੍ਹਾਂ ਨੇ 1947 ਤੋਂ ਬਾਅਦ ਇੱਥੇ ਪਾਲਿਸੀਆਂ ਬਣਾਈਆਂ, ਉੱਧਰ ਵੀ ਤੇ ਇੱਧਰ ਵੀ, ਸਭ ਨੂੰ ਪਤਾ ਹੀ ਸੀ। ਲੇਕਿਨ ਉਹਨਾਂ ਨੂੰ ਅਕਬਰ ਦਾ ਸੈਕੂਲਰਿਜ਼ਮ ਨਜ਼ਰ ਆ ਗਿਆ, ਮਹਾਰਾਜਾ ਰਣਜੀਤ ਸਿੰਘ ਦਾ ਸੈਕੂਲਰਿਜ਼ਮ ਨਜ਼ਰ ਨਹੀਂ ਆਇਆ। ਅਗਰ ਉਹ ਸੈਕੂਲਰ, ਮੈਂ ਤਾਂ ਵੈਸੇ ਮਤਲਬ ਅਸਲ ਗੱਲ ਹੈਗੀ ਹੈ ਕਿ ਜੋ ਕੁਛ ਉਹਨੇ ਕੀਤਾ ਮਹਾਰਾਜਾ ਨੇ, ਉਹ 50 ਸਾਲ ਦੀ ਕੰਪਾਇਰ ਜਿਹੜੀ ਹੈਗੀ ਉਹ ਅੰਗਰੇਜ਼ਾਂ ਨੂੰ ਰੋਕ ਕੇ ਰੱਖੀ ਦਿੱਲੀ ਦਾ, ਉਹ ਤੇ ਮਤਲਬ ਕਿ ਉਸੇ ਵੇਲੇ ਸਮਝਦੇ ਸੀ ਅਸੀਂ ਕਾਬਲ ਪਹੁੰਚ ਜਾਵਾਂਗੇ। 1803 ਜਦੋਂ ਦਿੱਲੀ ਫਤਹ ਕੀਤਾ, ਉਹਨਾਂ ਦਾ ਖਿਆਲ ਸੀ 1812-14 ਦੇ ਵਿੱਚ ਅਸੀਂ ਉੱਥੇ ਪਹੁੰਚ ਜਾਵਾਂਗੇ, ਜਾਂ ਬਸ ਨੇਪੋਲੀਅਨ ਹੈਗਾ, ਨੇਪੋਲੀਅਨ ਨੂੰ ਇੱਧਰ ਉੱਧਰ ਕਰੀਏ ਤਾਂ ਉੱਥੇ ਪਹੁੰਚ ਜਾਵਾਂਗੇ। ਲੇਕਿਨ ਨਹੀਂ ਹੋ ਸਕਿਆ, ਉਹਨਾਂ ਨੂੰ 1849 ਤੱਕ ਇੰਤਜ਼ਾਰ ਕਰਨਾ ਪਿਆ। ਤੁਸੀਂ ਡਿਬੇਟਾਂ 'ਤੇ ਪੜ੍ਹੋ, ਅੰਗਰੇਜ਼ਾਂ ਦੀਆਂ ਜਿਹੜੀਆਂ 1843-1846 ਦੀ ਡਿਬੇਟਾਂ ਨੇ ਔਨਲਾਈਨ ਪਈਆਂ ਹੋਈਆਂ ਨੇ, ਪੜ੍ਹ ਕੇ ਦੇਖ ਲਓ ਕਿੰਨੇ ਉਤਾਵਲੇ ਹੋ ਰਹੇ ਨੇ ਔਰ ਕਿੰਨਾ ਗੁੱਸਾ ਹੈ ਉਹਨਾਂ ਨੂੰ ਇਹਦੇ 'ਤੇ ਕਿ ਐਵੇਂ ਰਸਤੇ ਦਾ ਮਤਲਬ ਕਿ ਰੋੜਾ ਬਣ ਗਿਆ। ਹੁਣ ਇਹ ਸਾਰੀ ਗੱਲ ਜਿਹੜੀ ਹੈਗੀ ਹੈ ਕੌਣ ਕਰੇਗਾ? ਤੁਸੀਂ ਮਹਾਰਾਜਾ ਦੇ ਨੂੰ ਨਾ ਮੰਨੋ, ਲੇਕਿਨ ਅਗਰ ਤੁਸੀਂ ਉਹਨੂੰ ਨਹੀਂ ਮੰਨਦੇ ਤੇ ਫਿਰ ਉਹਦੇ ਨਾਲ ਇੱਕ ਪੂਰਾ ਜਿਹੜਾ ਹੈਗਾ ਸਿਲਸਿਲਾ ਉਹ ਵੀ ਖਤਮ ਹੋ ਜਾਂਦਾ ਔਰ ਤੁਸੀਂ ਇਸ ਤਰ੍ਹਾਂ ਹੀ ਦਾਇਰਿਆਂ 'ਚ ਘੁੰਮਦੇ ਰਹੋਗੇ। ਉਹ ਇੱਥੇ ਦਾ ਧਰਤੀ ਦਾ ਲਾਲ ਹੈਗਾ ਸੀ, ਉਹਨੇ ਕੰਮ ਕੀਤਾ ਹੈਗਾ, ਬਾਦਸ਼ਾਹ ਹੈਗਾ ਸੀ, ਕੁਛ ਹੋਰ ਨਹੀਂ, ਉਹਨੂੰ ਬਾਦਸ਼ਾਹ ਹੀ ਸਮਝੋ। ਲੇਕਿਨ ਉਹਦੇ ਅੰਦਰ ਬਹੁਤ ਸਾਰੇ ਕੰਮ ਐਸੇ ਹੈਗੇ ਸਨ ਕਿ ਜਿਹਦੀ ਵਜ੍ਹਾ ਤੋਂ ਉਹਨੂੰ ਯਾਦ ਰੱਖਣਾ ਜ਼ਰੂਰੀ ਹੈ। ਉਹਨੇ ਤਨਖਾਹਦਾਰ ਫੌਜ ਵੀ ਉਸਨੇ ਬਣਾਈ। ਉਹਦੀ ਹੁਲਕਰ ਦੇ ਨਾਲ ਜਿਹੜੀ ਗੁਫ਼ਤਗੂ ਹੈ ਤੁਸੀਂ ਦੇਖ ਲਓ, ਹੁਲਕਰ ਨੇ ਉਹਨੂੰ ਦੱਸਿਆ ਕਿ ਜਨਾਬ ਫਰੈਂਚ ਜਿਹੜੇ ਹੈਗੇ ਨੇ ਇਹਨਾਂ ਦੀ ਤਰਬੀਅਤ ਹਾਸਲ ਕਰੋ, ਇਹਨਾਂ ਦੀ ਫੌਜ ਦੀ ਤਰਬੀਅਤ ਨਾਲ ਬੜਾ ਫਰਕ ਪੈਂਦਾ ਹੈਗਾ, ਔਰ ਉਹਨੇ ਪੱਲੇ ਬਣ ਲਈ। ਉਹ ਹਰ ਬੰਦੇ ਦੀ ਗੱਲ ਸੁਣਦਾ ਸੀ। ਉਹਦੀ ਮੈਕਟਾਫ ਦੀ ਡਾਇਰੀ ਪੜ੍ਹ ਲਓ, ਉਹ ਕਹਿੰਦਾ ਕਿ ਹਰ ਇੰਨੇ ਸਵਾਲ ਕਰਦਾ ਸੀ, ਔਰ ਸਵਾਲ ਕਰਦੇ ਕਰਦੇ ਆਪ ਬਹੁਤ ਸਾਰੀ ਚੀਜ਼ਾਂ ਜਿਹੜੀਆਂ ਉਹਨੂੰ ਪਤਾ ਵੀ ਹੁੰਦੀਆਂ ਉਹਦੇ ਵੀ ਸਵਾਲ ਕਰਦਾ ਸੀ। ਯਾਨੀ ਇਹ ਸਿਆਣਤ ਹੈ ਜਿਹੜੀ ਸਾਡੀ ਝਟਪੂਟ ਸਿਆਣਤ ਹੈਗੀ ਹੈ, ਉਹ ਇਹੀ ਕਿ ਉਹਦੇ ਵਿੱਚੋਂ ਹੀ ਗੱਲਾਂ ਲੱਭੋ ਔਰ ਸਮਝਣ ਦੀ ਕੋਸ਼ਿਸ਼ ਕਰੋ, ਔਰ ਉਹਨਾਂ ਸਵਾਲਾਂ ਦੇ ਵਿੱਚੋਂ ਚੀਜ਼ਾਂ ਲੱਭੋ ਔਰ ਫਿਰ ਅੱਗੇ ਬਣਾਓ। ਹੁਣ ਇਹ ਸਾਰੀ ਗੱਲਾਂ ਜਿਹੜੀਆਂ ਹੈਗੀਆਂ ਨੇ, ਸਾਨੂੰ ਉਹਨੂੰ ਇਹ ਪਤਾ ਹੈਗਾ ਸੀ, ਤੁਸੀਂ ਜਿਸਨੇ ਅਗਰ ਜਿਹਨੂੰ ਪਤਾ ਹੋਏ ਕਿ ਸ਼ੇਰ ਸਿੰਘ ਨੇ, ਪ੍ਰਿੰਸਿਪ ਨੇ ਲਿਖਿਆ ਕਿ 1834 ਦੇ ਵਿੱਚ ਉਹਨੂੰ ਸ਼ੇਰ ਸਿੰਘ ਨੇ ਕਿਹਾ ਕਿ ਜਨਾਬ ਤਿੱਬਤ ਦੀ ਕੈਂਪੇਨ ਕਰਨੀ। ਉਹਨੇ ਕਿਹਾ ਹਾਲੇ ਨਹੀਂ, ਹਾਲੇ ਟਾਈਮ ਨਹੀਂ ਹੈਗਾ ਕਿਉਂਕਿ ਅੰਗਰੇਜ਼ ਬਹੁਤ ਤਾਕਤਵਰ ਹੈਗਾ। ਜਦੋਂ ਕਾਂਗੜੇ ਦੀ ਕੈਂਪੇਨ ਉਹਨੇ ਕੀਤੀ 1815-16 ਦੇ ਵਿੱਚ, ਉਹ ਤੁਸੀਂ ਚੈੱਕ ਕਰ ਲਓ। ਉਸ ਵੇਲੇ ਉਹਨੂੰ ਪਤਾ ਹੈਗਾ ਸੀ ਕਿ ਇਹ ਮੰਡੀਆਂ ਦੇ ਰਸਤੇ ਤੇ ਅੰਗਰੇਜ਼ ਕਾਬਜ਼ ਹੋ ਰਹੇ। ਉਹਨੂੰ ਸਾਰੀ ਟ੍ਰੇਡ ਦਾ ਪਤਾ ਸੀ ਜਿਹੜੀ ਤਿੱਬਤ ਤੋਂ ਲੈ ਕੇ ਦਰਿਆ ਸਿੰਧ ਦੇ ਕੰਢੇ ਤੱਕ ਜਾਂਦੀ ਸੀ, ਸਾਡੀ ਦਰਿਆਵਾਂ ਦੇ ਨਾਲ ਜਿਹੜੀ ਜੁੜੀ ਟ੍ਰੇਡ, ਇਹ ਸਾਰੀ ਗੱਲਾਂ ਦਾ ਉਹਨੂੰ ਪਤਾ ਹੈਗਾ। ਹੁਣ ਇਹ ਸਾਰੀ ਗੱਲਾਂ ਜ਼ਾਹਿਰ ਹੈ ਮਤਲਬ ਉਹ ਇਕੱਲਾ ਨਹੀਂ ਹੈਗਾ, ਉਹਦੇ ਨਾਲ ਬਹੁਤ ਸਾਰੇ ਬੰਦੇ ਹੈਗੇ ਸਨ, ਉਹਨਾਂ ਕੋਲੋਂ ਸਮਝਦਾ ਸੀ, ਚੀਜ਼ਾਂ ਜਾਣਦਾ ਸੀ। ਔਰ ਫਿਰ ਇਸ ਤਰ੍ਹਾਂ ਹੀ ਹੁੰਦਾ, ਇਕੱਲਾ ਬੰਦਾ ਕੋਈ ਨਹੀਂ ਹੁੰਦਾ, ਉਹਦੇ ਨਾਲ ਪੂਰੀ ਲੋਕ ਹੁੰਦੇ ਨੇ। ਔਰ ਉਹਨੇ ਹਮੇਸ਼ਾ ਆਪਣੇ ਲੋਕਾਂ ਦਾ ਇਹਤਰਾਮ ਕੀਤਾ, ਔਰ ਉਹਦੇ ਮਰਨ ਤੋਂ ਬਾਅਦ ਜਿਹੜਾ ਹੈਗਾ ਉਹ ਸਿਲਸਿਲੇ ਨਹੀਂ ਰਹੇ, ਉਹ ਇੱਕ ਅਲੱਗ ਗੱਲ ਹੈਗੀ, ਉਹ 'ਤੇ ਅਲੱਗ ਡਿਬੇਟ ਬਣਦੀ। ਲੇਕਿਨ ਇਹ ਹੈਗਾ ਕਿ ਜਿੰਨਾ ਵੱਡਾ ਉਹਨੇ ਕੰਮ ਕੀਤਾ ਉਹਨੂੰ ਉਹਦਾ ਜਿਹੜਾ ਹੈਗਾ ਯਾਦ ਨਹੀਂ ਰੱਖਿਆ ਗਿਆ, ਨਾ ਇੱਧਰ ਨਾ ਉੱਧਰ ਨਾ ਬਾਹਰ। ਫਿਰ ਜਿਹੜੇ ਐਸੇ ਹੈਗੇ ਨੇ ਜਿਹੜੇ ਉਹਨੂੰ ਸਿੱਧਾ ਸਿੱਧਾ ਜਿਹੜਾ ਉਹ ਇੱਕ ਸਿੱਖ ਹੀ ਬਣਾ ਕੇ ਜਿਹੜਾ ਹੈਗਾ ਦੇਖਣਾ ਚਾਹੁੰਦੇ ਨੇ, ਉਹ ਹੋਰ ਉਹਦੇ ਵਿਚਾਰੇ ਨਾਲ ਕੰਮ ਖਰਾਬ ਕਰਦੇ।
ਤੇ ਜਦੋਂ ਤੱਕ ਤੁਸੀਂ ਇਸ ਤੋਂ ਨਿਕਲੋਗੇ ਨਹੀਂ ਉਸ ਵੇਲੇ ਤੱਕ ਜਿਹੜਾ ਹੈਗਾ ਅਗਲੀ ਮੇਰਾ ਨਹੀਂ ਖਿਆਲ ਕਿ ਗੱਲ ਸਾਨੂੰ ਸਮਝ ਆ ਸਕਦੀ। ਤੇ ਮੈਂ ਫਿਰ ਮੁਬਾਰਕ ਕਰਾਂਗਾ ਕਿ ਉਹਨਾਂ ਨੇ ਅੱਜ ਦੇ ਦਿਨ ਦੇ ਉੱਤੇ ਪ੍ਰੋਗਰਾਮ ਕੀਤਾ। ਤੇ ਲੋ ਜੀ ਜੱਸਾ ਜੀ ਹੁਣ ਹਵਾਲੇ ਤੁਹਾਡੇ। हाँ जी सर, बहुत मेहरबानी, बड़ी ਆਇਓ जबरदस्त। ਆਇਓ हाँ जी आ गए। ते बड़ा अच्छा, बड़ा मजा आया गलबात सुनने का सारा। आवाज नहीं आ रही। हाँ जी, मेरे 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 सुनने वाले वारी मेरे ख्याल ਤੁਹਾਡੇ ਵੱਲ ਕੋਈ ਮਸਲਾ ਹੈ ਨੈਟ ਦਾ। ਤੇ ਬੜਾ ਅੱਛੀ ਗੱਲਬਾਤ ਰਹੀ। ਔਰ ਸਾਡੇ ਨਾਲ ਨੈਣ ਸੁਖ ਜੀ ਬਹੁਤ ਥੋੜੀ ਖੁੱਲੀ ਦੇਰ ਆਵਾਜ਼ ਤੱਕ ਹੈ। ਅਸੀਂ ਕੋਸ਼ਿਸ਼ ਨੈਣ ਸੁਖ ਜੀ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਥੋੜੀ ਦੇਰ ਤੱਕ ਸਾਡੇ ਨਾਲ ਆਣ, ਕਿਉਂਕਿ ਉਹ ਅਜੇ ਪਹੁੰਚ ਨਹੀਂ ਸਕੇ, ਕਿਧਰੇ ਉਹ ਕੰਮ ਵਿੱਚ ਮਸਰੂਫ ਸਨ। ਤੇ ਬਸ ਥੋੜੀ ਦੇਰ ਚ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਉਹ ਵੀ ਆ ਜਾਣ ਤੇ ਚਲੋ ਫੋਕ ਦੇ ਹਵਾਲੇ ਨਾਲ ਜਾਂ ਓਰਲ ਦੇ ਹਵਾਲੇ ਨਾਲ ਵੀ ਉਹ ਵੀ ਆਪਣੀ ਗੱਲਬਾਤ ਜਿਹੜੀ ਹੈ ਨਾ ਸਾਂਝੀ ਕਰ ਸਕਣ। ਇੰਨੀ ਦੇਰ ਚ ਕੁਝ ਗੱਲਬਾਤ ਕਾਸ਼ਿਫ ਹੋਰਾਂ ਨੇ ਕਿਹਾ ਕਿ ਜੀ ਮੈਨੂੰ ਮੈਂ ਸਾਂਝੀ ਕਰਨਾ ਚਾਹ ਰਿਹਾ। ਅਸੀਂ ਉਹਨਾਂ ਦੀ ਗੱਲਬਾਤ ਸੁਣਨੇ ਆ ਔਰ ਬਲਜੀਤ ਸਿੰਘ ਜੀ ਦਾ ਅਸੀਂ ਇੰਤਜ਼ਾਰ ਕਰ ਰਹੇ ਹਾਂ ਕਿ ਉਹ ਆ ਜਾਣ, ਕਿਉਂਕਿ ਉਹ ਫਿਲਹਾਲ ਉਹਨਾਂ ਦਾ ਕਨੈਕਸ਼ਨ ਦਾ ਪ੍ਰੋਬਲਮ ਆ ਰਿਹਾ ਹੈ। ਸੋ ਅਸੀਂ ਉਹਨਾਂ ਦਾ ਇੰਤਜ਼ਾਰ ਕਰ ਰਹੇ ਹਾਂ ਕਿ ਉਹ ਆ ਜਾਣ ਔਰ ਇਹਦੇ ਤੇ ਗੱਲਬਾਤ ਹੋਏ। ਜਿਸ ਤਰ੍ਹਾਂ ਖੋਲਾ ਨੇ ਗੱਲ ਕੀਤੀ ਕਿ ਅਸੀਂ ਜਿਹੜੇ ਕੈਲੰਡਰ ਦੇ ਹਵਾਲੇ ਨਾਲ ਕੰਮ ਕਰਨਾ ਸ਼ੁਰੂ ਕੀਤਾ ਕਿ ਅਸੀਂ ਪੰਜਾਬ ਦੀ ਹਿਸਟਰੀ ਦੇ ਇਵੈਂਟਸ ਦਾ ਇੱਕ ਕੈਲੰਡਰ ਬਣਾ ਸਕੀਏ ਔਰ ਉਹਦੇ ਵਿੱਚ ਜਿਹੜਾ ਹੈ ਨਾ ਉਹ ਸਾਰੇ ਇਵੈਂਟ ਨੂੰ ਅਸੀਂ ਜਿਹੜਾ ਹੈ ਨਾ ਉਹ ਡਿਸਕਸ ਕਰੀਏ। ਸੋ ਉਹਦੇ ਤੇ ਵੀ ਅਸੀਂ ਕੰਮ ਕਰ ਰਹੇ ਹਾਂ। ਇਹਦੇ ਵਾਸਤੇ ਜਿਸ ਤਰ੍ਹਾਂ ਖੋਲਾ ਨੇ ਕਿਹਾ ਕਿ ਸਾਨੂੰ ਤੁਹਾਡੇ ਇਨਪੁਟ ਦੀ ਲੋੜ ਹੋਏਗੀ। ਤੁਸੀਂ ਵਾਇਆ ਈਮੇਲ, ਵਾਇਆ ਇਨਬਾਕਸ, ਅੱਜ ਕੱਲ੍ਹ WhatsApp ਜੋ ਵੀ ਤੁਸੀਂ ਜਿਹੜਾ ਹੈ ਨਾ ਸਾਡੇ ਨਾਲ ਆਪਣੀ ਜਿਹੜੀ ਗੱਲਬਾਤ ਬਿਲਕੁਲ ਸਾਂਝੀ ਕਰੋ ਔਰ ਇਹਨੂੰ ਇੱਕ ਅੱਛੇ ਤਰੀਕੇ ਨਾਲ ਅਸੀਂ ਕੁਛ ਚਿਰ ਦੇ ਵਿੱਚ ਅਸੀਂ ਇਹਨੂੰ ਰੱਖਾਂਗੇ ਵੀ ਬਣਾ ਕੇ ਸਾਹਮਣੇ ਦੋਸਤਾਂ ਦੇ। ਉਹਦੇ ਵਿੱਚ ਕੋਈ ਅਮੈਂਡਮੈਂਟਸ ਦੀ ਲੋੜ ਪਏ ਜਾਂ ਉਹਨੂੰ ਅਸੀਂ ਵੇਖੀਏ ਕਿ ਉਹਦੇ ਵਿੱਚ ਕੋਈ ਪ੍ਰੋਬਲਮਸ ਨੇ ਜਾਂ ਕੋਈ ਚੀਜ਼ ਜ਼ਾਹਿਰ ਵਿੱਚ ਰਹਿ ਗਈ ਹੈ ਤੇ ਅਸੀਂ ਉਹਨੂੰ ਪੂਰਾ ਕਰ ਸਕੀਏ। ਤੇ ਉਹਦੇ ਹਵਾਲੇ ਨਾਲ ਵੀ ਅਸੀਂ ਗੱਲਬਾਤ ਕਰਾਂਗੇ। ਇਸੇ ਤਰ੍ਹਾਂ ਜਿਸ ਤਰ੍ਹਾਂ ਅੱਜ ਸਪੈਸ਼ਲ ਪ੍ਰੋਗਰਾਮ ਕੀਤਾ ਇਸੇ ਤਰ੍ਹਾਂ ਹੀ ਅਸੀਂ ਸ਼ਹਿਰਾਂ ਦੇ ਹਵਾਲੇ ਨਾਲ ਵੀ ਪ੍ਰੋਗਰਾਮ ਕਰ ਰਹੇ ਹਾਂ। ਤੇ ਮੈਂ ਦੋਸਤਾਂ ਨੂੰ ਦੱਸਦਾ ਜਾਵਾਂ ਹੁਣੇ ਕਿ ਵੀ ਅਸੀਂ ਇਸ ਮੰਗਲ ਨੂੰ ਉਹ ਪ੍ਰੋਗਰਾਮ ਦਾ ਟਾਈਮ ਬਦਲ ਕੇ 9 ਵਜੇ ਕੀਤਾ ਤੇ ਉਹਦੇ ਹਵਾਲੇ ਨਾਲ ਵੀ ਅਸੀਂ ਗੱਲ ਕਰਨੇ। ਸਹੀਦ ਕਾਸ਼ਿਫ ਜੀ ਸਾਡੇ ਨਾਲ ਆ ਗਏ ਨੇ। ਅਸੀਂ ਹੁਣ ਉਹਨਾਂ ਨੂੰ ਕਹਿੰਦੇ ਕਿ ਜੀ ਉਹ ਕੁਝ ਜਿਹੜੀ ਗੱਲਬਾਤ ਸਾਂਝੀ ਕਰਨਾ ਚਾਹ ਰਹੇ। ਕਾਸ਼ਿਫ ਜੀ ਸਰ ਜੀ ਸਰ। हाँ जी, ਤੁਸੀਂ ਕੋਈ ਗੱਲਬਾਤ ਕਹਿੰਦੇ ਸੋ ਕਿ ਮੈਂ ਗੱਲ ਕਰਨੀ ਚਾਹ ਰਿਹਾ। ਤੁਸੀਂ ਪਲੀਜ਼ ਕਰੋ ਸਾਂਝੀ। ਨਹੀਂ ਉਹ हेलो 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 तौहीद, आवाज आ जी रही है? जी 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 आवाज सर बिल्कुल ठीक आ रही है ਤੁਹਾਡੀ ਸਰ। ਤੁਸੀਂ ਗੱਲ ਕਰੋ। हेलो ਸਰ ਤੁਹਾਡੀ ਆਵਾਜ਼ ਆ ਰਹੀ ਹੈ ਸਾਨੂੰ ਸਰ, ਤੁਸੀਂ ਗੱਲ ਕਰੋ। ਜੀ ਉਹ ਕੁਝ ਸਵਾਲ ਆਏ ਸਨ, ਕਿਸੇ ਨੇ ਪੁੱਛਿਆ ਸੀ ਕਿ ਇਹ ਜਿਹੜੀ ਤੁਸੀਂ ਜ਼ਿਕਰ ਕੀਤਾ ਹੈ ਬੰਦਾ ਬਹਾਦਰ ਦਾ, ਇਹ ਇਵੈਂਟ ਆਫ ਦਾ ਕੋਰਟ ਆਫ ਰਣਜੀਤ ਸਿੰਘ ਨਾਮੀ ਕਿਤਾਬ ਵਿੱਚ ਹੈਗਾ। ਨਹੀਂ, ਮੈਂ ਨਹੀਂ ਕਿਹਾ। ਮੈਂ ਕਹਿ ਰਿਹਾ ਕਿ ਜਿਸ ਸੋਰਸ ਤੋਂ ਉਹ ਕਿਤਾਬ ਲਿਖੀ ਗਈ ਨਾ, ਉਸ ਸੋਰਸ ਦੇ ਵਿੱਚ ਬਹੁਤ ਸਾਰੇ ਦਰਬਾਰਾਂ ਦੀਆਂ ਖਬਰਾਂ ਜਿਹੜੀ ਨਾ ਉਸ 'ਤੇ ਬੇਸ ਕਰਦੀ ਹੈ। ਉਹਨਾਂ 'ਚੋਂ ਇੱਕ ਦਰਬਾਰ ਰਣਜੀਤ ਸਿੰਘ ਦਾ ਸੀ, ਹੋਰ ਵੀ ਦਰਬਾਰਾਂ ਦੀਆਂ, ਜਿਨ੍ਹਾਂ 'ਚ ਇੱਕ ਦਰਬਾਰ ਸੀ ਜੈਪੁਰ ਦਾ। ਉਹ ਜੈਪੁਰ ਦਾ ਜਿਹੜਾ ਖਬਰੀ ਦਿੱਲੀ ਦੇ ਵਿੱਚ ਹੈਗਾ ਸੀ, ਉਹਦੇ ਕਾਗਜ਼ਾਂ ਦੇ ਵਿੱਚ ਇਸ ਵਾਕਿਆ ਦਾ ਜ਼ਿਕਰ ਹੈ ਕਿ ਬੰਦਾ ਬਹਾਦਰ ਦੀ ਫੌਜ ਦੇ ਵਿੱਚ 5000 ਮੁਸਲਮਾਨ ਘੁੜਸਵਾਰ ਸੀ ਔਰ ਉਹਨਾਂ ਨੂੰ ਹਰ ਕਿਸਮ ਦੀ ਮਜ਼ਹਬੀ ਆਜ਼ਾਦੀ ਸੀ। ਉਹ ਆਪਣਾ ਮਜ਼ਹਬ ਪ੍ਰੈਕਟਿਸ ਕਰ ਸਕਦੇ ਸਨ। ਇਹ ਉਸ ਕਿਤਾਬ 'ਚ ਨਹੀਂ, ਇਹ ਹੋਰ ਚੀਜ਼ ਹੈਗੀ। ਔਰ ਮੈਂ YouTube 'ਤੇ ਉਹਦਾ ਲਿੰਕ ਵੀ ਤੁਹਾਨੂੰ ਦੇ ਦੇਵਾਂਗਾ, ਉਹ ਔਨਲਾਈਨ ਪਈ ਔਰ ਉਹਦੇ ਨਾਲ ਉਹਦੀ ਫਾਰਸੀ ਬਖਤੂਤਾ ਵੀ ਪਿਆ ਹੈ, ਉਹ ਤੁਸੀਂ ਪੜ੍ਹ ਸਕਦੇ ਹੋ। ਔਰ ਦੂਸਰੀ ਮੈਂ ਗੱਲ ਕਰਨਾ ਚਾਹ ਰਿਹਾ ਸਾਂ, ਜਿਹੜੀ ਗੱਲ ਖਾਲਦ ਸਾਹਿਬ ਨੇ ਕੀਤੀ ਸੀ ਉਹਦੇ ਹਵਾਲੇ ਨਾਲ ਕਿ ਦੇਖੋ ਇੱਥੇ ਹੜੱਪਾ ਔਰ ਸਾਡੀ ਪੁਰਾਣੀ ਸਿਵਲਾਈਜੇਸ਼ਨ ਉਜੜ ਗਈ। ਉਹ ਜਿਸ ਤਰ੍ਹਾਂ ਵੀ ਉਜੜੀ, ਉਹਦੇ ਬਹੁਤ ਸਾਰੇ ਸਵਾਲ ਹੈਗੇ ਨੇ, ਲੇਕਿਨ ਉਹਦੇ ਕਿਤੇ ਕਿਤੇ ਬਹੁਤ ਹੀ ਵੀਕ ਕਿਸਮ ਦੀ ਸਾਨੂੰ ਨਿਸ਼ਾਨੀਆਂ ਹਾਲੇ ਵੀ ਮਿਲਦੀਆਂ। ਨਿਸ਼ਾਨ ਬਹੁਤ ਮਿਟੇ ਹੋਏ ਨੇ। ਲੇਕਿਨ ਅਗਰ ਦੇਖਿਆ ਜਾਏ ਤੇ ਬੰਦਾਰਾ ਔਰ ਹੜੱਪਾ ਦੀ ਇਹ ਪੰਜਾਬ ਤਾਰੀਖ ਦੀ ਆਖਰੀ ਜਿਹੜੀ ਜੂਹ ਸੀ ਨਾ, ਉਹ ਮਹਾਰਾਜਾ ਦਾ ਦਰਬਾਰ ਸੀ। ਕਿ ਅਗਰ ਅਸੀਂ ਇਹਨੂੰ ਮਜ਼ੀਦ ਡਿਗ ਆਊਟ ਕਰੀਏ ਤੇ ਇੱਥੋਂ ਸਾਨੂੰ ਪੰਜਾਬ ਦੀ ਪੁਰਾਣੀ ਵਸੂ ਦੀ ਬਹੁਤ ਸਾਰੀ ਨਿਸ਼ਾਨੀਆਂ ਮਿਲ ਸਕਦੀਆਂ।
जी चेठा जी। जी सर, बहुत शुक्रिया। अज असी जी अमर रियाज साहब और काशफ जी और हाँ जी राधा साढ़े नाल सन, चले गए ने, उन्होंने कोई काम सी ਤੇ ਸਰ ਅੱਜ ਦੇ ਦਿਨ ਦੇ ਹਵਾਲੇ ਨਾਲ ਇੱਕ ਅਸੀਂ ਸਪੈਸ਼ਲ ਪ੍ਰੋਗਰਾਮ ਰੱਖਿਆ ਸੀ ਔਰ ਉਹਦੇ ਚ ਅਸੀਂ ਦੋਸਤਾਂ ਨੂੰ ਇਨਵਾਈਟ ਕੀਤਾ। ਸਰ ਬੜੀ ਮਿਹਰਬਾਨੀ ਤੁਸੀਂ ਅੱਜ ਜੁਆਇਨ ਕੀਤਾ। ਅੱਜ ਕੋਈ ਸਵਾਲ ਨਹੀਂ ਪੁੱਛਿਆ ਜਾਏਗਾ, ਅੱਜ ਤੁਸੀਂ ਆਜ਼ਾਦ ਹੋ। ਬਹੁਤ ਸਵਾਲ ਹੋ ਗਏ, ਉਹ ਅੱਗੇ ਹੁੰਦੇ ਰਹਿਣਗੇ। ਅੱਜ ਸਵਾਲ ਤੁਸੀਂ ਨਹੀਂ, ਉਹ ਜਿਹੜੇ ਸਵਾਲ ਹੋਣਗੇ ਉਹ YouTube ਤੇ ਜਵਾਬ ਦੇ ਦੇਵਾਂਗਾ ਮੈਂ। हाँ जी YouTube ਤੇ ਔਰ ਇਧਰ ਜਿੱਧਰ ਵੀ ਲੋਕ ਲਿਖਣਗੇ ਦੋਸਤਾਂ ਨੂੰ ਰਿਕੁਐਸਟ ਹੈ ਕਿ ਜ਼ਰੂਰ ਲਿਖਣ ਤੇ ਉਹਦਾ ਆਨਸਰ ਵੀ ਦੋਸਤ ਆਪਸ ਚ ਕਰਦੇ ਰਹਿੰਦੇ ਨੇ। ਸਾਡੇ ਤੇ ਇੱਕ ਬੜੀ ਅੱਛੀ ਟ੍ਰੈਡੀਸ਼ਨ ਬਣੀ ਹੈ ਕਿ ਉਹਦਾ ਇੱਕ ਜਿਹੜਾ ਹੈ ਉਹ ਆਨਸਰ ਦੋਸਤ ਲਿਖ ਦਿੰਦੇ ਨੇ, ਸਕੋਲਰਸ ਵੀ ਔਰ ਜਿਹੜੇ ਉਸ ਵੇਲੇ ਵਿੱਚ ਆਡੀਅנס ਦੇ ਤੌਰ ਤੇ ਹੁੰਦੇ, ਕਿਉਂਕਿ ਇੱਕ ਹੀ ਤਰ੍ਹਾਂ ਦੀ ਸਾਰੀ ਆਡੀਅנס ਸਾਡੀ ਦੋਸਤਾਂ ਦੀ, ਉਹ ਸਾਰੇ ਇੱਕ ਦੂਸਰੇ ਨੂੰ ਰਿਪਲਾਈ ਕਰ ਦਿੰਦੇ ਨੇ। ਤੇ ਇਸ ਦੇ ਨਾਲ ਹੀ ਸਰ ਬਹੁਤ ਸ਼ੁਕਰੀਆ। ਅਮਰ ਰਿਆਜ਼ ਸਾਹਿਬ ਤੁਹਾਡਾ ਵੀ ਬਹੁਤ ਸ਼ੁਕਰੀਆ ਔਰ ਸੈयद काशिफ जी ਤੁਹਾਡਾ ਵੀ ਬਹੁਤ ਜੀ। ਅੱਜ ਦਾ ਪ੍ਰੋਗਰਾਮ ਇੱਥੇ ਤੱਕ ਹੀ ਇੱਕ ਸਪੈਸ਼ਲ ਪ੍ਰੋਗਰਾਮ ਸੀ ਅੱਜ। ਦੋਸਤਾਂ ਨੂੰ ਅਸੀਂ ਕੁਐਸਚਨ ਆਨਸਰ ਨਹੀਂ ਲੈ ਸਕਾਂਗੇ ਅੱਜ, ਔਰ ਜ਼ਰੂਰ ਦੋਸਤ ਆਪਣੇ ਕਮੈਂਟ ਵਿੱਚ ਲਿਖ ਦੇਣ, ਅਸੀਂ ਉਹਨੂੰ ਸਾਡੇ ਸਕਾਲਰ ਪੜ੍ਹ ਲੈਣਗੇ। ਦੋਸਤ ਵੀ ਜਿਹੜੇ ਪੜ੍ਹ ਲੈਣਗੇ ਉਹ ਆਪਣਾ ਸਵਾਲ ਸ਼ੇਅਰ ਕਰਨਗੇ। ਅਸੀਂ ਕੁਝ ਰਾਧਾ ਹੋਰਾਂ ਦੇ ਹਵਾਲੇ ਨਾਲ ਉਹਨਾਂ ਨੇ ਆਪਣਾ ਆਰਟੀਕਲ ਵੀ ਸ਼ੇਅਰ ਕੀਤਾ ਸੀ ਔਰ ਆਪਣੀ ਬੁੱਕ ਦੇ ਹਵਾਲੇ ਨਾਲ ਵੀ ਉਹਨਾਂ ਨੇ ਲਿਖਿਆ ਸੀ। ਉਹ ਕਮੈਂਟ ਦੇ ਵਿੱਚ ਤੁਸੀਂ ਉਹ ਆਰਟੀਕਲ ਵੀ, ਉਹ ਫ੍ਰੀ ਹੈ, ਡਾਊਨਲੋਡ ਵੀ ਹੋ ਜਾਏਗਾ ਔਰ ਉੱਥੋਂ ਤੁਸੀਂ ਪੜ੍ਹ ਵੀ ਸਕਦੇ ਹੋ। ਉਹਦੇ ਤੇ ਵੀ ਆਪਣਾ ਜ਼ਰੂਰ ਆਪਣੀ ਗੱਲਬਾਤ ਰੱਖਣਾ। ਔਰ ਬਹੁਤ ਉਹਨਾਂ ਕਾइंड ਨੇ ਸਾਡੇ ਨਾਲ ਰਾਧਾ ਜੀ ਕਿ ਉਹ ਇੰਨੇ ਸ਼ਾਰਟ ਨੋਟਿਸ ਤੇ ਸਾਡੇ ਨਾਲ ਆਏ ਔਰ ਅਸੀਂ ਬਹੁਤ ਮਾਜ਼ਰਤ ਖਾਂ, ਬੜੀ ਮਾਫੀ ਚਾਹੁੰਦੇ ਹਾਂ ਕਿ ਬਲਜੀਤ ਸਿੰਘ ਜੀ ਹੋਰਾਂ ਦੇ ਨਾਲ ਸਾਡਾ ਰਾਬਤਾ ਮੁਸਲਸਲ 1-1.5 ਘੰਟੇ ਤੋਂ ਨਹੀਂ ਹੋ ਪਾ ਰਿਹਾ ਔਰ ਇੱਕ ਦਫਾ ਉਹਨਾਂ ਦੇ ਨਾਲ ਹੋਇਆ ਵੀ, ਲੇਕਿਨ ਉਹਨਾਂ ਦੇ ਮਾਈਕ ਔਰ ਕੈਮਰੇ ਦਾ ਇਸ਼ੂ ਚੱਲ ਰਿਹਾ ਤੇ ਅੱਜ ਅਸੀਂ ਜਿਹੜਾ ਹੈ ਉਹ ਇੱਕ ਸਮਝ ਲਓ ਕਿ ਸਾਡੇ ਸਕਾਲਰ ਜਿਹੜਾ ਹੈ ਉਹਦੇ ਵਿੱਚ ਇਸ ਪ੍ਰੋਗਰਾਮ 'ਚ ਨਹੀਂ ਆ ਸਕਿਆ। ਅਸੀਂ ਬੜੀ ਕੋਸ਼ਿਸ਼ ਕੀਤੀ ਕਿ ਉਹਨਾਂ ਦੇ ਨਾਲ ਰਾਬਤਾ ਹੋ ਸਕੇ, ਸੋ ਉਹਦੇ ਲਈ ਬਹੁਤ ਮਾਜ਼ਰਤ ਔਰ ਉਹਨਾਂ ਤੋਂ ਵੀ ਬੜੀ ਮਾਜ਼ਰਤ ਕਿ ਉਹ ਸਾਡੇ ਨਾਲ ਕਨੈਕਟ ਹੀ ਨਹੀਂ ਹੋ ਪਾ ਰਹੇ ਸਨ। ਸੋ ਅਸੀਂ ਕੁਝ ਆਪਣੇ ਸੀਨੀਅਰ ਦੋਸਤਾਂ ਨੂੰ ਰਿਕੁਐਸਟ ਕੀਤੀ, ਲੇਕਿਨ ਜ਼ਾਹਿਰ ਹੈ ਇੰਨੀ ਐਮਰਜੈਂਸੀ ਦੇ ਵਿੱਚ ਆਉਣਾ ਬੜਾ ਮੁਸ਼ਕਲ ਹੁੰਦਾ ਤੇ ਬਹੁਤ ਮਿਹਰਬਾਨੀ ਸਾਰੇ ਦੋਸਤਾਂ ਦੀ ਜਿਹੜੇ ਵੇਖ ਰਹੇ ਸਨ। 2-3 ਗੱਲਾਂ ਆਪਣੀਆਂ ਤੁਹਾਡੇ ਨਾਲ ਸਾਂਝੀਆਂ ਕਰਦੇ ਜਾਈਏ। ਆਪਣੇ ਹਿਸਟਰੀ ਜਿਹੜਾ ਹੈ ਕਲੱਬ ਲਾਇਲਪੁਰ ਯੰਗ ਹਿਸਟੋਰੀਅਨ ਕਲੱਬ ਦੇ ਹਵਾਲੇ ਨਾਲ, ਅਸੀਂ ਯੰਗ ਹਿਸਟੋਰੀਅਨ ਕਲੱਬ ਜਦੋਂ ਦਾ ਅਸੀਂ ਇਹਨੂੰ ਆਨਲਾਈਨ ਕੀਤਾ, ਪਹਿਲੇ ਤੇ ਇਹਨੂੰ ਅਸੀਂ ਵੈਸੇ ਹੀ ਕਰਦੇ ਸਾਂ, ਜ਼ਾਹਿਰ ਹੈ ਉਦੋਂ ਰਿਵਾਜ ਇੰਨਾ ਨਹੀਂ ਸੀ ਕਿ ਫਿਰ ਕੋਵਿਡ ਦੀ ਵਜ੍ਹਾ ਤੋਂ ਅਸੀਂ ਇਹਨੂੰ ਆਨਲਾਈਨ ਕੀਤਾ ਤੇ ਖੋਲਾ ਨੇ ਔਰ ਮੈਂ ਮਿਲ ਕੇ ਇਹਨੂੰ ਜਦੋਂ ਕਰ ਰਹੇ ਸਾਂ ਤੇ ਉਹਦੇ ਵਿੱਚ ਅਸੀਂ ਮੁxtਲਿਫ ਇਵੈਂਟ ਰੱਖੇ ਜਿਹੜੇ ਅਸੀਂ ਟਾਈਮ ਦੇ ਨਾਲ ਅਸੀਂ ਜਿਹੜਾ ਦੋਸਤਾਂ ਦੇ ਸਾਹਮਣੇ ਰੱਖਦੇ ਜਾ ਰਹੇ, ਜਿਨ੍ਹਾਂ ਚੋਂ ਇੱਕ ਮੇਜਰ ਇਵੈਂਟ ਜਿਹੜਾ ਹੈ ਹਿਸਟਰੀ ਲੈਕਚਰ ਸੀਰੀਜ਼ ਔਰ ਉਸ ਤੋਂ ਬਾਅਦ ਇੱਕ ਵੱਡਾ ਇਵੈਂਟ ਜਿਹੜਾ ਸਾਡੇ ਨਾਲ ਆਇਆ ਉਹ ਬੁੱਕ ਆਫ ਦਾ ਵੀਕ ਹੈ, ਰੀਡਿੰਗ ਰੂਮ ਯੰਗ ਹਿਸਟੋਰੀਅਨ ਕਲੱਬ ਦੇ ਵੱਲੋਂ ਜਿਹੜਾ ਕੀਤਾ ਜਾਂਦਾ ਹੈ। ਇਸ ਤੋਂ ਬਾਅਦ ਜਿਹੜਾ ਅਸੀਂ ਤੀਸਰਾ ਪ੍ਰੋਗਰਾਮ ਸ਼ੁਰੂ ਕਰ ਰਹੇ ਹਾਂ ਸਿਟੀ ਐਜ਼ ਇਟ ਵਾਜ਼, ਉਹ ਇੱਕ ਬਹੁਤ ਹੀ ਜ਼ਬਰਦਸਤ ਯੂਨੀਕ ਤਰੀਕੇ ਨਾਲ ਹੈ ਕਿ ਉਹ ਪੀਪਲਜ਼ ਹਿਸਟਰੀ, ਉਹ ਪਿੰਡ ਜਿਹੜੇ ਸਨ ਪਿੰਡਾਂ ਤੋਂ ਸ਼ਹਿਰ ਬਣੇ ਔਰ ਅਸੀਂ ਉਹ ਸ਼ਹਿਰ ਤੇ ਯਾਦ ਰਹੇ, ਪਿੰਡ ਭੁੱਲ ਗਏ। ਔਰ ਦੂਜਾ ਇਹ ਕਿ ਦੋਨਾਂ ਸਾਈਡਾਂ ਦੇ ਪੰਜਾਬ ਔਰ ਪੂਰੀ ਦੁਨੀਆ ਤੋਂ ਅਸੀਂ ਇੱਕ ਹਿਸਟੋਰੀਅਨ ਦੀ ਅੱਖ ਨਾਲ ਪੂਰੇ ਸ਼ਹਿਰ ਨੂੰ ਵਿਖਾਈਏ, ਕਿਉਂਕਿ ਬਹੁਤ ਸਾਰੀਆਂ ਡਾਕੂਮੈਂਟਰੀ YouTube ਬਹੁਤ ਜਗ੍ਹਾ ਮਿਲਦੀਆਂ ਨੇ ਜਿਨ੍ਹਾਂ ਨੂੰ ਉਹਨਾਂ ਨੇ ਆਪਣੇ ਥਾਂ ਠੀਕ ਬਣਾਈਆਂ ਹੋਣਗੀਆਂ, ਲੇਕਿਨ ਇੱਕ ਹਿਸਟੋਰੀਅਨ ਜਿਸ ਤਰ੍ਹਾਂ ਉਹਨੂੰ ਦੱਸ ਸਕਦਾ ਕਿ ਕਿਸ ਤਰ੍ਹਾਂ ਸਨ, ਇੱਕ ਆਰਕੀਓਲੋਜਿਸਟ ਕਿਸ ਤਰ੍ਹਾਂ ਦੱਸ ਸਕਦਾ ਹੈ ਕਿ ਕਿਸ ਤਰ੍ਹਾਂ ਸਨ। ਸੋ ਅਸੀਂ ਇਹ ਕੰਮ ਸ਼ੁਰੂ ਕੀਤਾ। ਸੋ ਇੱਕ ਸ਼ਹਿਰ ਅਸੀਂ ਈਸਟ ਪੰਜਾਬ ਦਾ ਔਰ ਇੱਕ ਵੈਸਟ ਪੰਜਾਬ ਦਾ ਲੈਂਦੇ ਹਾਂ। ਸੋ ਇਸ ਵਾਰੀ ਜਿਹੜਾ ਹੈ ਉਹ ਅਸੀਂ ਕੋਟਕਪੂਰਾ ਈਸਟ ਪੰਜਾਬ ਵੱਲੋਂ ਅਸੀਂ ਲਵਾਂਗੇ ਔਰ ਸਾਡੇ ਨਾਲ ਸੁਭਾਸ਼ ਪ੍ਰਿਆਰ ਜੀ ਹੋਣਗੇ ਇਸ ਮੰਗਲਵਾਰ ਨੂੰ। ਪ੍ਰੋਗਰਾਮ ਦਾ ਟਾਈਮ ਜਿਹੜਾ ਸੀ ਉਹ ਦਿਨੇ ਅਸੀਂ 3 ਵਜੇ ਦਾ ਰੱਖਿਆ ਸੀ, ਯਾਨੀ ਦੁਪਹਿਰੀ 3 ਵਜੇ ਅਸੀਂ ਉਹ ਪ੍ਰੋਗਰਾਮ ਕਰਦੇ ਸਾਂ, ਕਿਉਂਕਿ ਵਰਕਿੰਗ ਡੇ ਵੀ ਸੀ, ਟਿਊਜ਼ਡੇ ਮੰਗਲ ਵਾਲਾ ਦਿਨ ਜਿਹੜਾ ਹੈ ਉਹ ਇੱਕ ਜਿਹੜਾ ਹੈ ਉਹ ਸਾਡਾ ਵਰਕਿੰਗ ਡੇ ਸੀ। ਇਸ ਕਰਕੇ ਦੋਸਤਾਂ ਦੀ ਤਰਫੋਂ ਬਹੁਤ ਜ਼ਿਆਦਾ ਈਮੇਲਸ ਆਈਆਂ ਔਰ ਉਹਨਾਂ ਨੇ ਸਾਨੂੰ ਮੈਸੇजेस ਦੇ ਥਰੂ WhatsApp ਇਨਬਾਕਸ ਕੀਤਾ ਕਿ ਇਹਦੇ ਟਾਈਮ ਦੇ ਹਵਾਲੇ ਨਾਲ ਇਹ ਲਾਇਆ ਗਿਆ ਹਿਸਾਬ ਕੇ, ਕਿਉਂਕਿ ਅਸੀਂ ਮੰਗਲ ਨੂੰ ਕੋਈ ਹਿਸਟਰੀ ਲੈਕਚਰ ਸੀਰੀਜ਼ ਦਾ ਲੈਕਚਰ ਨਹੀਂ ਕਰਦੇ ਤੇ ਇਸ ਤੋਂ ਜਿਹੜਾ ਟਾਈਮ ਹੈ ਉਹ ਅਸੀਂ ਸਿਟੀਜ਼ ਦੇ ਪ੍ਰੋਗਰਾਮ ਦਾ ਵੀ
ਰਾਤੀ 9 ਵਜੇ ਦਾ ਰੱਖ ਲਿਆ, ਕਿਉਂਕਿ ਉੱਥੇ ਦੋਸਤਾਂ ਨੂੰ ਆਉਣਾ ਆਸਾਨ ਸੀ, ਉਹਨਾਂ ਦੇ ਕੰਮਕਾਰ ਦਾ ਜਿਹੜਾ ਸੀ ਨਾ ਉਹਦੇ 'ਚ ਉਹ ਟਾਈਮ ਕੱਢ ਲੈਂਦੇ ਸਨ। ਸੋ ਅਸੀਂ ਹੁਣ ਮੰਗਲ ਵਾਲੇ ਦਿਨ ਦੁਪਹਿਰੇ 3 ਵਜੇ ਕਰਨ ਦੀ ਬਜਾਏ ਮੰਗਲ ਵਾਲੇ ਦਿਨ ਅਸੀਂ ਰਾਤੀ 9 ਵਜੇ ਪਾਕਿਸਤਾਨ ਟਾਈਮ ਦੇ ਮੁਤਾਬਕ ਔਰ 9:30 ਵਜੇ ਇੰਡੀਅਨ ਟਾਈਮ ਦੇ ਮੁਤਾਬਕ ਹੀ ਆਪਣਾ ਪ੍ਰੋਗਰਾਮ ਲੈ ਕੇ ਆਇਆ ਕਰਾਂਗੇ। ਸੋ ਅਸੀਂ ਇਹ ਤੁਹਾਡੇ ਨਾਲ ਗੱਲਬਾਤ ਆਪਣੀ ਸਾਂਝੀ ਕਰਨੀ ਸੀ। ਔਰ ਇਸ ਤੋਂ ਬਾਅਦ ਜਿਹੜਾ ਹੈ ਅਸੀਂ ਨੈਕਸਟ ਮੰਥ ਦੇ ਹਵਾਲੇ ਨਾਲ ਵੀ ਤੁਹਾਡੇ ਨਾਲ ਗੱਲ ਕਰਦੇ ਜਾਈਏ। ਉਹ ਇਹ ਹੈ ਕਿ ਨੈਕਸਟ ਮੰਥ ਦੇ ਵਿੱਚ ਸਾਡੇ ਕੋਲ ਬਹੁਤ ਸੀਨੀਅਰ ਸਕਾਲਰਸ ਨੇ ਜਿਹੜੇ ਹਿਸਟਰੀ ਲੈਕਚਰ ਸੀਰੀਜ਼ ਦੇ ਵਿੱਚ ਆਪਣੀ ਗੱਲਬਾਤ ਸਾਡੇ ਨਾਲ ਸਾਂਝੀ ਕਰਨਗੇ, ਔਰ ਅਸੀਂ ਉਹਨਾਂ ਨੂੰ ਜਿਹੜਾ ਹੈ ਉਹਦਾ ਜਿਹੜਾ ਕੈਲੰਡਰ ਹੈ ਜਿਹੜਾ ਉਹਨਾਂ ਦਾ ਪੋਸਟਰ ਹੈ ਸਾਰੇ ਸਕਾਲਰਸ ਦਾ, ਉਹ ਅਸੀਂ ਥੋੜੇ ਦਿਨਾਂ ਤੱਕ ਅਪਲੋਡ ਕਰ ਦਿਆਂਗੇ, ਔਰ ਤੁਸੀਂ ਉਹਨਾਂ ਦੇ ਵਿੱਚ ਉਹਨਾਂ ਦੇ ਹਵਾਲੇ ਨਾਲ ਪੜ੍ਹ ਸਕੋਗੇ ਕਿ ਕੌਣ ਸਕਾਲਰ ਸਾਡੇ ਨਾਲ ਆ ਰਹੇ ਨੇ। ਤੇ ਇਸ ਮਹੀਨੇ ਦੇ ਮਿਡ ਦੇ ਵਿੱਚ ਜਾ ਕੇ ਅਸੀਂ ਮੁਖਤਲਿਫ ਹੋਰ ਚੀਜ਼ਾਂ ਵੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਜਿਹੜੀਆਂ ਅਸੀਂ ਕਰਨ ਜਾ ਰਹੇ ਹਾਂ। ਔਰ ਲਾਇਲਪੁਰ ਯੰਗ ਹਿਸਟੋਰੀਅਨ ਕਲੱਬ ਇਹ ਚਾਹੇਗਾ ਕਿ ਅਸੀਂ ਇੱਕ ਅਥੈਂਟਿਕ ਹਿਸਟਰੀ ਸੋਰਸ ਦੇ ਥਰੂ ਆਪਣੇ ਸਾਰੇ ਪ੍ਰੋਗਰਾਮ ਜਿਹੜੇ ਨੇ ਉਹਨਾਂ ਦੇ ਵਿੱਚ ਇੱਕ ਅਥੈਂਟਿਕ ਹਿਸਟਰੀ ਦੇ ਹਵਾਲੇ ਨਾਲ ਅਸੀਂ ਗੱਲਬਾਤ ਕਰ ਸਕੀਏ, ਔਰ ਪੀਪਲਸ ਹਿਸਟਰੀ ਨੈਰੇਟਿਵ ਦੀ ਗੱਲ ਕਰੀਏ, ਔਰ ਲੋਕਾਂ ਦੀ ਲੁਕਾਈ ਦੀ ਗੱਲ ਕਰੀਏ, ਲੋਕਾਂ ਦੀ ਜ਼ੁਬਾਨ ਤੱਕ ਲੋਕਾਂ ਤਾਈਂ ਪੜਾਉਣ ਦਾ ਇੱਕ ਆਰ ਕਰਦੇ ਰਹੀਏ। ਸੋ ਸਾਰੇ ਦੋਸਤਾਂ ਦਾ ਬਹੁਤ ਸ਼ੁਕਰੀਆ। ਪਲੀਜ਼ ਜਿਹੜੇ ਦੋਸਤ ਸਾਨੂੰ ਫੇਸਬੁੱਕ ਤੇ ਵੇਖ ਰਹੇ ਨੇ ਉਹ ਵੀ, ਔਰ ਜਿਹੜੇ ਸਾਨੂੰ YouTube ਤੇ ਵੇਖ ਰਹੇ ਨੇ ਉਹ ਵੀ, ਤੁਸੀਂ ਆਪ ਵੀ ਜਿਹੜਾ ਹੈ ਸਾਡਾ ਜਿਹੜਾ YouTube ਚੈਨਲ ਹੈ ਉਹਨੂੰ ਸਬਸਕ੍ਰਾਈਬ ਵੀ ਕਰੋ, ਔਰ ਦੋਸਤਾਂ ਨੂੰ ਵੀ ਕਹੋ ਕਿ ਇਹਨੂੰ ਕਰਨ, ਤਾਂ ਕਿ ਉੱਥੇ ਜਿਹੜੀਆਂ ਸਾਡੀਆਂ ਵੀਡੀਓਜ਼ ਅਵੇਲੇਬਲ ਨੇ ਉਹ ਸੁਣੀਆਂ ਜਾ ਸਕਣ, ਔਰ ਜ਼ਿਆਦਾ ਤੋਂ ਜ਼ਿਆਦਾ ਜਿਹੜੀਆਂ ਨੇ ਨਾ ਉਹ ਸ਼ੇਅਰ ਹੋ ਸਕਣ। ਫੇਸਬੁੱਕ ਦੇ ਵਿੱਚ ਪ੍ਰੋਬਲਮ ਆਉਂਦੀ ਹੈ, ਨੀਚੇ ਚਲੀਆਂ ਜਾਂਦੀਆਂ ਵੀਡੀਓਜ਼, ਔਰ ਉਹਨਾਂ ਦੀ ਜਿਹੜਾ ਲਾਈਫ ਹੈ ਉਹ ਘੱਟ ਹੈ ਸਾਡੀ ਵਾਲ ਦੇ ਉੱਪਰ। ਸੋ ਦੋਸਤਾਂ ਨੂੰ ਰਿਕੁਐਸਟ ਹੈ ਕਿ ਉਧਰ ਵੀ ਜਿਹੜਾ ਹੈ ਨਾ ਉਹ ਆਪਣਾ ਧਿਆਨ ਜ਼ਰਾ ਮਾਰਨ। ਬਹੁਤ ਮਿਹਰਬਾਨੀ ਸਾਰੇ ਦੋਸਤਾਂ ਦੀ। ਮਿਲਨੇ ਆ ਜੀ ਅਗਲੇ ਲੈਕਚਰ ਦੇ ਨਾਲ 28 ਨੂੰ 28 ਜੂਨ ਨੂੰ। ਉਹਦੇ ਵਿੱਚ ਅਸੀਂ ਕੇਐਲ ਤੁਜੇਜਾ ਜੀ ਦੇ ਨਾਲ ਗੱਲਬਾਤ ਰੱਖਾਂਗੇ, ਔਰ ਤੁਸੀਂ ਸਾਰੇ ਸਾਡੇ ਨਾਲ ਸ਼ਾਮਲ ਹੋਵੋਗੇ। ਬਹੁਤ ਮਿਹਰਬਾਨੀ, ਬਹੁਤ ਸ਼ੁਕਰੀਆ।